ਕਾਜੇ ਨੇ ਕੁੱਕੜ ਸੁੱਟਿਆ, ਕੁੱਕੜ ਭਾਈ ਐ ਗਲਾ ਭਾਈ ਖਾ ਕਹਿੰਦਾ ਲੱਖ ਲਾਨ ਦੀ ਰਾਮ ਭਾਈ ਨੇ ਧੋਤੀ ਪਾਸੀ, ਧੋਤੀ ਪਿੱਛੇ ਨੂੰ ਜਾਵੇ ਐ ਲੈ ਕੇ ਸੁਪਰਮੈਨ ਉੱਡਣ ਡਿਆ ਪੂਰਾ। ਮੈਂ ਮੋਟਰਸਾਈਕਲ ਤੇ ਆਉਣਾ, ਕੱਲਾ ਕੱਲਾ ਨੋਟ ਚੁੱਕਾਂਗਾ, ਥੱਲੇ ਨਹੀਂ ਡਿੱਗਣ ਦਿਆਂਗਾ ਮੋਟਰਸਾਈਕਲ ਤੇ। ਉਹ ਤੂੰ ਫਿਰ ਵੀਲੀਆ ਨਹੀਂ, ਤੂੰ ਚੁੱਕਣਾ ਜ਼ਰਾ। अस्सलामु अलैकुम। वाह 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 वाह। ओके नाज़रीन, टी टाइम में खुश आमदीद। साढ़े नाल रॉकी वीलिया ਤੇ ਕੀ ਮੱਥੇ ਨੂੰ ਦਮ ਦਿੱਤਾ ਵਾ, ਰੁਮਾਲ ਬੰਨ ਲਿਆ ਯਕਦਮ ਹੀ। ਰੌਕੀ ਵੀਲੀਆ ਹੈ, ਵਨ ਵੀਲਿੰਗ ਕਰਦਾ ਹੈ ਅਤਵਾਰ ਦੀ ਤਵਾਰ ਮੁਗਲਪੁਰੇ ਲਿੰਕ ਰੋਡ ਤੇ। ਅੱਛਾ ਜੀ, ਹਾਂਜੀ, ਚੱਕਾ ਚੁੱਕ ਕੇ। ਸਰ ਉਹ ਗੱਲ ਵਨ ਨਹੀਂ, ਵੀਲਿੰਗ ਚੱਕਾ ਚੁੱਕਣ ਨੂੰ ਨਹੀਂ ਕਹਿੰਦੇ, ਉਹ ਇੱਕ ਹੱਥ ਛੱਡ ਕੇ ਚਲਾਉਣ ਨੂੰ ਕਹਿੰਦੇ। ਹਾਂਜੀ ਅੱਛਾ ਜੀ, ਹਾਂਜੀ, ਇਹਨਾਂ ਨੂੰ ਸਮਝਾਓ, ਨਾਲ ਨਾਲ ਵੀ ਪਤਾ ਲੱਗੇ, ਅਕਲ ਸ਼ੌਰ ਵੀ ਨਾਲ ਨਾਲ ਜ਼ਰੂਰੀ ਹੈ। ਸਰ ਆਪ ਕੋਈ ਗਾਣਾ ਪਲੀਜ਼। ਚਾਰ ਭਰਾ ਵਨ ਵੀਲਿੰਗ ਚ ਪਹਿਲੇ ਜਾ ਚੁੱਕੇ ਨੇ, ਅੱਛਾ ਅੱਛਾ, ਇਹ ਆ ਪੰਜਵਾਂ ਤੇ ਆਖਰੀ ਆ, ਇਹ ਵੀ ਨਹੀਂ ਹਟ ਰਿਹਾ। ਹਾਂਜੀ ਅਵਾਰਡ ਔਰ ਹਾਸਲ ਜਦੋਂ ਕੋਈ ਭਰਾ ਵਨ ਵੀਲਿੰਗ ਕਰਦਾ ਵੱਜ ਕੇ ਫੌਤ ਹੋ ਜਾਂਦਾ ਵਾ, ਇਹ ਕਹਿੰਦੇ ਨੇ ਕਿ ਇਹਦੀ ਲਿਖੀ ਏਦਾਂ ਸੀ। ਹਾਂਜੀ ਹਾਂ ਦੇਖੋ ਜੀ, ਗੇਮ ਆ, ਸ਼ੌਕ ਆ, ਸ਼ੌਕ ਦਾ ਮੁੱਲ ਕੋਈ ਨਹੀਂ। ਇੰਜੋਏ ਕਰਨਾ ਚਾਹੀਦਾ ਲਾਈਫ ਨੂੰ। ਅਸੀਂ ਕਿਸੇ ਦਾ ਨੁਕਸਾਨ ਤੇ ਨਾ ਕਰਦੇ, ਆਪਣਾ ਇੰਜੋਏ ਕਰ ਰਹੇ ਹਾਂ। ਇਹ ਕਿਹੜਾ ਬੜਿਆਂ ਦੇ show ਤੁਸੀਂ ਹੈ ਨੁਕਸਾਨ ਕੀਤੇ, ਤੁਹਾਡੇ ਵੱਡੇ ਹਾਂਜੀ। ਭਰਾਵਾਂ ਨੇ ਪਤਾ ਨਹੀਂ 100 ਦੇ ਹਿਸਾਬ ਨਾਲ ਬੁੱਢੀਆਂ ਬੱਚੇ ਚੁੱਕੇ ਨੇ, ਹਾਂਜੀ ਬੱਚੇ ਨੇ, 3-4 ਭਰਾ ਤੇਰੇ ਲਗੇ ਗਏ ਨੇ ਪਹਿਲੇ। ਹਾਂਜੀ ਨਹੀਂ, ਉਹ ਆਪਣੀ ਉਹਨਾਂ ਦੀ ਲਿਖੀ ਏਦਾਂ ਸੀਗੀ। ਅਸੀਂ ਨਾ, ਤੇਰੀ ਵੀ ਫਿਰ ਇਦਾਂ ਹੀ ਲਿਖੀ ਆ। ਹਾਂਜੀ ਹਾਂਜੀ, ਸਿਆਣੇ ਕਹਿੰਦੇ ਨੇ ਜ਼ਿੰਦਗੀ ਮੌਤ ਦਾ ਪਤਾ ਕੋਈ ਨਹੀਂ ਹੁੰਦਾ। ਇਹਨਾਂ ਦਾ ਜ਼ਿੰਦਗੀ ਦਾ ਤਾਂ ਨਹੀਂ ਮੈਂ ਕਹਿ ਸਕਦਾ, ਮੌਤ ਦਾ ਮੈਨੂੰ ਪਤਾ ਕਿ ਇਹਨਾਂ ਨੇ ਵੀਲਿੰਗ ਕਰਦੇ ਮਰਨਾ। ਹਾਂਜੀ। ਤੁਹਾਨੂੰ ਇਹ ਪਤਾ ਜੀ, ਮੈਂ ਵੀਲਿੰਗ ਦੇ ਵਿੱਚ ਕਿੰਨੇ ਅਵਾਰਡ ਜਿੱਤੇ ਆ? 31,000 ਰੁਪਇਆ ਮੈਂ ਨਨਕਾਣੇ ਕੱਪ ਤੋਂ ਚੁੱਕਿਆ ਵਾ, ਉੱਥੋਂ ਮੈਨੂੰ ਇਨਾਮ ਹੋਇਆ। ਤੇ ਫੜਿਆ ਗਿਆ, ਚੋਰੀ ਚੱਕ ਲਿਆ ਸੀ ਕੱਪ ਚ। ਲਾਹੌਰੋਂ ਵੀਲਿੰਗ ਕਰਦਾ ਗਿਆ ਨਨਕਾਣਾ ਸਾਹਿਬ, ਹਾਂਜੀ ਤੇ ਵੀਲਿੰਗ ਭਲਾ ਕਿੱਦਾਂ ਕੀਤੀ? ਉੱਥੇ ਇੱਕ ਟਰਾਲੇ ਵਾਲੇ ਤੇ ਮਗਰ ਅਗਲਾ ਪਹੀਆ ਰੱਖ ਲਿਆ ਵਾ, ਠੀਕ ਆ ਜੀ, ਤੇ ਪਿੱਛੋਂ ਬਹਿ ਕੇ ਤੇ ਹੈਂਡਲ ਫੜ ਲਿਆ, ਹਾਂਜੀ ਬਸ। ਤੇ ਦੂਰੋਂ ਇੰਝ ਲੱਗਦਾ ਸੀ ਵੀਲਿੰਗ ਕਰਦਾ ਜਾ ਰਿਹਾ। ਓਏ ਓਏ ਹੋਏ। ਮੇਰਾ ਪੌਣੇ ਘੰਟੇ ਦਾ ਰਿਕਾਰਡ ਆ, ਅੱਖਾਂ ਬੰਦ ਕਰਕੇ ਮੈਂ ਮੋਟਰਸਾਈਕਲ ਚਲਾਈ ਪੌਣਾ ਘੰਟਾ, ਆ ਪੌਣਾ ਲਓ। ਘੰਟਾ ਅੱਖਾਂ ਬੰਦ ਕਰਕੇ। ਅੱਖਾਂ ਬੰਦ ਕਰਕੇ। ਯਾਰ ਸਿੰਦਬਾਦ ਵਾਲੀ ਮੋਟਰਸਾਈਕਲ ਜਿਹੜੀ ਆਈਆਂ ਨਿਆਣੇ ਦੀ ਖੇਲਦੀ। ਯਾਰ ਰੋਕੀ, ਅਸੀਂ ਪਾਗਲ ਆ ਯਾਰ। ਇਹ ਕੌਣ ਆ? ਰੋਕੀ ਆ, ਏਦਾਂ ਦੇ ਰੋਕੀ ਵੇਖ। ਰੌਕੀ ਵੀਲੀਆ ਝੰਗ ਰੋਡ ਤੇ ਕੋਈ ਖੁੱਤ ਚੱਕਿਆ, ਕਹਿੰਦਾ ਆਹ ਫਿਲਮ ਕਿਤੇ ਆ ਜਾਵੇ ਨਾ ਮੈਨੂੰ। ਓ ਯਾਰ ਉਹ ਕਿਹੜੀ ਫਿਲਮ ਰੋਕੀ ਭਾਈ? ਇਹ ਲੋਕੀ ਦਾ ਇੱਕ ਭਰਾ ਭਲਾ ਕਿੱਦਾਂ ਮਰਿਆ ਵੀਲਿੰਗ? ਉਹ ਭਾਈ ਐ ਵੀਲ ਚੁੱਕ ਕੇ ਜਾ ਰਿਹਾ ਸੀ, ਉਹ ਕਿਤੇ ਉਹਨੂੰ 100 ਦਾ ਨੋਟ ਨਜ਼ਰ ਆਇਆ, ਉਹ ਭਾਈ ਧਿਆਨ ਉਹਦਾ ਉੱਧਰ ਹੋ ਗਿਆ, ਉਹ ਹੱਥ ਪਾਉਣ ਲੱਗਾ। ਨਾ ਇਹਨੇ 100 ਰੋਕੀ ਆਇਆ। ਨਾ ਭਲਾ ਕਿੱਦਾਂ ਰੱਖਿਆ ਵਾ? ਵੀਲਿੰਗ ਕਰਦਾ ਜਾਣਦਾ, ਅੱਗੇ ਇਹਦਾ ਤਾਇਆ ਕਹਿੰਦਾ ਓਏ ਰੋਕੀ। ਉਹ ਤੈਨੂੰ ਉਹ ਰੋਕੀ ਹੋਰ ਹੁੰਦਾ, ਰੋਕੀ ਹੋਰ ਹੁੰਦਾ ਯਾਰ। ਨਹੀਂ, ਤੈਨੂੰ ਹੋਰ ਨਹੀਂ ਕਿਸੇ ਨੇ ਰੋਕਿਆ? ਨਹੀਂ, ਇਹ ਵੀਲਿੰਗ ਬਹੁਤ ਬੁਰੀ ਗੱਲ ਆ ਰੌਕੀ ਸਾਹਿਬ। ਮੈਂ ਤੁਸੀਂ ਆਪ ਮਰਨਾ ਕਿਤੇ ਮਰੋ। ਰੋੜਾਂ ਦੇ ਜਿਹੜੇ ਲੋਕੀ ਤੁਰੇ ਜਾਂਦੇ ਤੇ ਉਹਨਾਂ ਦਾ ਬੇੜਾ ਗਰਕ ਕਿਉਂ ਕਰਦੇ? ਬੁਰਖਿਆਂ ਵਾਲੀਆਂ ਬੁੱਢੀਆਂ ਵਿਚਾਰੀਆਂ ਛਿੱਲ ਕੱਢੀਆਂ, ਬੱਚੇ ਵਿਚਾਰੇ, ਬਾਬੇ, ਠੀਕ ਆ ਜੀ। ਆਈਸਕ੍ਰੀਮ ਵਾਲੀ ਰੇਹੜੀ ਇਹਦੇ ਵੱਡੇ ਭਰਾ ਨੇ ਇਸ ਕਿਸਮ ਦੀ ਚੁੱਕੀ ਆ, ਉਹ ਵਿਚਾਰੇ ਦਾ ਉਤੋਂ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲਾ ਸਾਹਿਬ ਕਹਿੰਦਾ ਜੀ ਇਹਨੇ ਰੇਹੜੀ ਇੱਥੇ ਕੋ ਲਾਈ ਹੈ ਬੈਂਕ ਦੇ ਅੱਗੇ। ਲੈ ਮੈਂ ਲੱਖ ਰੁਪਇਆ ਜਿੱਤਿਆ ਜੀ। ਪਾਣੀ ਦਾ ਗਲਾਸ ਭਰ ਕੇ ਆਪਣੇ 125 ਦੀ ਟੈਂਕੀ ਤੇ ਰੱਖਿਆ, ਵੀਲ ਚੁੱਕਿਆ, 15 ਮਿੰਟ ਵੀਲ ਥੱਲੇ ਰੱਖਿਆ, ਪਾਣੀ ਦਾ ਇੱਕ ਕਤਰਾ ਨਹੀਂ ਡੁੱਲਿਆ। ਲੱਖ ਰੁਪਇਆ ਜਿੱਤਿਆ ਮੈਂ। ਤੁਸੀਂ ਦੇਣਾ ਸੀ ਮੈਨੂੰ ਲੱਖ ਰੁਪਇਆ? ਲੈ ਵੀ ਇਹ ਕਿੱਦਾਂ ਹੋ ਸਕਦਾ? ਵੀ ਮੈਨੂੰ ਦੱਸ। ਪਾਣੀ ਦਾ 45 ਦੀ ਟੈਂਕੀ ਦੇ ਉੱਤੇ ਪਾਣੀ ਦਾ ਗਲਾਸ ਤੇ ਰੱਖ। ਵੀਲ ਚੁੱਕ ਦਿੱਤਾ। ਵੀਲ ਚੁੱਕਦਾ, ਪਾਣੀ ਨਹੀਂ ਡੁੱਲਿਆ। ਨਹੀਂ ਤੇ ਪਾਣੀ ਦੀ ਉਹ ਤੇ ਸਿਮਤ ਜਿਹੜੀ ਗੱਡੀ ਦੀ ਇੰਜ ਹੋ ਗਈ, ਉਹ ਪਾਣੀ ਦਾ ਗਲਾਸ ਤੇ ਡਿੱਗਣਾ ਹੀ ਸੀ। ਇਹ ਕਿਦਾਂ ਦੀ? ਮੇਰਾ ਫਨ ਵਾ, ਤੁਸੀਂ ਗਲਾਸ ਤੁਸੀਂ ਮੰਗਾਓ। ਅਸਲ 'ਚ ਭੁੱਲ ਗਏ, ਤੁਸੀਂ ਕਹਿਣਾ ਸੀ ਕਿ ਮੈਂ ਸਿੱਧਾ ਹੀ ਜਾਂਦਿਆ ਨਾ ਪਾਣੀ ਦਾ ਗਲਾਸ ਨਹੀਂ ਡਿੱਗਣ ਦਿੱਤਾ। ਆਹ ਬਣਦੀ ਮੈਂ ਲੌਜਿਕ। ਨਹੀਂ ਭੁੱਲਿਆ। ਵੀਲਿੰਗ ਚ ਨਹੀਂ ਡਿੱਗਣ ਦਿੱਤਾ। ਵੀਲਿੰਗ ਚ ਨਹੀਂ ਡਿੱਗ ਦਿੱਤਾ, ਮੇਰੇ ਕੋਲ ਤਜਰਬਾ। ਅੱਛਾ ਤੂੰ ਵੀਲ ਭਾਈਜਾਨ ਮੈਂ ਦੱਸਦਾ, ਇਹਨੇ ਪਾਣੀ ਦਾ ਗਲਾਸ ਲਿਆ, ਹਾਂਜੀ ਉਹਦੇ ਉੱਤੇ ਇਹਨੇ ਪੈਕ ਕਰਾਇਆ ਪੂਰੀ ਤਰ੍ਹਾਂ, ਉੱਤੇ ਰਪਟਾਂ ਚੜਾਈਆਂ, ਹਾਂਜੀ ਥੱਲੇ ਉਹਦੇ ਸਮੱਧ ਲਾ ਕੇ ਟੈਂਕੀ ਨਾਲ ਜੋੜ ਲਿਆ। ਹਾਂ ਆਹ ਉਸ ਤੋਂ ਬਾਅਦ ਇਹਨੇ ਤਰੀਕਾ। ਵੀਲ ਚੁੱਕਿਆ ਵਾ, ਉਹ ਪਾਣੀ ਉੱਥੇ ਦਾ ਉੱਥੇ ਹੀ ਸੀ। ਅੱਛਾ ਵੀਲ ਤੂੰ ਚੁੱਕਿਆ? ਮੈਂ ਚੁੱਕਿਆ। ਮੈਂ ਤੇਰੇ ਚਪੇੜਾ ਮਾਰਨੀਆਂ ਵੀਲ ਦੇ। ਉਹ ਨਹੀਂ ਵੀ ਮੇਰੇ ਕੋਲ ਕਿਤੇ ਬਰਾਮਦ ਹੋਇਆ ਵੀ ਮੈਂ ਚੁੱਕਿਆ ਇੰਜ। ਅੱਛਾ ਉਹ ਨਹੀਂ ਚੁੱਕਿਆ। ਹਾਂ ਮੈਂ ਸਮਝਿਆ ਉਹ ਚੁੱਕਿਆ, ਮੈਂ ਉਹਨੇ ਦਾਣਾ ਕੱਢ ਦੇਣੀ ਸੀ। ਇੱਕ ਜਗ੍ਹਾ ਤੇ ਇਹਨੇ ਚੁੱਕਿਆ ਵੀਲ, ਬੰਦੇ ਕਹਿਣ ਕੱਲਾ ਵੀਲ ਨਹੀਂ ਕਿਸੇ ਨੇ ਚੁੱਕਿਆ, ਮੋਬਾਈਲ ਵੀ ਚੁੱਕਿਆ। ਭਾਈ ਉਹ ਫਿਰ ਵੀਲ ਵੀ ਕੰਧਾ ਡੋਲੀ ਨੂੰ ਦੇ ਜਾਈ ਵੀਲ ਵੇ। ਹਾਂਜੀ ਉਹ ਇਹਨੇ ਉਹ ਚੁੱਕਿਆ ਤਾਂ ਵੀਲ ਮੇਰਾ ਘੋੜੀ ਚੜਿਆ। ਤਾਂ ਜੀ ਸਿਰ ਦੇ ਪਾਣੀ ਵਾਲਾ ਘੜਾ ਰੱਖ ਕੇ ਤਾਂ ਕੱਲਾ ਚੱਕਾ ਚੱਕ ਕੇ ਤਾਂ ਵੀਲ ਚੱਕ ਕੇ ਭੱਜੀ ਜਾਂਦੇ ਆ।
ਤੇ ਕਹਿੰਦਾ ਮੈਂ ਫੀਲਿੰਗ ਕਰ ਹਾਂਜੀ ਕਹਿੰਦਾ ਵੀਲਿੰਗ ਕਰਨ ਦਿਆਂ ਪਹਿਲਾਂ ਫਿਰ ਵੀਲਿੰਗ ਕਰਦਾ ਸੀ, ਬਾਅਦ ਚ ਬੈਰਨ ਘੁਮਾ ਕਮਜ਼ੋਰ ਹੋ ਗਿਆ, ਕਹਿੰਦਾ ਵੀ ਅੱਛਾ ਤੁਸੀਂ ਇਹਨਾਂ ਦੀ ਮੈਂ ਤੁਹਾਨੂੰ ਹਿਸਟਰੀ ਦੱਸਦਾ। ਵਿੱਕੀ ਸਾਹਿਬ ਦੀ, ਵਿੱਕੀ ਵੀਲੀਆ ਰੋਕੀ ਸੀ ਭਾਜੀ। ਰੋਕੀ ਅੱਛਾ ਆ ਰੌਕੀ ਵੀਲੀਏ ਦੀ ਮੈਂ ਤੁਹਾਨੂੰ ਹਿਸਟਰੀ ਦੱਸਦਾ। ਰੌਕੀ ਵੀਲੀਏ ਨੇ ਆਪਣਾ ਜਿਹੜਾ ਸਟੈਲਨ ਦਾ ਆਗਾਜ਼ ਆ ਇੱਕ ਮਸਵਾਕ ਤੇ ਇੱਕ ਸਾਈਕਲ ਦੇ ਟਾਇਰ ਨਾਲ ਕੀਤਾ ਸੀ। ਅੱਛਾ ਜੀ ਇਹ ਹਾਂ ਪਹਿਲੇ ਇਹਨੇ ਸਭ ਤੋਂ ਪਹਿਲੇ ਉਹ ਟਾਇਰ ਚੁੱਕਿਆ ਜੀ, ਸਵਾਕ ਵੀ ਚੁੱਕੀ। ਫਿਰ ਇਹਨੇ ਮਸਵਾਕ ਚੁੱਕੀ, ਠੀਕ ਆ। ਫਿਰ ਇਹਨੇ ਮਹੱਲੇ 'ਚ ਬਰਨ 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 ਕਰਕੇ ਐਨੂੰ ਉੱਥੋਂ ਹੀ ਮਹੱਲੇ ਵਾਲਿਆਂ ਨੇ ਕਹਿਤਾ ਸੀ ਕੁਝ ਬਣੇਗਾ। ਫਿਰ ਜਾਨੀ ਸਾਹਿਬ ਓਲੰਪਸ ਦੇ ਵਿੱਚ ਵੀ ਕਹਿੰਦੀ ਓਲੰਪਸ ਦੇ ਵਿੱਚ ਵੀ ਅੱਲਾ ਦੇ ਹੁਕਮ ਨਾਲ ਹੁਣ ਮੈਂ ਜਾਣਾ ਵਾ ਕੀ ਕਰਾਂ, ਵੀਲ ਚੁੱਕਣ ਉੱਥੇ ਮੁਕਾਬਲੇ। ਵੀਲ ਅੱਲਾ ਦੇ ਬੰਦੇ ਉਹ ਹਰ ਸਾਲ ਚੁਕਾਉਂਦੇ ਆ, ਲਾਟ ਹੁੰਦੀ ਪੂਰੀ। ਜਿਹੜੀਆਂ ਗੱਡੀਆਂ ਸਾਰਾ ਸਾਲ ਉੱਥੇ ਕਰਦੀਆਂ ਨੇ ਨਾ, ਉਹਨਾਂ ਦੇ ਕਈ ਟੁੱਟ ਜਾਂਦੀਆਂ ਖਰਾ, ਉਹਨਾਂ ਦੇ ਵੀਲ ਕੱਢ ਕੇ ਲੈਦਰ ਰੱਖ ਲੈਂਦੇ। ਉਹ ਫਿਰ ਉੱਥੇ ਇੱਕ ਨਾ ਉਹ ਟੈਂਡਰ ਪਾਸ ਹੁੰਦਾ ਵਾ ਤੇ ਵੀਲ ਕਿੰਨੇ ਵੀ ਤੂੰ ਐਰ ਕਿ ਤੂੰ ਵੀਲ ਚੁੱਕੇ ਉੱਥੋਂ। ਹਾਂਜੀ ਇਹਨੇ ਉਹ ਵੀਲ ਚੁੱਕਣ ਜਾਣਾ ਉੱਥੋਂ। ਜਾਨੀ ਸਾਹਿਬ ਉਹ ਗੱਲ ਸੌਦਾ ਹੋ ਰਿਹਾ ਜਿਹਦਾ ਡਨ ਹੋ ਗਿਆ ਨੇ, ਸਾਰੇ ਵੀਲ ਇਹਨੇ ਚੁੱਕਣੇ ਯਾਰ। ਯੂਰਪੀਅਨ ਕੰਟਰੀਆਂ ਦੇ ਵਿੱਚ ਵੀਲਰਾਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ, ਸਹੂਲਤਾਂ ਦਿੱਤੀਆਂ ਜਾਂਦੀਆਂ। ਮੈਨੂੰ 40 ਮੁਲਕਾਂ ਦਾ ਵੀਜ਼ਾ ਫ੍ਰੀ ਆ ਯੂਰਪਾਂ ਦਾ, ਕਹਿੰਦੇ ਇੱਥੇ ਆ ਕੇ ਵੀਲਿੰਗ ਕਰ, ਲੋਕਾਂ ਨੂੰ ਸਿਖਾ, ਬੱਚਿਆਂ ਨੂੰ ਸਿਖਾ, ਪੈਸੇ ਲੈ। ਇੱਥੇ ਤੁਸੀਂ ਸਮਝਦੇ ਜੁਰਮ ਆ, ਪਤਾ ਨਹੀਂ ਇਹ ਉਹ ਜੁਰਮ ਨਹੀਂ। ਤੁਸੀਂ ਜਾ ਕੇ ਬਾਹਰ ਕਿਸੇ ਖਾਲੀ ਇਲਾਕੇ 'ਚ ਮਰੋ ਨਾ, ਤੁਸੀਂ ਸੜਕਾਂ ਦੇ ਵਿੱਚ ਆਮ ਸ਼ਹਿਰੀਆਂ ਨੂੰ ਕਿਉਂ ਰੋਲਦੇ ਫਿਰਦੇ ਆ? ਸਹੂਲਤਾਂ ਦਿਓ ਸਾਨੂੰ। ਸਹੂਲਤਾਂ ਕੀ ਦਿਆ ਤੈਨੂੰ? ਰੋਡ ਬਣਵਾ ਕੇ ਦਿਓ ਸਾਨੂੰ ਬੜੇ ਵੱਡੇ ਲਿਸ਼ਕ ਦੇ, ਅਸੀਂ ਉੱਥੇ ਹਰ ਜੁਮੇ ਵਾਲੇ ਦਿਨ ਗੇਮ ਕਰੀਏ, ਆਪਣਾ ਮਜ਼ਾ ਲਈਏ। ਇਹ ਕਿਹੜੀ ਗੇਮ ਆ? ਤੂੰ ਗੇਮ ਵੇਟ ਲਿਫਟਿੰਗ ਕਰ, ਬੈਡਮਿੰਟਨ ਕਰ, ਫੁੱਟਬਾਲ ਖੇਡ, ਕ੍ਰਿਕਟ ਖੇਡ, ਪਾਕਿਸਤਾਨ ਦੀ ਨੁਮਾਇੰਦਗੀ ਕਰ। ਵੀਲਿੰਗ ਤੇ ਕਿੱਥੇ ਹੁਣ ਤੇਰਾ ਮੁਕਾਬਲਾ ਕਰੀਏ ਵੀ ਇੱਥੇ ਵੀਲਿੰਗ ਦਾ 2020 ਮੈਚ ਆ ਤੇ ਤੈਨੂੰ ਭੇਜ ਦਈਏ? ਵੀਲਿੰਗ ਤੇ ਮੌਤ ਆ। ਹਾਂਜੀ ਉਹ ਜਾਨੀ ਕਿਸ ਸਾਹਿਬ ਤਰ੍ਹਾਂ ਦੇ ਤੇਰੇ ਤੁਹਾਡੇ ਮਾਪਿਓ ਪਤਾ ਨਹੀਂ ਕਿਸ ਤਰ੍ਹਾਂ ਦੇ ਹੁੰਦੇ ਆ। ਮੌਤ ਇੱਥੇ ਨਹੀਂ ਆ ਸਕਦੀ, ਇਹਨੂੰ ਇੱਥੇ ਹੁਣ ਕੜਲ ਪੈ ਕੇ ਮਰ ਜਾਵੇ, ਮੌਤ ਇੱਥੇ ਨਹੀਂ ਆਉਣੀ। ਮੈਨੂੰ ਕਾਹਤੋਂ ਮੈਂ ਕਾਹਤੋਂ ਵੀਲਿੰਗ ਕਰਦਾ, ਦੋਨ ਫਿੱਟੇ ਮੂੰਹ ਤੇਰਾ। ਉਹ ਹੈਗੀ ਆ ਤਬੀ ਮੌਤ। ਹਾਂਜੀ ਇਹੋ ਜਿਹਾ ਬੰਦਾ ਆਪਣੇ ਆਪ ਜਿਹੜੀ ਅੱਲਾ ਵੱਲੋਂ ਆਉਂਦੇ, ਤੁਸੀਂ ਤੇ ਆਪ ਹੱਥ ਤੇ ਤਲੀ ਤੇ ਲਈ ਫਿਰਦੇ। ਤਲੀ ਤੇ ਲਈ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਂ ਹੁਣ ਓਲੰਪਸ 'ਚ ਚੱਲਾਂ ਵਾ, ਪਾਕਿਸਤਾਨ ਦੀ ਨੁਮਾਇੰਦਗੀ ਕਰਨੀ ਆ। ਕੋਈ ਓਲੰਪਸ ਦੇ ਵਿੱਚ ਕਿਤੇ ਵੀਲਿੰਗ ਦਾ ਕਿਤੇ ਨਹੀਂ ਹੁੰਦਾ ਕੋਈ ਟੂਰਨਾਮੈਂਟ ਜਿੱਥੇ ਤੂੰ ਚੱਲਾਂ। ਨਾਲੇ ਘਰ ਦਾ ਪਹਿਲਾਂ ਲਾਲ ਪੰਪਸ ਠੀਕ ਕਰਵਾ। ਹਾਂਜੀ ਓਲੰਪਸ ਇਹੋ ਜਿਹਾ ਬੰਦਾ ਗੋਏ ਤੋਂ ਸਲਿੱਪ ਹੋ ਕਹਿੰਦੇ ਹੁੰਦਾ, ਉਹ ਥੋੜੀ ਚੱਕਾ ਢਲਕ ਮਾਰਦਾ। ਅਗਲੇ ਚੱਕੇ ਤੇ ਤੇਲ ਲਾ ਕੇ ਤੇ ਥੋੜੇ ਸਿਰ ਤੇ ਰੱਖਤਾ। ਮੈਂ ਕਹਿੰਦਾ ਮਾਲਿਸ਼ ਕਰਨ ਦੇ ਆ ਯਾਰ, ਵੀਲਿੰਗ ਨਾਲ ਮਾਲਿਸ਼ ਹੁੰਦੀ ਭਲਾ? ਪਾਗਲ ਆ ਤੂੰ ਯਾਰ। ਜਾਨੀ ਸਾਹਿਬ ਤੁਸੀਂ ਯਕੀਨ ਮੰਨੋ, ਇੱਕ ਦਿਨ ਜ਼ਰੂਰ ਆਏਗਾ ਜਦੋਂ ਮੈਂ ਪਾਕਿਸਤਾਨ ਵਾਸਤੇ ਸਿਲਵਰ ਮੈਡਲ ਓਲੰਪਸ 'ਚ ਜਿੱਤ ਕੇ ਲਿਆਵਾਂਗਾ ਵੀਲਿੰਗ ਦੇ ਜ਼ਰੀਏ। ਵੀਲਿੰਗ ਦਾ ਕੋਈ ਚੱਕਰ, ਵੀਲਿੰਗ ਤੇ ਛਿੱਤਰ ਨੇ ਇਸ ਵਾਰੀ ਆਇਆ ਵਾ ਦੁਨੀਆ ਦੀ ਹਰ ਜਗ੍ਹਾ ਤੇ। ਨਹੀਂ ਜਾਨੀ ਸਾਹਿਬ ਜਾਣਦੇ ਹੋ, ਹਰ ਜਗ੍ਹਾ ਤੇ ਇਨਸਾਨੀਅਤ ਦੇ ਖਿਲਾਫ ਹੈ ਕੰਮ। ਵੀਲਿੰਗ ਪੂਰੀ ਦੁਨੀਆ ਤੇ ਕੋਈ ਗੇਮ ਨਹੀਂ, ਗੇਮ ਹੈਗੀ ਆ ਤੇ ਬਾਈਕਿੰਗ ਸਾਈਕਲਿੰਗ ਜਿਹੜੀ ਬਾਈਕ ਰੇਸਿੰਗ ਹੈਗੀ ਆ, ਰੇਸਿੰਗ ਆ, ਉਹ ਚੱਲਦੀ ਆ। ਉਹਦੇ 'ਚ ਪੂਰੀ ਪ੍ਰੋਟੈਕਸ਼ਨ ਹੁੰਦੀ ਆ, ਉਹਦੇ 'ਚ ਗੋਡਿਆਂ ਦੇ ਉੱਤੇ, ਸਿਰ ਦੇ ਉੱਤੇ, ਹਰ ਭਾਈ ਚੀਜ਼। ਜਾਨ 100 ਬਾਜ਼ੀ ਪੈਂਦੀ ਆ, ਲੇਕਿਨ ਉਹਨਾਂ ਨੇ ਇੰਨੀ ਕੁ ਪ੍ਰੋਟੈਕਸ਼ਨ ਕੀਤੀ ਹੁੰਦੀ, ਉੱਠ ਕੇ ਖਲੋ ਜਾਂਦੇ ਫਿਰ। ਹਾਂਜੀ ਲੇਕਿਨ ਕਈ ਮਰੇ ਵੀ ਨੇ ਉੱਥੇ ਵੀ। ਹਾਂਜੀ ਵੀ ਮਨ ਕਾ ਹੀ ਇਸ ਕਿਸਮ ਦਾ ਅੰਦਰੋਂ ਇੰਜ ਕਰਕੇ ਹਾਂ ਚੀਨ ਘਤਾਰੀ ਹੋਇਆ ਉਹ ਨਿਜ਼ਾਮ। ਜਾਨੀ ਸਾਹਿਬ ਕਤਰ ਦੇ ਵਿੱਚ ਮੈਨੂੰ ਕਾਲ ਆਈ, ਉਹਦੇ ਸ਼ਹਜ਼ਾਦੇ ਨੇ ਕਾਲ ਕੀਤੀ, ਜਿਹੜੀ ਉਹ ਸਿੱਧੀ ਡੈਜ਼ਰਟ ਦੇ ਵਿੱਚ ਸਿੱਧੀ ਕੰਧ ਮਾਰਾ, ਉਹ ਮੈਂ ਚੜ ਕੇ ਦਿਖਾਉਣੀ ਆ। ਅੱਜ ਜਿਹੜਾ ਤੁਸੀਂ ਬਾਜ਼ੀਆਂ ਕਹਿੰਦੇ ਮੇਰੀਆਂ ਪਈਆਂ ਸੀ, ਸੱਟਾਂ ਖਾਧੀਆਂ, ਤਾਂ ਮੈਂ ਤੁਹਾਨੂੰ ਦਿਖਾਉਣਾ ਇੱਥੇ ਮੇਰੇ ਸੱਟ ਲੱਗੀ ਆ। ਹਲੋ ਬਾਹਰ ਦਾ ਪਹਿਲਾਂ ਤੁਹਾਡਾ ਕਤਰ ਭਰਿਆ ਪਿਆ ਵਾ, ਉਹ ਖਾਲੀ ਕਰਾ। ਕਤਲ ਐਵੇਂ ਰੁਕਿਆ ਵਾ ਕਤਰ, ਰੁਕਿਆ ਤੁਹਾਡਾ ਬਾਹਰਲਾ। ਤੁਹਾਨੂੰ ਚਾਹੀਦਾ ਐਪਰੀਸ਼ੀਏਟ ਕਰੋ ਇਸ ਚੀਜ਼ ਨੂੰ, ਤੁਸੀਂ ਅੱਗੇ ਲੈ ਕੇ ਜਾਈਏ। ਉਹ ਭਾਈ ਅੱਛਾ ਤੁਸੀਂ ਸਿਰਫ ਵੀਲਿੰਗ ਕਰਦੇ ਹੋ ਜਾਂ ਰੇਸਾਂ ਬਾਈਕ ਦਾ ਹਰ ਕਰਤਬ ਕਰਦੇ ਹੋ? ਹਰ ਕਰਤਬ ਕਰੀਦਾ, ਘੁੰਮ ਕੇ ਵੀ ਦਿਖਾਣਾ। ਮੈਂ ਬਾਈਕ ਦੇ ਉੱਪਰ ਚਲਾ ਕੇ 100 ਦੀ ਸਪੀਡ ਤੇ ਅੱਖ ਨਾਲ ਨੋਟ ਚੁੱਕ ਲੈਂਦਾ ਵਾ, ਧੌਣ ਨਾਲ ਸਰੀਆ ਵਿੰਗਾ ਕਰ ਲੈਂਦਾ ਵਾ। ਇੱਥੇ ਸਿਰ ਤੇ ਗਮਲਾ ਰੱਖ ਕੇ ਮੈਂ ਐ ਚਲਾਉਣਾ, ਲੇਕਿਨ ਗਮਲਾ ਨਹੀਂ ਡਿੱਗਣ ਦਿਆਂਗਾ ਵਾ। ਔਰ ਇੱਕ ਵੱਡਾ ਜਿਹਦੀ ਵਜ੍ਹਾ ਤੋਂ ਮੈਨੂੰ 10,000 ਰੁਪਇਆ ਇੱਕ ਇਨਾਮ ਹੋਇਆ, 10 ਲੱਖ ਇੱਕ ਇਨਾਮ ਹੋਇਆ। ਤੁਸੀਂ ਇਸ ਤਰ੍ਹਾਂ ਕਰਕੇ 10 ਵਾਲੀ ਕਾਪੀ ਮਾਰਨੀ ਆ। ਮੈਂ ਮੋਟਰਸਾਈਕਲ ਤੇ ਆਉਣਾ, ਕੱਲਾ ਕੱਲਾ ਨੋਟ ਚੁੱਕਾਂਗਾ, ਥੱਲੇ ਨਹੀਂ ਡਿੱਗਣ ਦਿਆਂਗਾ ਮੋਟਰਸਾਈਕਲ ਤੇ। ਉਹ ਤੂੰ ਫਿਰ ਵੀਲੀਆਂ ਨਹੀਂ ਤੂੰ ਚੁੱਕਣਾ ਜ਼ਰਾ, ਤੂੰ ਕੋਲਾ ਕੋਲਾ ਤੇ ਮਗਰ ਰਿਹਾ, ਐਵੇਂ ਚਪੇੜਾ ਲਗਾਈ। ਦੂਸਰਾ ਆ ਨੋਟ ਤੂੰ ਚੁੱਕਦਾ ਹੈ? ਹਾਂਜੀ ਅੱਖ ਨਾਲ। ਆਹੋ ਉਹਦੇ ਕੋਲ ਪੈਸੇ ਫੜ, ਉਹਨੂੰ ਪੈਸੇ ਕਿੱਥੇ ਹੈ? ਐਟਮ ਆ, ਗੇਮ ਆ। ਅੱਛਾ ਅੱਖ ਦੇ ਨਾਲ ਨੋਟ ਚੁੱਕਦਾ ਵਾ, ਅੱਖ ਭਰ ਕੇ, ਉਹ ਕੀ ਕਹਿੰਦੇ ਨੇ, ਪੂਰੀ ਨਹੀਂ ਅੱਖ ਅੱਖ ਚਮਕਣ ਤੋਂ ਪਹਿਲਾਂ ਹਾਂ ਚੁੱਕ ਲੈਂਦਾ ਹੈ ਨੋਟ ਅੱਖ ਨਾਲ। ਉਹ ਇਹ ਯਾਰ- ਅੱਖ ਨਾਲ ਨਹੀਂ ਚੁੱਕਦਾ, ਇਹ ਅੱਖ ਨਾਲ ਵੇਖਦਾ ਵਾ ਕਿ ਉਹਦੀ ਅੱਖ ਤੇ ਨਹੀਂ ਵੇਖ ਰਹੀ, ਤੇਰੀ ਅੱਖ ਐਨ ਹੁੰਦੀ ਆ, ਅੱਖ ਨਾਲ ਇੱਧਰ ਵੇਖਦਾ ਵਾ ਤੇ ਅੱਖ ਨਾਲ ਨੋਟ ਚੁੱਕ ਲੈਂਦਾ। ਜਾਨੀ ਸਾਹਿਬ ਮੇਰੀ ਗੱਲ ਨੂੰ ਫੋਲੋ ਕਰੋ। ਤੁਸੀਂ ਹੁਣ ਮੌਤ ਦਾ ਜਿਹੜਾ ਗੋਲਾ ਲੱਗਦਾ, ਉਹ ਚ ਮੋਟਰਸਾਈਕਲ ਘੁੰਮਦੀ ਦੇਖੀ, ਜੀ ਉੱਤੇ ਬੰਦਾ ਬੈਠਾ ਹੁੰਦਾ। ਉਹ ਇੱਕ ਮਖਸੂਸ ਜਗ੍ਹਾ ਵਾ, ਹਾਂਜੀ ਉਹ ਸੜਕਾਂ ਤੇ ਨਹੀਂ ਕਿਸੇ ਦੀ। ਅਗਰ ਉਹ ਕਰਦੇ ਨੇ, ਉਹ ਆਪਣਾ ਉੱਥੇ ਮੌਤ ਦਾ ਖੂਹ ਲੱਗਾ ਵਾ, ਉਹਨਾਂ ਨੇ ਵੀ ਕੋਈ ਸੇਫਟੀ ਕੀਤੀ ਹੁੰਦੀ ਆ, ਔਰ ਉਹ ਬਹੁਤ ਜ਼ਿਆਦਾ ਖਤਰਨਾਕ। ਤੁਸੀਂ ਤੁਰੇ ਜਿਹਦੇ ਮਾਈ ਚੁੱਕ ਜੋ
ਅਗਲੀ ਦਾ ਦਿਲ ਕਰੇ ਹਾਂ 60 ਸਾਲ ਦੀ ਜ਼ਿੰਦਗੀ ਹੋਵੇ, ਕਿੰਨਿਆਂ ਦੀ ਉਹ ਮਾਂ ਹੋਵੇ, ਕਿੰਨਿਆਂ ਦੀ ਦਾਦੀ ਨਾਨੀ ਹੋਵੇ, ਬਹੁਤ ਸਹੀ ਗੱਲ ਤੁਸੀਂ ਜਾ ਕੇ ਮਾਈ ਪਿੱਛੋਂ ਚੁੱਕ ਕੇ ਤੇ ਇੱਧਰ ਕੁਲਫੀਆਂ ਲਈ ਰੇੜੀ ਤੇ ਸਿੱਟ ਜਾਓ। ਉਹ ਮਾਈ ਐਵੇਂ ਆਪ ਚੁੱਪ ਜਾ, ਤੁਸੀਂ ਵੱਜਣਾ ਜਾ ਕੇ ਬਿਜਲੀ ਵਾਲੇ ਖੰਭੇ 'ਚ। ਅੱਜ ਤੱਕ ਨਹੀਂ ਵੱਜਾ। ਅਸੀਂ ਹਫਾਸੀ ਚੀਜ਼ਾਂ ਪਾਈਦੀਆਂ, ਇੱਥੇ ਮੈਂ ਗੋਡਾ ਪਾਉਣਾ, ਹੈਲਮਟ ਪਾਉਣਾ। ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਖੂਹ ਵਾਲੀ ਘਰ ਮੋਟਰਸਾਈਕਲ, ਰਾਸ਼ਨ ਕਿਉਂ ਨਹੀਂ ਪਾਉਂਦਾ, ਬਿੱਲ ਦੇ ਪੈਸੇ ਕਿਉਂ ਨਹੀਂ ਪਾਉਂਦਾ ਕਿਸੇ ਦੀ ਜੇਬ 'ਚ, ਉਹ ਇਹ ਕਿਉਂ ਨਹੀਂ ਕਰਦਾ? ਕਿੱਡੇ ਤੁਸੀਂ ਲਫੈਂਡਰ ਲੋਕ ਹੋ। ਇਹਦੀ ਇੱਕ ਅੱਖ ਦਾ ਨੋਟ ਚੋ ਗਿਆ ਵਾ, ਉਹ ਭਲਾ ਕਿਦਾਂ? ਇਹਨੇ ਕਿਤੇ ਇੱਕ ਬੰਦੇ ਨੇ ਨਵਾਂ ਨੋਟ ਸੁੱਟਿਆ, ਉਹ ਕਿਤੇ ਪਿੰਨ ਵੀ ਲੱਗੀ ਸੀ ਉਹਨੂੰ ਨਵੇਂ ਦੀ, ਇਹਨੇ ਅੱਖ ਨਾਲ ਚੁੱਕਿਆ, ਉਹ ਭਾਈ ਪਿੰਨ ਪੂਰੀ ਇੱਥੇ ਹੀ ਵੈਲਡ ਹੋ ਗਈ। ਬਾਅਦ ਕੇ ਉਹ ਮੇਰੇ ਅੱਖ ਨੂੰ, ਉਹ ਮੇਰੇ ਅੱਖ ਨੂੰ ਕਿੱਦਾਂ ਕਰਦਾ? ਇਹਦੇ ਵੱਡੇ 3 ਭਰਾ ਐਕਸੀਡੈਂਟ ਨਾਲ ਮਰੇ ਨੇ ਵੀਲਿੰਗ ਕਰਦੇ, ਇਹ ਰੌਕੀ ਸਾਹਿਬ ਦੇ। ਤੂੰ ਵੀ ਇਦਾਂ ਹੀ ਮਰਨਾ ਹੀ। ਤੇ ਕਹਿੰਦਾ ਉਹਨਾਂ ਦੀ ਇਸ ਤਰ੍ਹਾਂ ਆਈ ਸੀ, ਉਹਨਾਂ ਦੀ ਲਿਖੀ ਇਸ ਤਰ੍ਹਾਂ ਸੀ, ਉਹਨਾਂ ਦਾ ਟਾਈਮ ਪੂਰਾ ਹੋ ਗਿਆ। ਦੱਸੋ ਜਾਨੀ ਸਾਹਿਬ ਇਹ ਉਹ ਖੁਦਕੁਸ਼ੀ ਨਹੀਂ, ਸੁਸਾਈਡ ਨਹੀਂ? ਸੁਸਾਈਡ ਮੈਂ ਹਾਂਜੀ। ਤੁਹਾਨੂੰ ਦੱਸ ਰਿਹਾ ਸੀ, ਅਰਜ਼ ਕਰ ਰਿਹਾ ਸੀ, ਉਹ ਮੌਤ ਦੇ ਗੋਲੇ ਦੇ ਵਿੱਚ ਇੱਕ ਬੰਦਾ ਉੱਤੇ ਬੈਠ ਕੇ ਮੋਟਰਸਾਈਕਲ ਘੁਮਾਉਂਦਾ ਵਾ ਨਾ, ਇਹ ਬਹੁਤ ਗਲਤ ਹਰਕਤ ਵਾ। ਇਦਾਂ ਨਹੀਂ ਹੋਣਾ ਚਾਹੀਦਾ। ਮੈਂ ਮੋਟਰਸਾਈਕਲ ਉੱਪਰ ਬੈਠ ਕੇ ਘੁਮਾਵਾਂਗਾ, ਮੋਟਰਸਾਈਕਲ ਘੁੰਮਦੀ ਰਹੇਗੀ, ਮੈਂ ਘਰ ਆ ਜਾਵਾਂਗਾ, ਰੋਟੀ ਖਾਵਾਂਗਾ, ਨੀਂਦ ਪੂਰੀ ਕਰਾਂਗਾ, ਲੇਕਿਨ ਮੋਟਰਸਾਈਕਲ ਉੱਥੇ ਘੁੰਮਦੀ ਰਹੇਗੀ, ਮੈਂ ਤੁਹਾਨੂੰ ਕਰਕੇ ਦਿਖਾਵਾਂਗਾ। ਇਹ ਆਜ਼ਾਦ ਮੇਰੇ ਕੋਲ ਆ। ਅੱਛਾ ਜੀ, ਮੋਟਰਸਾਈਕਲ ਘੁੰਮਦੀ ਰਹੇ। ਹਾਂਜੀ, ਮੋਟਰਸਾਈਕਲ ਕਿਤੇ ਬਾਵਰੋਲ ਛੱਡ ਦੇਣੀ ਤੂੰ, ਮੋਟਰਸਾਈਕਲ ਘੁੰਮਦੀ ਇਹ ਰਹੇ। ਹੁਨਰ ਵਾ। ਇਹ ਜਨਾਬ ਇਹ ਭਰਜਾਈ ਨੂੰ ਕੱਲੀ ਨੂੰ ਘਲਾ ਦਿੰਦੇ ਮੋਟਰਸਾਈਕਲ ਸਟਾਰਟ ਕਰਕੇ, ਉਹ ਸੋਹਰਿਆਂ ਦੇ ਫਿਰ ਪੂਰੀ ਆਉਂਦੀ ਮੇਕਿਆਂ। ਅੱਛਾ, ਇੱਕ ਮੋਟਰਸਾਈਕਲ ਦੂਜੀ ਉਹ ਗ੍ਰੈਵਿਟੀ ਵਾਲੀ, ਹਾਂਜੀ ਹਾਂਜੀ ਜੀ, ਉਹ ਇੱਕ ਮੋਟਰਸਾਈਕਲ ਆਈ ਆ, ਉਹ ਇਧਰ ਨੂੰ ਡਿੱਗਦੀ ਨਹੀਂ, ਦੇਖਦੀ ਨਹੀਂ ਹੈਗੀ। ਔਰ ਉਹ ਉਹਦੇ ਤੇ ਉਹ ਲਾ ਦਿੰਦੇ ਨੇ ਨੈਵੀਗੇਸ਼ਨ, ਹਾਂਜੀ ਉਹ ਆਪੇ ਜਾ ਕੇ ਸਾਰੇ ਕੰਮ ਕਰ। ਉਹ ਆ ਇਹਦੇ ਕੋਲ। ਤੁਸੀਂ ਗੱਲ ਨੂੰ ਫੋਲੋ ਨਹੀਂ ਕਰ ਰਹੇ। ਇਹ ਹੁਨਰ ਵਾ, ਇਹ ਤੁਹਾਨੂੰ ਚਾਹੀਦਾ ਤੁਸੀਂ ਆਪਣੇ ਬੱਚਿਆਂ ਨੂੰ ਸਿਖਾਓ। ਇਹਦੀਆਂ ਬਾਕਾਇਦਾ ਕਲਾਸਾਂ ਹੋਣੀਆਂ ਉਹ ਚਾਹੀਦੀਆਂ। ਦੌਰ ਫਿੱਟੇ ਤੇਰਾ ਬੱਚਿਆਂ ਨੂੰ ਸਿਖਾਓ, ਕਲਾਸਾਂ ਹੋਣਾ। ਖਬਰਦਾਰ ਕਿਸੇ ਨੇ ਇਹੋ ਜਿਹੀ ਹਰਕਤ ਕੀਤੀ ਤੇ ਇਹ ਅੱਗੇ ਨਹੀਂ ਆਉਣਾ ਬੱਚਿਆਂ ਨੇ। ਹਾਂਜੀ ਅੱਗੇ ਗੱਡੀ ਆਉਂਦੇ ਨੇ ਬੱਚੇ, ਹਾਂਜੀ ਪਤਾ ਨਹੀਂ, ਮੈਂ ਤਾਂ ਨਹੀਂ ਅੱਜ ਤੱਕ ਦੇਖੇ। ਅਗਰ ਮੇਰੇ ਅੱਗੇ ਬੱਚੇ ਆਏ ਨੇ ਕਈ। ਤੂੰ ਨਾ ਚੁੱਪ ਤਦੀ ਤੇ ਕਰਕੇ ਤੇਰੇ ਵੱਡੇ ਭਰਾਵਾਂ ਨੂੰ ਵੀ ਛਿੱਤਰ ਪਏ ਨੇ, ਜੇਲਾਂ ਕੱਟੀਆਂ ਨੇ। ਕਿੱਡਾ ਅੱਛਾ ਸੋਹਣਾ ਮੁੰਡਾ ਸੀ ਉਹ ਹਸਨ, ਜਿਹੜਾ ਪਾਕਿਸਤਾਨ ਦਾ। ਹਾਂਜੀ ਹਾਂਜੀ, ਉਹਦਾ ਨਾਮ ਸੀ। ਹਾਂ, ਕੀ ਬਣਿਆ, ਕਿੱਥੇ ਗਿਆ? ਉਹ ਕੰਮ ਗਿਆ, ਹੁਣ ਆ ਜਾਂਦਾ ਘੰਟੇ ਤੱਕ। ਕੰਮ ਨਹੀਂ। ਕਿੱਡਾ ਉਹ ਜਿੱਥੇ ਕੰਮ ਚਲਾ ਗਿਆ ਉੱਥੇ, ਹਾਂਜੀ, ਐਡਾ ਉੱਥੇ ਸੋਹਣਾ ਮਗਰ ਜਵਾਨ ਤੁਸੀਂ ਮੁੰਡਾ। ਜਾਣਾ ਵਾ। ਜਾਨੀ ਸਾਹਿਬ ਅਸੀਂ ਅੱਛਾ ਦੇਖੋ, ਮੇਰੀ ਗੱਲ ਸੁਣੋ ਯਾਰ, ਤੁਸੀਂ ਕੋਈ ਕੰਮ ਕਰਦੇ, ਤੁਸੀਂ ਮਰਦੇ ਹੋ ਨਾ, ਤੁਹਾਡੀ ਲਿਖੀ ਹੈ ਤੇ ਤੁਹਾਨੂੰ ਸ਼ਹਾਦਤ ਦਾ ਵੀ ਰੁਤਬਾ ਮਿਲਦਾ। ਸ਼ਹੀਦ ਇੱਥੇ ਤੱਕ ਨੇ ਐਕਸੀਡੈਂਟ 'ਚ ਵੀ ਜਿਹੜਾ ਮਰ ਜਾਂਦਾ ਨਾ, ਉਹਨੂੰ ਵੀ ਉਹ ਵੀ ਇੱਕ ਸ਼ਹੀਦ ਦਾ ਇੱਕ ਰੁਤਬਾ ਵਾ। ਹਾਂਜੀ ਮਤਲਬ ਉਹਦੀ ਇੱਕ ਕੈਟਾਗਰੀ ਹੈ, ਜਿਹੜਾ ਵਿਚਾਰਾ ਇਸ ਤਰ੍ਹਾਂ ਭੁੱਖੇ ਅਗਰ ਤੁਸੀਂ ਮਰ ਗਏ ਜਾਂ ਕੋਈ ਇਸ ਤਰ੍ਹਾਂ ਦਾ, ਇਹ ਕਾਫੀ। ਲੇਕਿਨ ਅੱਛਾ ਕੁਛ ਕਰਦੇ, ਕ੍ਰਿਕਟ ਖੇਡਦੇ, ਚਲੋ ਜੀ ਕ੍ਰਿਕਟ ਖੇਡਦੇ ਆ, ਗਰਾਊਂਡ ਦੇ ਵਿੱਚ ਹਾਰਟ ਅਟੈਕ ਹੋਇਆ, ਤਾਂ ਯਾਰ ਬੰਦਾ ਬੜਾ ਅੱਛਾ ਯਾਦ ਕਰਦੇ। ਪੇਟ ਦੀ ਬਿਮਾਰੀ ਨਾਲ ਮਰਨਾ। ਨਹੀਂ ਗੇਮਸ ਦੇ ਵਿੱਚ, ਗੇਮਸ ਤੁਸੀਂ ਮਤਲਬ ਤੁਸੀਂ ਫੁੱਟਬਾਲ ਕੱਢਣ ਫੌਤ ਹੋ ਗਏ, ਕੋਈ ਜਾਨ ਨਿਕਲ ਗਈ। ਹਾਕੀ ਬੜੇ ਕਲਿੱਪ ਵੀ ਨੇ YouTube ਤੇ, ਜਿਹੜੇ ਰੈਸਲਰ ਲੜਦੇ ਕਈ ਵਿਚਾਰੇ ਵੇਟ ਚੱਕਣ ਵਾਲੇ ਚਲੋ ਯਾਰ, ਉਹ ਇੱਕ ਕਿਸੇ ਨੂੰ ਨੁਕਸਾਨ ਤਾਂ ਨਹੀਂ ਨਾ। ਇਹ ਜਿੱਦਾਂ ਮਰਦੇ ਨੇ, ਇਹਨਾਂ ਦੇ ਪਿੱਛੋਂ ਵੀ ਯਾਦ ਕਰਨ ਵਾਲੇ ਉਹਨਾਂ ਨੂੰ ਕਿੱਦਾਂ ਯਾਦ ਕਰਦੇ ਹੋਣਗੇ? ਮੇਰਾ ਮੁੰਡਾ ਤੁਸੀਂ ਇਹ ਦੇਖੋ, ਤੁਸੀਂ ਦੁਨੀਆ ਤੇ ਜਿੰਨੀ ਦੇਰ ਜ਼ਿੰਦਾ ਹੋ ਓਨੀ ਦੇਰ ਵੀ ਤੁਹਾਡੀ ਕੁੱਤਿਆਂ ਜੀ। ਹਾਂਜੀ ਠੀਕ ਹੈ ਜੀ। ਔਰ ਜਦੋਂ ਤੁਸੀਂ ਅਗਰ ਖੁਦਾ ਨਾ ਖਾਸ ਉਸ ਹਾਦਸੇ 'ਚ ਮਰ ਗਏ, ਤੇ ਬਾਅਦ 'ਚ ਵੀ ਕਿਸੇ ਨੇ ਚੰਗੇ ਅਲਫਾਜ਼ਾਂ ਦੇ ਯਾਦ ਨਹੀਂ ਕਰਨਾ। ਹਰ ਬੰਦੇ ਦੇ ਮੂੰਹੋਂ ਨਿਕਲਣਾ ਚੰਗਾ ਹੋਇਆ, ਇਹਦੀਆਂ ਕਰਤੂਤਾਂ ਇਦਾਂ ਦੇ, ਮਰਨਾ ਹੀ ਸੀ ਨੇ, ਅੱਜ ਨਹੀਂ ਤੇ ਕੱਲ ਮਰਨਾ ਹੀ ਸੀ ਜੀ। ਯਾਨੀ ਤੁਸੀਂ ਯਾਰ ਮੇਰੇ ਵੀਰੋ ਪੁੱਤਰੋ ਭਰਾਵੋ, ਤੁਸੀਂ ਇਹ ਦੇਖੋ, ਸ਼ੌਕ ਆਪਣਾ ਤੁਸੀਂ ਪੂਰਾ ਕਰਦੇ ਹੋ, ਲੇਕਿਨ ਇੱਕ ਲਮਹੇ ਲਈ ਇਹ ਸੋਚੋ ਕਿ ਅਸੀਂ ਜਿਹੜਾ ਕਰ ਰਹੇ ਹਾਂ, ਇਹ ਮੁਆਸ਼ਰੇ 'ਚ ਸਾਡੀ ਕੀ ਆ ਰਿਸਪੈਕਟ। ਔਰ ਅਗਰ ਖੁਦਾ ਨਾ ਖਾਸਤਾ ਅਸੀਂ ਇਹਦੇ 'ਚ ਜਾਂ ਬਹੱਕ ਹੋ ਗਏ ਕਿਤੇ, ਆਪ ਹੀ ਅਗਲੇ ਨੂੰ ਤਾਂ ਮਾਰਨਾ ਹੀ ਮਾਰਨਾ, ਤੇ ਬਾਅਦ 'ਚ ਸਾਨੂੰ ਕਿੰਨਾ ਲਫ਼ਜ਼ਾਂ ਨਾਲ ਯਾਦ ਕੀਤਾ ਜਾਏਗਾ। ਦੋਵੇਂ ਪਾਸੇ ਹੀ, ਯਾਨੀ ਜ਼ਿੰਦਗੀ ਵੀ ਤੇ ਮੌਤ ਵੀ, ਦੋਵਾਂ ਪਾਸੇ ਹੀ ਮਤਲਬ ਕਿ ਹਿਸਾਬ ਲਾ ਲਓ ਵੀ ਕੀ। ਹਾਂਜੀ ਜਾਨੀ ਸਾਹਿਬ ਤੇ ਯਾਰ ਨਾ ਕਰੋ ਯਾਰ, ਤੁਹਾਡੀ ਵਾਕਈ ਸਹੀ ਗੱਲ ਆ ਤੁਹਾਡੀ। ਤੁਸੀਂ ਨਾ ਮੇਰੀਆਂ ਅੱਖਾਂ ਨਾ ਖੋਲਤੀਆਂ ਵਾ। ਇਹ ਇਸ ਤਰ੍ਹਾਂ ਪਰ ਨਾ ਕਰੋ, ਆ ਫੀਲਿੰਗ ਨਾ ਕਰੋ। ਜਾਨੀ ਸਾਹਿਬ ਤੁਹਾਡੀ ਗੱਲ ਬੜੀ ਅੱਛੀ ਆ। ਯਾਰ ਇੱਕ ਮਿੰਟ ਯਾਰ, ਤੂੰ ਸੌਣ ਕਾਤੋਂ ਦਿਆਂ? ਫੜ ਲੈ। ਆਹੋ, ਤੈਨੂੰ ਕਿਦਾਂ ਲੱਗਾ ਸੌਣ ਦਿਆ? ਉੱਥੇ ਬੈਠਾ ਹੀ ਐ ਹੀ ਗੁੰਮ ਕਰੀ। ਅੱਛਾ ਜੀ, ਚਲੋ ਜੀ। ਸੌਣ ਨੇ ਸੀ ਡਿਆ, ਖੁਰਕਣ ਡਿਆ ਸੀ। ਚੱਲ ਅੱਛਾ ਜੀ, ਜਾਨੀ ਸਾਹਿਬ ਤੁਹਾਡੀ ਗੱਲ ਬਹੁਤ ਅੱਛੀ ਲੱਗੀ ਮੈਨੂੰ। ਚੱਲ ਮਿੱਠੇ ਗਾਂ ਚਵਲ ਮਾਰਦੇ ਤੇ ਬੇੜ ਕਰ ਏਡੀਆਂ ਲੰਬੀਆਂ ਲੈਣਾ, ਫਿਰ ਤੁਹਾਨੂੰ ਨਹੀਂ ਪਤਾ। ਰੌਕੀ ਹਾਂਜੀ ਹੁਣ ਘਰ ਪਰੋਣੇ ਬੈਠੇ ਆ ਪੋਣਾ ਲੈ ਕੇ ਰੋਟੀਆਂ ਵਾਸਤੇ, ਤੋਤੇ ਬੰਨਿਆ ਸਿਰ ਤੇ। ਪੋਣਾ ਨਹੀਂ ਅੱਛਾ ਜੀ, ਰੌਕੀ ਸਾਹਿਬ ਦੱਸੋ। ਤੁਸੀਂ ਮੇਰੀਆਂ ਅੱਖਾਂ ਖੋਲਤੀਆਂ। ਹਾਂ, ਵਾਕਈ ਸਹੀ ਗੱਲ ਆ। ਇਹ ਜਿਹੜਾ ਖੇਲ ਆ ਨਾ, ਇਹ ਨਹੀਂ ਸਹੀ, ਇਹ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ। ਹਾਂ, ਲਿਹਾਜ਼ਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵਾਂ ਹਾਂ। ਕਿ ਮੈਂ 10 ਸਾਲਾਂ ਬਾਅਦ ਛੱਡ ਦਿਆਂਗਾ। ਹੈਲੋ ਸੁਣਾਓ। ਯਾਰ ਤੂੰ ਮੇਰੇ ਲੋ ਭਾਈ 50 ਸਾਲ ਨਾਲ, ਚਲੋ ਤੈਨੂੰ ਇਹ ਕੀ ਗਰੰਟੀ ਹੈ ਕਿ 10 ਸਾਲ ਤੂੰ ਜ਼ਿੰਦਾ ਰਹੇਗਾ? ਤੈਨੂੰ ਕੀ ਪਤਾ, ਤੂੰ ਹੁਣੇ ਬਾਹਰ ਜਾ ਕੇ ਕਿਤੇ ਟਰਾਲੇ 'ਚ ਵੱਜ ਜਾਏ,
ਤੈਨੂੰ ਇਹ ਕੀ ਗਰੰਟੀ ਹੈ ਕਿ 10 ਸਾਲ ਤੂੰ ਵੀਲਿੰਗ ਕਰਦਾ ਰਹੇਗਾ ਤੇ ਤੇਰੀ ਕਿਤੇ 19 ਕੀ ਨਹੀਂ ਹੋਏਗੀ ਤੇਰੇ ਨਾਲ, ਇਹ ਦੱਸ। ਜਾਨੀ ਸਾਹਿਬ ਦੇਖੋ, ਮੈਂ ਲਿਆ ਹੋਇਆ ਪਲਾਟ ਕਿਸ਼ਤਾਂ ਤੇ, ਉਹਦੀਆਂ 2 ਕਿਸ਼ਤਾਂ ਮੈਂ ਦਿੱਤੀਆਂ, ਉਹ 15 ਸਾਲਾਂ 'ਚ ਨਿਲ ਹੋਣੀਆਂ, ਮੈਨੂੰ ਪਤਾ ਨਹੀਂ ਮੈਂ ਦੇ ਕੇ ਮਰਨਾ ਵਾ। ਨਾਲੇ ਦੂਸਰੀ ਗੱਲ, ਜੇ ਤੁਹਾਨੂੰ ਮੇਰਾ ਇੰਨੇ ਡਰ ਵਾ, ਤੁਸੀਂ ਮੈਨੂੰ ਇੱਥੇ ਹੀ ਗਾਲਾਂ ਘੁੱਟ ਕੇ ਮਾਰ ਦਿਓ। ਲਓ ਜੀ, ਜਿੰਨੇ ਲੰਬੀ ਜ਼ਿੰਦਗੀ ਜੀਣੀ ਨਾ, ਪਲਾਟ ਲੈ ਲਓ ਕਿਸ਼ਤਾਂ ਦੇ। ਯਾਰ ਕੈਸੀ ਅਜੀਬ ਸੋਚ ਹੈ ਕੋਈ ਬੰਦਾ ਕਹੇ ਡਾਕਟਰ ਸਾਹਿਬ, ਡਾਕਟਰ ਜਵਾਬ ਦੇ ਦਿੰਦੇ, ਉਹ ਕਹੇ ਭਾਜੀ ਇਹ ਤੇ ਜਵਾਬ ਇਹ ਮਾਰ ਹੀ ਨਹੀਂ ਸਕਦਾ, ਅਸੀਂ ਪਲਾਟ ਲਿਆ ਕਿਸ਼ਤਾਂ। ਇਦਾਂ ਦੇ ਬੰਦੇ ਜੱਗ ਕੱਲ ਮੈਂ ਤੇ ਵਾਸ਼ਿੰਗ ਮਸ਼ੀਨ ਲਈ ਹਲੇ ਤੇ ਮੈਂ ਬੜਾ ਜੀਣਾ ਲੈ। ਨਾਲੇ ਜਾਨੀ ਸਾਹਿਬ, ਜਦੋਂ ਮੈਂ ਘਰੋਂ ਵੀਲ ਤੇ ਨਿਕਲਦਾ ਨਾ, ਗੇਮ ਤੇ ਨਿਕਲਦਾ ਵਾ, ਜਿਨ੍ਹਾਂ ਕੋਲ ਮੈਂ ਪੈਸੇ ਲਿਓ ਦੁਆਵਾਂ ਹੀ ਇੰਨੀਆਂ ਕਰਦੇ, ਮੈਨੂੰ ਮੌਤ ਆ ਨਹੀਂ ਸਕਦੀ। ਕੰਮ ਕੀ ਕਰਦਾ ਤੂੰ? ਇਹ ਸਿਰਫ ਜੀ ਵੀਲਿੰਗ ਕਰਦਾ ਤੇ ਨਾਲ ਸ਼ਾਵਾਂ ਚੁੱਕਦਾ, ਕਿਸੇ ਦਾ ਅਦਰਕ ਚੁੱਕ ਲਿਆ, ਲਸਣ ਚੁੱਕ ਲਿਆ, ਗੰਢੇ ਚੁੱਕ ਲਏ, ਕਿਸੇ ਕੋਲ ਕੁਛ ਤੇ ਇਦਾਂ ਹੀ ਘਰ ਚਲਾਓ। ਇਸ ਕਿਸਮ ਦੀ ਉਹ ਕਈ ਬੰਦੇ ਸੋਟੀ ਫਸਾਉਂਦੇ ਨਾ। ਹਾਂਜੀ, ਇਹ ਮੁਗਲਪੁਰੇ ਮੈਂ ਆਪਣੀਆਂ ਇਹਨਾਂ ਨੇਕ ਅੱਖਾਂ ਨਾਲ ਦੇਖਿਆ ਤੁਸੀਂ ਵੈਸੇ ਹੀ ਕਹਿ ਦਿਓ ਅੱਖਾਂ ਨਾਲ, ਉਹ ਸਿਆਪੀ ਸਮਝ ਲੈ। ਉਹ ਕਿ ਮੁਗਲਪੁਰਾ ਲਿੰਕ ਰੋਡ ਸਰ ਐਤਵਾਰ ਵਾਲੇ ਦਿਨ ਸਵੇਰ ਤੁਸੀਂ 6-7 ਵਜੇ ਜਾਓ ਉੱਥੇ, ਅੱਜ ਵੀ ਮੇਰਾ ਹਾਲ ਹੋਏਗਾ, ਤੇ ਉੱਥੇ ਵੀਲਰ ਲਿੰਕ ਰੋਡ ਦੇ ਉੱਪਰ, ਤੇ ਪੁਲਿਸ ਵੀ ਉੱਥੇ ਹੁੰਦੀ, ਡਾਲੇ ਵੀ ਖੜੇ ਹੁੰਦੇ, ਪੁਲਿਸ ਮਗਰ ਅੱਗੇ ਗਈ, ਯਾਨੀ ਉੱਥੇ ਇੱਕ ਉਹ ਜਿਹੜਾ ਕੀ ਉਹਨੂੰ ਕਹਿੰਦੇ, ਚੋਰ ਮਚੋਲੀ, ਗੋਲ ਚੱਲਦੀ ਆ, ਅੱਖ ਮਚੋਲੀ, ਆਹੋ ਛੋਣ ਛਪਾਈ, ਚੋਰ ਸਪਾਈ, ਚੋਰ ਛਪਾਈ ਤੇ ਛੂਣ ਛਪਾਈ, ਉਹ ਪੁਲਿਸ ਦੀ ਤੇ ਵੀਲਰਾਂ ਦੀ ਹੋ ਰਹੀ ਹੁੰਦੀ, ਔਰ ਉਹ ਚੇਦਾ ਕਰ ਰਹੇ ਹੁੰਦੇ ਪੁਲਿਸ ਵਾਲਿਆਂ ਦਾ। ਹਾਂਜੀ, ਤੇ ਇਹ ਮਤਲਬ ਦੇਖੋ ਕਿਹੜੇ ਬਦਬਖਤ ਲੋਕ ਨੇ ਯਾਰ। ਜਾਨੀ ਸਾਹਿਬ ਤੁਸੀਂ ਇਹ ਦੇਖੋ, ਪਾਵਿਆਂ ਵਾਲੇ, ਇਹਦਾ ਵੱਡਾ ਭਰਾ ਕਿ ਇਹਦੀ ਫੁੱਫੀ ਦਾ ਮੁੰਡਾ, ਇੰਜ ਨਾਸ਼ਤਾ ਇੱਕ ਬੰਦੇ ਨੇ ਲਾਇਆ ਪਾਵਿਆਂ ਦਾ, ਅਗਲਾ ਵੀਲ ਸਿੱਧਾ ਉਹਦੇ ਵਿੱਚ ਹੀ ਲਾਤਾ, ਉਹਦੇ ਪਤੀਲੇ 'ਚ। ਬਾਅਦ ਵਿੱਚ ਉਹਨੇ ਟਾਇਰ ਕੱਢਿਆ ਤੇ ਟਾਇਰ ਨੂੰ ਮੁਰਗੀਆਂ ਲਾ ਲਾ। ਬਾਅਦ 'ਚ ਉਹਨੇ ਜਿਹੜਾ ਚੰਬਿਆ, ਹਾਂਜੀ, ਜਿਹੜਾ ਪਾਵੇ ਨੇ ਪਤੀਲਾ ਲਾਇਆ, ਉਹ ਬੰਦਾ ਪਾਗਲ ਸੀ। ਸਹੀ। ਉਹ ਸਾਰੇ ਰਾਹ 'ਚ ਅਗਲਾ ਟਾਇਰ ਭਾਈ ਤਿਲਕ ਨਾਲ ਇਦਾਂ ਕਰਦਾ ਜਾਵੇ ਭਾਈ, ਹਾਂ, ਦਿਮਾਗ ਖਰਾਬ। ਤੁਸੀਂ ਇਹ ਦੇਖੋ ਉਹ ਫੈਸਲਾ, ਤੁਸੀਂ ਕੀ ਦੇਖਿਆ, ਬੜਾ ਪੱਕੇ ਪੈਂਚਰ ਦਾ ਮੂੰਹ ਹੈਗਾ, ਹੋਰ ਗੱਲ ਤੈਨੂੰ ਇੱਥੇ ਤਾਂ ਬੰਦਾ ਜੈਕ ਦਾ ਤੇਲ ਪੀ ਜਾਂਦਾ ਵਾ। ਸਹੀ ਗੱਲ ਯਾਰ। ਫੈਸਲਾਬਾਦ ਕੀ ਹੁੰਦਾ? ਫੈਸਲਾਬਾਦ ਲਾਹੌਰ ਦਾ ਸਫ਼ਰ 2 ਘੰਟਿਆਂ ਦਾ ਵਾ, 20 ਮਿੰਟਾਂ 'ਚ ਗਿਆ ਵਾ, ਵੀਲੀ ਮਾਰਦਾ। 20 ਮਿੰਟਾਂ 'ਚ ਉਹ ਬੀਹਾਂ ਕਿੰਨੇ, ਮਤਲਬ 32 ਤੇ ਕਿਹਨੂੰ ਬਿਠਾ ਕੇ ਲੈ ਗਿਆ, ਕਈਆਂ ਨੂੰ ਵਿੱਚ ਰੋਲ ਗਿਆ, ਉਹ ਨਹੀਂ ਪਤਾ। ਓਏ ਬੇਟਾ 20 ਮਿੰਟਾਂ ਦਾ ਤੇ ਜਹਾਜ਼ ਦਾ ਸਫ਼ਰ ਨਹੀਂ ਹੈਗਾ ਫੈਸਲਾਬਾਦ ਉੱਥੇ। ਜਾਨੀ ਸਾਹਿਬ ਮੈਂ ਲੈ ਗਿਆ ਫਾਂਡਾ ਟਾਈਮ ਵਿੱਚ ਸ਼ੂਟਰ 200 ਦੀ ਸਪੀਡ ਅੱਛਾ, ਤੇ, ਐਡੇ ਅਸੀਂ ਮਸਤ ਨਹੀਂ ਬੈਠੇ ਇੱਥੇ। ਹਾਂਜੀ, ਮੈਂ ਵਿੱਚੋਂ ਗਿਆ ਨਾ। ਆਹ ਤੂੰ ਵਿੱਚੋਂ ਛੱਡ, ਇਸ ਗੱਲ ਨੂੰ ਵਿੱਚੋਂ ਕੱਢ ਦੇ ਤੂੰ। ਤੁਸੀਂ ਜੇ ਕੋਈ ਬਣਦੀ ਜੁੜਦੀ ਗੱਲ। ਦੂਸਰਾ ਉਸਤਾਦ ਜੀ, ਇਹ ਇੱਕ ਸਵਾਲ ਆ, ਜਿਹੜੇ ਇਹ ਲੋਕ ਹੁੰਦੇ ਨੇ, ਇਹਨਾਂ ਨੇ ਕੋਈ ਵਸੀਅਤ ਜਾਂ ਕੋਈ ਐਸੀ ਕਿਸੇ ਕੋਈ ਗਵਰਨਮੈਂਟ ਨੂੰ, ਜਿਵੇਂ ਅਸੀਂ ਕਹਿ ਦਿੰਦੇ ਕਿ ਯਾਰ ਮੈਂ ਕੱਲ ਨੂੰ ਮਰ ਜਾਂ ਤੇ ਮੇਰਾ ਕਤਲ ਕਿਸੇ ਤੇ ਨਹੀਂ, ਹਾਂ, ਇਹ ਕੋਈ ਇਹਨਾਂ ਨੇ ਕੀਤਾ ਹੁੰਦਾ ਵਾ, ਜਾਂ ਇਹ ਨਹੀਂ ਯਾਰ, ਇਹ ਬੇਸਿਕਲੀ ਇਹ ਇੱਕ ਨਾ ਸਾਈਕੀ ਹੈ ਬਸ। ਇੱਕ ਲੱਤ ਆ, ਇੱਕ ਸ਼ੌਕ, ਇੱਕ ਜਨੂਨ ਚੜ ਜਾਂਦਾ, ਠੀਕ ਹੈ ਨਾ। ਉਹ ਕਿਸੇ ਬੰਦੇ ਨੂੰ ਕੋਈ ਵੀ ਚੜ ਜਾਂਦਾ, ਤੇ ਬੜੇ ਆਦਤਾਂ ਨੇ। ਲੇਕਿਨ ਯਾਰ ਤੁਸੀਂ ਇਹ ਦੇਖੋ ਕਿ ਹੁਣ ਉਹ ਇਹ ਬਾਈਕਰਸ ਨੇ, ਹੈਵੀ ਬਾਈਕਰਸ, ਉਹ ਵੀਲ ਨਹੀਂ ਮਾਰਦੇ, ਲੇਕਿਨ ਵੱਡੀਆਂ ਬਾਈਕਾਂ ਉਹਨਾਂ ਨੇ ਭਜਾਉਣੀਆਂ ਨੇ ਸਪੀਡਾਂ ਤੇ 150-200 ਦੀ ਸਪੀਡ ਤੇ। ਉਹ ਗੌਰਮੈਂਟ ਨੂੰ ਮੁਤਾਲਬਾ ਕਰਦੇ ਨੇ, ਹਾਲੇ ਵੀ ਕਰਦੇ ਨੇ ਕਿ ਜੀ ਸਾਨੂੰ ਕੋਈ ਰੋਡ ਬਣਾ ਕੇ ਦਿਓ ਇਸ ਤਰ੍ਹਾਂ ਦਾ। ਅਸੀਂ ਮਤਲਬ 10 ਲੱਖ ਦੀ, 20 ਲੱਖ ਦੀ, 30 ਲੱਖ ਦੀ, 40 ਲੱਖ ਦੀ, 50 ਲੱਖ ਦੀ, ਕਰੋੜ ਰੁਪਏ ਦੀ ਅਸੀਂ ਬਾਈਕ ਸਾਡੇ ਕੋਲ ਆ, ਲੇਕਿਨ ਸਾਨੂੰ ਇਜਾਜ਼ਤ ਨਹੀਂ ਗੀ, ਅਸੀਂ ਆਮ ਰੋਡਾਂ 'ਤੇ ਨਹੀਂ ਚਲਾ ਸਕਦੇ। ਅੱਛਾ, ਅਗਰ ਅਸੀਂ ਉਹਨਾਂ ਨੂੰ 20-30 ਤੇ ਹੀ ਜਾਣਾ ਵਾ, ਤੇ ਉਹਦਾ ਸਾਨੂੰ ਕੀ ਫਾਇਦਾ? ਅਸੀਂ ਉਹਦਾ ਇੰਜੋਏ ਕਰਨਾ, ਉਹਨੂੰ ਬਾਈਕ ਆ, ਸੇਫਟੀਆਂ ਉਹਨਾਂ ਕੋਲ ਪੂਰੀਆਂ, ਹੈਲਮਟ, ਗੋਡੇ, ਕੋਹਣੀਆਂ, ਜੇ ਉਹ ਵੀ ਕਹਿ ਰਹੇ। ਲੇਕਿਨ ਚਲੋ ਉਹਦੇ 'ਚ ਇਹ ਆ ਕਿ ਉਹ ਕਹਿ ਰਹੇ ਨੇ ਕਿ ਜੀ ਸਾਨੂੰ ਰੋਡ ਇੱਕ ਬਣਾ ਕੇ ਦਿਓ, ਠੀਕ ਹੈ ਜੀ, ਕਿ ਅਸੀਂ ਉਹਦੇ 'ਤੇ ਸਪੀਡਾਂ ਮਾਰ ਲਈਏ, ਆਪਣਾ ਸ਼ੌਕ ਪੂਰਾ ਕਰ ਲਈਏ। ਲੇਕਿਨ ਇਹ ਜਿਹੜੇ ਕਰੈਕਟਰ ਨੇ, ਹੁਣ ਪਹਿਲੀ ਤਾਂ ਗੱਲ ਹੈ, ਵੀਲਿੰਗ ਵਾਸਤੇ ਉਹ ਰੋਡ ਹਕੂਮਤ ਕਦੀ ਵੀ ਨਹੀਂ ਬਣਾ ਕੇ ਦੇਗੀ, ਕਿਉਂਕਿ ਇਹ ਹੈ ਹੀ ਨਹੀਂ ਸਹੀ, ਤਰੀਕਾ ਹੀ ਨਹੀਂ ਸਹੀ। ਇੱਕ ਉਹਨਾਂ ਨੇ ਹੈਵੀ ਬਾਈਕ ਬਣਾਈ ਹੈ ਕੰਪਨੀ ਨੇ, ਸੁਜ਼ੂਕੀ ਬਣਾਉਂਦੀ, ਹੋਰ ਹੋਂਡਾ ਬਣਾਉਂਦਾ, ਹੋਰ ਬੜੀਆਂ ਦੁਨੀਆ ਦੀਆਂ ਕੰਪਨੀਆਂ ਬਣਾਉਂਦੀਆਂ, ਚਲਾਉਣ ਵਾਸਤੇ ਬਣਾਈ ਉਹਨਾਂ ਨੇ ਤਰੀਕਾ ਦੱਸਿਆ, ਉਹਦਾ ਮੈਨਿਊ, ਉਹਦੀ ਸਾਰਾ, ਉਹਦੀ ਇੰਸਟਰਕਸ਼ਨ ਸਾਰਾ ਕੁਝ ਨਾਲ ਹੁੰਦਾ ਕਿ ਬਈ ਇਹ ਬਾਈਕ ਦਾ ਇਹਦੀ ਸੈਟਿੰਗ ਆ, ਇਹਦੀ ਗ੍ਰੈਵਿਟੀ ਹਿਸਾਬ ਆ, ਇਹਦਾ ਇਸ ਤਰ੍ਹਾਂ, ਇਹਦੀ ਰੇਸ ਆ, ਇਹਦੇ ਗੇਅਰ ਨੇ, ਇਹਦਾ ਉਹਨਾਂ ਨੇ ਬਣਾਈ, ਕੰਪਨੀ ਨੇ ਬਣਾ ਕੇ ਤੁਹਾਨੂੰ ਦਿੱਤੀ, ਤੁਸੀਂ ਪਰਚੇਜ਼ ਕੀਤੀ, ਕੰਪਨੀ ਦਾ ਤਰੀਕਾ ਦੱਸਿਆ। ਵੀਲਿੰਗ ਵਾਲੀ ਮੋਟਰਸਾਈਕਲ ਕਿਹੜੀ ਕੰਪਨੀ ਬਣਾਉਂਦੀ? ਕੋਈ ਵੀ। ਜਾਂ ਸਪੈਸ਼ਲ ਵੀਲਿੰਗ ਵਾਸਤੇ ਕੋਈ ਦੁਨੀਆ ਦੀ ਕੰਪਨੀ ਮੋਟਰਸਾਈਕਲ ਬਣਾਉਂਦੀ ਹੋਵੇ ਵੀ ਇਹ ਵੀਲਿੰਗ ਵਾਸਤੇ ਮੋਟਰਸਾਈਕਲ ਆ? ਵੀਲਿੰਗ ਹੈ ਹੀ ਨਹੀਂ ਕਾਨੂੰਨ। ਹੈਵੀ ਬਾਈਕ ਵੀ ਡੇਂਜਰ ਆ, ਹਾਂਜੀ, ਲੇਕਿਨ ਉਹ ਭਾਵੇਂ ਡੇਂਜਰ ਤੇ ਫਿਰ ਹਰ ਚੀਜ਼ ਹੀ ਆ। ਤੁਸੀਂ ਤੁਹਾਡੀ ਵਾਲੀ ਬਾਈਕ ਜਿਹੜੀ ਤੇਰੀ ਬਾਹਰ ਖੜੀ, ਤੂੰ ਇੱਥੋਂ ਬਦਤਮੀਜ਼ੀ ਨਾਲ ਚਲਾ ਕੇ ਜਾਓ, ਉਹ ਵੀ ਡੇਂਜਰ ਆ, ਠੀਕ ਹੈ ਨਾ। ਤੇ ਇਸ ਤੋਂ ਉਹ ਹੈਵੀ ਬਾਈਕ ਵਾਲਾ ਕੋਈ ਇਸ਼ੂ ਨਹੀਂ ਹੈਗਾ। ਵੀਲਿੰਗ ਜਿਹੜਾ ਨਾ, ਇਹਦੇ 'ਚ ਭਾਵੇਂ ਕਿਸੇ ਪਾਸ ਸਿਰਫ ਤੁਹਾਡੀ ਤਸਕੀਨ ਆ, ਤੁਹਾਡੇ ਅੰਦਰ ਦਾ ਸ਼ੌਕ ਜਿਹੜਾ ਤੁਹਾਨੂੰ
ਜਾਂ ਜਿਹੜੀ ਨਾਲ ਤੁਹਾਡਾ ਹੈ ਜੀ, ਛੋਟੀ। ਉਹਦਾ ਨਹੀਂ ਉਹ ਜਿਹੜਾ ਤੁਹਾਡਾ ਕੰਪੀਟੀਸ਼ਨ ਯਾਰਾਂ ਹਾਂਜੀ, ਦੋਸਤਾਂ ਨਾਲ ਜਾਂ ਮੁਕਾਬਲੇ। ਜਿੱਤ ਜਾਂ ਵੀ ਇਹ ਦੱਸਣਾ ਵੀ ਮੈਂ ਇੱਥੋਂ ਵੀਲ ਚੁੱਕਿਆ ਤੇ ਉੱਥੇ ਸਿੱਟਿਆ। ਇਹਨਾਂ ਦੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਹਾਂਜੀ ਵੀ ਭਾਈ ਉਹਨੇ ਮੁਗਲਪੁਰੇ ਚੌਂਕ 'ਚ ਵੀਲ ਚੁੱਕਿਆ ਜਾ ਕੇ ਧਰਮਪੁਰੇ ਸਿੱਟਿਆ। ਲੈ ਇਹ ਗੱਲ ਸੁਣਨ ਲਈ ਤੇ ਅਗਲੇ ਨੂੰ ਸੁਣਾਉਣ ਲਈ ਉਹਨਾਂ ਨੇ ਕਿੰਨੀਆਂ ਜਾਨਾਂ ਰਿਸਕ ਤੇ ਲਾਈਆਂ ਇੰਨੀ ਗੱਲ ਸੁਣਨ ਲਈ। ਤਾਜੋ ਹੱਸਣ ਜਾਨੀ ਤੇ ਸਾਹਿਬ- ਵੈਸ ਦੀ ਕਰਦੇ ਸੀ, ਹੈ ਹੱਸਣ ਤੇ ਆਹੋ। ਜਾਨੀ ਸਾਹਿਬ ਹਮ ਨਹੀਂ ਤਾਂ ਕੌਣ, ਅਗਰ ਇਹ ਸਿਲਸਿਲਾ ਹੁਣ ਅਸੀਂ ਨਹੀਂ ਤੋਰਾਂਗੇ ਤਾਂ ਕਿਹਨੇ ਤੋੜਨਾ ਵਾ? ਗਵਰਨਮੈਂਟ ਚਾਹੀਦਾ ਸਾਨੂੰ ਸੜਕਾਂ ਬਣਾ ਕੇ ਦੇਵੇ, ਸਾਨੂੰ ਫੈਸਿਲਿਟੀਆਂ ਦੇਵੇ, ਸਾਨੂੰ ਸਿਕਿਉਰਿਟੀ ਦੇਵੇ। ਤਾਂ ਯਾਰ ਗਵਰਨਮੈਂਟ ਨੂੰ ਮੱਕੂਣਾ ਨਹੀਂ ਨਜ਼ਰ ਆਉਂਦਾ ਤੇ ਮੱਕੂਣੇ ਆ ਜਾ ਉੱਥੇ ਕਾਰਪੋਰੇਟ ਸੜਕਾਂ ਭਾਵੇਂ ਕੀ ਹੋ ਗਿਆ ਤੈਨੂੰ ਉਹ ਲੋਕੀ ਭਾਈ ਕਾਰਪੋਰੇਟ ਸੜਕਾਂ ਭਾਵੇਂ ਨੂੰ ਯਕੀਨ ਕਰੋ ਤੁਸੀਂ ਥੱਲੇ ਬਹਿ ਕੇ ਭਾਵੇਂ ਸੜਕਾਂ ਤੇ ਖਾ ਨਾ ਲਓ। ਸੜਕਾਂ ਤੇ ਕਾਰਪੇਟ ਕੱਟੇ ਹੋਏ ਨਾ ਸੁੱਟੇ ਨੇ ਤੇ ਉਹਨੂੰ ਕਹਿੰਦੇ ਕਾਰਪੇਟ ਸੜਕਾਂ। ਉਹ ਇਦਾਂ ਦੀਆਂ ਸੜਕਾਂ ਨੇ ਕਿ ਸਪੀਡ ਬ੍ਰੇਕਰ ਬਣਾਉਣ ਵਾਲੇ ਲੋਕੀ ਕਹਿੰਦੇ ਨੇ ਯਾਰ ਇਹ ਸਪੀਡ ਬ੍ਰੇਕਰ ਰਹਿਣ ਦਿਓ, ਇਹ ਜਿਹੜੇ ਕੁਦਰਤੀ ਬਣੇ ਇਹ ਪੂਰੇ ਕਰ ਦਿਓ 2-3। ਹਾਂਜੀ ਅਮਰੀਕਾ ਜੀ ਇੱਕ ਆਪ ਦੋ ਤੇ ਇਹਨਾਂ ਦੇ ਵੀ ਇਲਾਕੇ 'ਚ ਡੁੱਬੀ ਆ ਤੁਹਾਨੂੰ ਪਤਾ ਉਹ ਜਿਹੜੀ ਉਹ ਗਟਰੋ ਗਟਰੀ ਗਈ ਸੀ। ਅਮਰੀਕਾ ਜਿਹੜੀ 2026 ਚ ਰੇਸ ਹੋਣੀ ਆ ਸਾਡੇ ਉੱਥੇ ਮੱਕੂਆਣੇ ਹੋਣੀ ਉਹ ਕੀ ਗੱਲ ਤੇ ਉਹ ਤੁਸੀਂ ਪਾਰਟਿਸਿਪੇਟ ਕਰਨਾ ਵਾ। ਮੱਕੂਆਣੇ ਉਹ ਤੈਨੂੰ ਪਤਾ ਮੱਕੂਆਣੇ ਦਾ ਉਹ ਜਿੱਤੇ ਦੀ ਡਰੈਸਿੰਗ ਡੀਛੀ ਆ ਇਲਾਕਾ ਅੱਛਾ ਹੀ ਹੋਣਾ ਵਾ। ਓਏ ਉਹਦਾ ਮੂੰਹ ਵੀ ਤੇ ਵੇਖਣਾ ਕਿਦਾਂ ਦਾ ਵਾ। ਮੱਕੂਆਣੇ ਅੱਲਾ ਮਾਫੀ ਤੇ ਫਸਲਾਂ ਤੋਂ ਇਲਾਵਾ ਹੈ ਹੀ ਕੁਝ ਨਹੀਂ ਤੇ ਉੱਥੇ ਕਿੱਥੇ। ਅੱਛਾ ਯਾਰ ਬਹਰਹਾਲ ਤੁਸੀਂ ਦੱਸੋ ਤੁਸੀਂ ਕਿੱਥੇ ਵੀਲਿੰਗ ਕਿਹੜੇ ਸ਼ਹਿਰ 'ਚ ਜਾ ਕੇ? ਮੈਂ ਤਕਰੀਬਨ ਪਾਕਿਸਤਾਨ ਦੇ 40 ਸਿਟੀਆਂ ਦੇ ਵਿੱਚੋਂ ਅਵਾਰਡ ਜਿੱਤੇ ਆ, ਟਰਾਫੀ ਜਿੱਤੀ ਆ ਔਰ ਕੈਸ਼ ਜਿੱਤਿਆ ਵਾ। ਇਹ ਅਵਾਰਡ ਦਿੰਦਾ ਕੌਣ ਹੈ ਇਸ ਕੰਮ ਦਾ? ਇਹ ਪਾਰਟੀਆਂ ਹੁੰਦੀਆਂ ਨੇ ਨਹੀਂ ਆਪਸ ਹੀ ਇਹ ਪੂਰਾ ਗੈਂਗ ਆਪਣਾ ਹੀ ਆ। ਸਾਰੇ ਸਪਾਂਸਰਸ ਹੁੰਦੇ ਨੇ ਬਕਾਇਦਾ ਜਿਹੜੇ ਲੋਕ ਮਤਲਬ ਵੱਡੇ ਮਤਲਬ ਪੈਸੇ ਵਾਲੇ ਲੋਕ ਨੇ। ਉਹ ਮੌਤ ਦਾ ਖੇਲ ਜਿਹੜੇ ਜਿਵੇਂ ਲੋਕ ਨਹੀਂ ਉਹ ਸਾਈਕੀ ਜੀ ਹੁੰਦੀ ਇੱਕ ਕਿ ਉਹ ਵੇਖਦੇ ਨੇ ਕਿ ਮਰਦਾ ਕਿਵੇਂ ਬੰਦਾ ਜਾਂ ਵੱਜਦਾ ਇਹ ਉਹਨਾਂ ਲੋਕਾਂ ਨੇ ਪੈਸੇ ਇਨਵੈਸਟ ਕਰਨੇ ਉਹਨਾਂ ਨੇ ਫਿਰ ਇਹਨਾਂ ਨੂੰ ਹਾਇਰ ਕਰਨਾ ਤੇ ਇਹਨਾਂ ਨੇ ਜਨਾਬ ਫਿਰ ਰੋਡਾਂ ਦੇ ਉੱਤੇ ਮਾਰ ਕੇ ਦਿਖਾਉਣਾ। ਸ਼ੇਖੂਪੁਰੇ ਤੋਂ ਲੱਗ ਕੇ ਤੇ ਇੱਕ ਟਰੈਕ ਆਉਂਦਾ ਵਾ ਜਿਹੜਾ ਕਿ ਸਪੈਸ਼ਲਾਈਜੇਸ਼ਨ ਹੈ ਇਸ ਮਾਮਲੇ ਦੇ ਵਿੱਚ। ਉਹ ਟਰੈਕ ਜਿਹੜਾ ਉਹ ਇੰਜ ਹੱਥ ਰੱਖ ਕੇ ਇੱਕ ਹੱਥ ਨਾਲ ਗੱਡੀ ਦੇ ਫਲੈਟ ਉਹਨੂੰ ਫਲੈਟ ਰੇਸਿੰਗ ਕਹਿੰਦੇ ਨੇ। ਉਹ ਗੱਡੀ ਤੇ ਕਰਦੇ ਨੇ ਤੇ ਉਹਨਾਂ ਨੂੰ ਅੱਗੋਂ ਟਰੱਕ ਵੀ ਮਿਲਦੇ ਨੇ, ਗੱਡੀਆਂ, ਕਾਰਾਂ, ਰਿਕਸ਼ੇ। ਲੇਕਿਨ ਉਹਨਾਂ ਨੂੰ ਸਭ ਤੋਂ ਜ਼ਿਆਦਾ ਖਤਰਨਾਕ ਉਹ ਰੋਡ ਇਸ ਤੋਂ ਦਿੱਤਾ ਗਿਆ ਕਿ ਉਹਦੇ ਵਿੱਚੋਂ ਇੰਜ ਕਰਕੇ ਜ਼ਿਗਜ਼ੈਗ ਉਹ ਨਿਕਲਦੇ ਨੇ। ਫਿਰ ਉਹਨਾਂ ਨੂੰ 50,000 ਰੁਪਏ ਦਾ ਨਾਮ ਦਿੱਤਾ ਜਾਂਦਾ। ਹਾਂਜੀ ਇਹ ਉਹਨਾਂ ਲੋਕਾਂ ਦੇ ਵਿੱਚ। ਜਾਨੀ ਸਾਹਿਬ ਇਸ ਤੋਂ ਪਹਿਲੇ ਮੈਂ ਨਾ ਕੁੱਕੜਾਂ ਦੀ ਲੜਾਈ ਕਰਾਉਂਦਾ ਸੀ, ਮੈਨੂੰ ਕਿਸੇ ਨੇ ਦੱਸਿਆ ਵੀ ਇਹ ਸਹੀ ਨਹੀਂ, ਕੁੱਕੜਾਂ ਦੀ ਲੜਾਈ ਨਹੀਂ ਕਰਾਉਣੀ ਚਾਹੀਦੀ। ਹਾਂਜੀ ਫਿਰ ਇੰਪਰੂਵਮੈਂਟ ਕੀਤੀ, ਫਿਰ ਆਪਣੇ ਭਰਾ ਲੜਾਉਂਦਾ ਰਿਹਾ। ਤਾਂ ਜੀ ਨੇ ਜ਼ਿਗਜ਼ੈਗ ਕਰਨੀ ਸੀ। ਫਿਰ ਇਹਨੇ ਮਹੱਲੇ 'ਚ ਲੜਾ ਦੇਣਾ ਕਿਸੇ ਨੂੰ ਵੀ ਗੱਲ ਕਰਕੇ, ਕਜ਼ਨ ਲੜਾਤੇ ਆਪਸ। ਹਾਂਜੀ ਜ਼ਿਗਜ਼ੈਗ ਰੇਸ ਕਰਨੀ ਸੀ ਘਰ ਮੰਜੀਆਂ ਖੜੀਆਂ ਕਰਕੇ ਨਾ ਐਂ ਕਰਕੇ ਐਂ ਜਾਣ ਲੱਗਾ ਤੇ ਵੱਡੇ ਤਾਏ ਦਾ ਗੋਡਾ ਕੱਢਦਾ ਅੱਗੋਂ ਜਾ ਕੇ ਸਿੱਧੀ ਉਹਦੇ ਵਿੱਚ ਮਾਰਤੀ ਜਾ ਕੇ। ਨਹੀਂ ਰੇਸ ਵੀ ਜਿੱਤੀ ਤੂੰ ਕੋਈ? ਮੈਂ ਅੱਛਾ ਤੂੰ ਇੱਥੋਂ ਸ਼ੁਰੂ ਹੋਇਆ ਮੁਰਗੀਆਂ ਦੇ ਲੜਾਈ ਤੋਂ? ਹਾਂਜੀ ਕੁੱਕੜਾਂ ਦੀ ਲੜਾਈ ਪਹਿਲੇ ਮੈਂ ਕਰਵਾਉਣਾ ਸੀ, ਮੈਨੂੰ ਕਿਸੇ ਬਜ਼ੁਰਗ ਨੇ ਸਮਝਾਇਆ। ਤੂੰ ਆ ਖੰਭਾਂ ਵਾਲੀ ਗੱਡੀ ਦੇ ਪਿੱਛੇ ਵੀ ਨਹੀਂ ਸੀ ਹੁੰਦਾ ਪਹਿਲੇ? ਹਾਂ ਉਹੀ ਹੈ ਬਿਲਕੁਲ ਇਹ ਉਹੀ। ਉਹ ਮੈਂ ਨਹੀਂ ਸੀ, ਹੋ ਸਕਦਾ ਤੁਹਾਨੂੰ ਪਤਾ ਕਈ ਫਿਰ ਸ਼ਕਲਾਂ ਮਿਲਦੀਆਂ ਕੌਣ ਬੇ? ਉਹ ਮੈਂ ਨਹੀਂ ਸੀ ਜਾਨੀ ਸਾਹਿਬ, ਮੈਂ ਕੁੱਕੜਾਂ ਦੀ ਲੜਾਈ ਦਾ ਤੁਹਾਨੂੰ ਦੱਸ ਰਿਹਾ। ਅੱਛਾ ਉੱਥੋਂ ਤੈਨੂੰ ਸ਼ੌਕ ਪਿਆ? ਉੱਥੋਂ ਸ਼ੌਕ ਮੈਨੂੰ ਇੱਕ ਬਜ਼ੁਰਗ ਨੇ ਸਮਝਾਇਆ, ਕਹਿੰਦੇ ਕੰਮ ਠੀਕ ਨਹੀਂ ਹੈ। ਹੈਂ ਬਜ਼ੁਰਗ ਨੇ ਸਮਝਾਇਆ, ਉਹਨੇ ਕਿਹਾ ਕੁੱਕੜਾਂ ਦੀ ਲੜਾਈ ਕੰਮ ਠੀਕ ਨਹੀਂ, ਤੂੰ ਬੇਜ਼ੁਬਾਨਾਂ ਤੇ ਜ਼ੁਲਮ ਕਰਦਾ, ਛੱਡ ਦੇ ਇਸ ਕੰਮ ਨੂੰ, ਵਧਾ ਕੇ ਹੋਰ ਕੰਮ ਕਰ। ਮੇਰੀ ਅਕਲ 'ਚ ਆ ਗਈ ਬਜ਼ੁਰਗਾਂ ਦੀ ਗੱਲ, ਮੈਂ ਫਿਰ ਵੀਲਿੰਗ ਸਿੱਖੀ। ਕੁੱਕੜਾਂ ਤੋਂ ਵੀ ਭਾਈ ਨੂੰ ਛਿੱਤਰ ਪਏ। ਇੱਕ ਜਗ੍ਹਾ ਤੇ ਇਹਨੇ ਆਪਣਾ ਆਇਆ ਕੁੱਕੜ ਛੱਡਿਆ ਲੜਾਈ ਲਈ, ਉਹ ਬੰਦੇ ਕਹਿੰਦੇ ਉਹ ਇਹ ਤੇ ਅਸੀਂ ਲੱਭਣ ਇਹ ਸੀ ਇਹ ਸਾਡਾ ਉਹਨਾਂ ਦਾ ਹੀ ਪਾਲ ਕੇ ਉਹਨਾਂ ਨਾਲ ਲੜਾਈ ਆ ਰਿਹਾ ਭਾਈ। ਉਹਨਾਂ ਕੇ ਇਹਨੂੰ ਤੇ ਅਸੀਂ 6 ਮਹੀਨੇ ਤੋਂ ਲੱਭ ਰਹੇ ਇਹਨੇ ਇੰਜ ਸਿੱਟਿਆ, ਉਹਨਾਂ ਨੇ ਥੱਲੇ ਜਾਣ ਤੋਂ ਪਹਿਲਾਂ ਹੀ ਚੁੱਪ ਲਿਆ ਕਰ। ਉਹਨੂੰ ਇੰਨਾ ਭੁੱਖੜ ਗਿਆ ਉਹ ਵਿਚਾਰਾ ਜਾਂਦੇ ਹੀ ਮਾਰ ਮੋਰ ਖਾ ਗਿਆ। ਕਹਿੰਦਾ ਮੈਂ ਰੇਸ ਵਾਕਈ ਰੇਸ ਜਿੱਤੀ ਤੂੰ। 40 ਸ਼ਹਿਰਾਂ ਦੇ ਵਿੱਚੋਂ ਅਵਾਰਡ ਚੁੱਕਿਆ। ਬਸ ਕਰਦੇ ਇੱਕ ਰੇਸ ਤੇ ਮੋਟਰਸਾਈਕਲ ਲੈ ਗਿਆ, ਉਹ ਭਾਈ ਸਾਰੀਆਂ ਇਦਾਂ ਖਲੋਤੀਆਂ, ਇਹਦੀ ਖਲੋ ਗਈ ਨਾ, ਉਹਦਾ ਕਿਤੇ ਕਲੱਚ ਦਾ ਕੰਮ ਹੋਣ ਵਾਲਾ ਸੀ, ਉਹ ਭਾਈ ਤੁਰੀ ਜਾਵੇ। ਥੋੜਾ ਜਿਹਾ ਅੱਗੋਂ ਮੁੜ ਕੇ ਕਹਿੰਦਾ ਯਾਰ ਮੈਂ ਅਗਲੀ ਦਫਾ ਖੇਲੂੰਗਾ ਯਾਰ, ਕਿ ਨਾ ਗੱਡੀ ਨਹੀਂ। ਇੱਕ ਰੇਸ ਤੇ ਗਿਆ ਵਾ ਤੇ ਰੇਸ ਹੋ ਕੇ ਵਾਪਸ ਆ ਗਿਆ। ਆਹੋ ਕੁੱਕੜਾਂ ਦੀ ਲੜਾਈ ਲਾਉਂਦੇ, ਕੁੱਕੜ ਹਾਰ ਗਿਆ ਤੇ ਉਹ ਜਿੰਦੇ ਦੇ ਉੱਤੇ ਤੇਲ ਤੇ ਗੰਡੇ ਸੁੱਟਣ ਫਿਰ ਮੈਂ ਇਦਾਂ ਹੀ ਖਾ ਜਾਣਾ। ਜਾਨੀ ਸਾਹਿਬ ਮੈਂ ਕੁੱਕੜਾਂ ਦੀ ਲੜਾਈਆਂ 'ਚ ਵੀ ਬੜੇ ਪੈਸੇ ਜਿੱਤੇ ਆ। ਉਹ ਬਸ ਕੱਪ ਚੁੱਕ ਬੜੇ ਮੁਕਾਬਲੇ ਹੋਏ। ਮਲਖਾਂ ਵਾਲੇ ਪਿੰਡ ਦੇ ਵਿੱਚੋਂ ਮੈਂ ਟੌਪ ਤੇ ਰਿਹਾ ਵਾਂ, ਗੋਜਰੇ ਦੇ ਵਿੱਚੋਂ ਮੈਂ ਟੌਪ ਤੇ ਰਿਹਾ, ਟੋਬੇ ਦੇ ਵਿੱਚੋਂ ਬਾਕਾਇਦਾ ਮਹਿਮਾਨ ਖਸੂਸੀਆਂ ਨੇ ਮੇਰੇ ਇੱਕ ਕੁੱਕੜ ਹੁੰਦਾ ਸੀ ਸੀਲ, ਉਹਦਾ ਨਾਮ ਮੈਂ ਰੱਖਿਆ ਸੀ ਪਿਆਰ ਦੇ ਨਾਲ ਦਿਲਾਵਰ। ਉਹਨੇ ਸੋਨੇ ਦੀ ਮੁੰਦੀ ਮੈਨੂੰ ਜਿਤਾਈ ਸੀ, ਸੋਨੇ ਦੀ ਅੰਗੂਠੀ 1.5 ਤੋਲੇ ਦੀ। ਹਾਂਜੀ ਮੈਂ ਜਿੱਤੀ ਉਹਦੇ ਤੋਂ, ਕੁੱਕੜਾਂ ਤੋਂ। ਹਾਂ ਵਾਹ ਜਾ ਇੱਕ ਜਗ੍ਹਾ ਤੇ ਇਹਨੇ ਇਦਾਂ ਹੀ ਕੁੱਕੜ ਛੁੱਟਿਆ ਭਾਈ ਲੜਾਈ ਲਈ, ਉਹ ਭਾਈ ਅੱਗੇ ਜਾ ਕੇ ਐ ਲੰਮੇ ਪਏ, ਉਹ ਦੂਜਾ ਭਾਈ ਉਹਦੇ ਉੱਤੇ ਆ ਕੇ ਖਲੋ ਗਿਆ। ਉਹਨੇ ਅੱਜ ਕਰਕੇ ਉਹਦਾ ਪਰ ਫੜ ਗਿਆ ਨਹੀਂ ਕਰਦਾ ਜਿੱਤ ਗਿਆ। ਅਗਲਾ ਕੁੱਕੜ ਦੇ ਸਾਹਮਣੇ ਆਇਆ। ਅੱਛਾ ਮਰਿਆ ਉਹ ਕੁੱਕੜ ਉੱਤੇ ਖੜਾ ਵਾ ਤੇ ਮਰਿਆ ਕੁੱਕੜ ਮਾਰਨ ਦਿਆ ਦੂਰੋਂ ਦੇ ਤੇ ਠਾ ਤੇ ਮਰਿਆ ਮਾਰ ਕੇ ਤੇ ਉਹਨੂੰ ਵੀ ਮਾਰਤਾ ਤੇ ਕਹਿੰਦਾ ਮੇਰਾ ਜਿੱਤ ਗਿਆ।
ਯਾਰ ਉਹਨੂੰ ਭਾਈ ਲੜਾਈ ਦੀ ਕੁੱਕੜ ਦੀਆਂ ਦੋਵੇਂ ਲੱਤਾਂ ਲੈ ਕੇ ਨਾ ਥੱਲੇ ਰੱਸੀ ਛੱਡ ਕੇ ਇੱਥੇ ਲਪੇਟ ਕੇ ਨੇ ਇੰਜ ਕੁੱਕੜ ਛੱਡਿਆ। ਲਾਟੂ ਟੈਪ ਸਰਦੀਆਂ ਦੀ ਭਾਈ, ਸਰਦੀਆਂ 'ਚ ਇੱਕ ਕੁੱਕਰ ਲੜਾਈ ਲਈ ਲੈ ਗਿਆ, ਬਾਅਦ ਚੋਂ ਭਾਈ ਇੱਕ ਰੋਣ ਤੋਂ ਬਾਅਦ ਇਹਨੇ ਉਹਨੂੰ ਇੰਨੀਆਂ ਫੂਕਾਂ ਮਾਰੀਆਂ, ਉਹ ਕੁੱਕਰ ਉੱਤੇ ਕੰਮਦਾ ਫਿਰੇ ਭਾਈ। ਇਹਨੇ ਕੁੱਕੜ ਦਾ ਲੜਾਈ 'ਚ ਮਰ ਗਿਆ ਤੇ ਪਸੀਨਾ ਆ ਗਿਆ ਤੇ ਉਹਦੇ ਨਾਲ ਮੂੰਹ ਸਾਫ਼ ਰਾਜੇ ਨੇ ਕੁੱਕੜ ਸੁੱਟਿਆ, ਕੁੱਕੜ ਭਾਈ ਐ ਗਲਾ ਭਾਈਆ ਖਾ ਕਹਿੰਦਾ ਲੱਖ ਲਾਨ ਦੀ ਰਾਮ ਦਾ ਝਬੜੇ ਜੀ ਲੜਾਉਣਾ ਹੈ ਕਿ ਮੇਰੀਆਂ ਕਲਾਬਾਈਆਂ ਕੌਣ ਆ। ਇਹ ਕਰਕੇ ਇਹਨੇ ਸੁੱਟਿਆ ਭਾਈ, ਕੁੱਕਰ ਹੋ ਗਿਆ ਅੱਗੋਂ ਦੀ ਹੋ ਕੇ ਫੇਰ ਵਾਪਸ। ਤਾਂ ਜੀ ਉਹ ਕੁੱਕੜ ਨੇ ਉਹ ਬਾਹਰ ਨਹੀਂ ਥੋੜੇ ਤੇ ਉਂਗਲਾਂ ਪਾ ਕੇ ਆਹੋ ਬੜੀਆਂ ਅੱਗੇ ਉਹ ਕੱਪ ਜੇ ਖੜੇ ਹੁੰਦੇ ਆਹੋ ਕੁੱਕੜ ਨੂੰ ਇੰਜ ਹੱਥ 'ਚ ਪਾ ਕੇ ਤੇ ਇਹਨੇ ਇੰਜ ਸੁੱਟਿਆ, ਕੁੱਕੜ ਦੀ ਮਨ ਕਰ ਟੁੱਟ ਗਿਆ। ਉਹ ਜਿਹੜੀ ਕੀ ਇਹਨੂੰ ਕਹਿੰਦੇ ਨੇ ਗੇਮ ਹੁੰਦੀ ਆਹੋ ਹੈ ਦੱਸੋ ਬੋਲਿੰਗ ਕੁੱਕੜ ਘੁਮਾ ਕੇ ਸੁੱਟਿਆ, ਕੁੱਕੜ ਸੁੱਟ ਗਿਆ ਐ ਹੋ ਗਿਆ। ਇੰਨੇ ਭਾਈ ਕੁੱਕਰ ਸੁੱਟਿਆ ਹੀ ਆ, ਦੂਜੇ ਕੁੱਕਰ ਨੇ ਇੰਨਾ ਉਹਨੂੰ ਕੁੱਟਿਆ ਤੇ ਉੱਥੇ ਹੀ ਗਈ ਆਂਦੇ, ਉਹ ਯਾਰ ਹਰ ਜਾਣਾ ਮੈਂ ਇਹਨੂੰ ਛੁਰੀ ਫੇਰ ਲਓ ਮੇਰੇ ਮੂੰਹ। ਐਡਾ ਬਜ਼ੁਰਗ ਕੁੱਕੜ ਲੈ ਗਿਆ ਨਾ, ਉਹ ਤੇ ਸੁੱਟਿਆ ਤੇ ਕੁੱਕੜ ਜਿਹੜਾ ਨੂੰ ਚੁੰਝ ਲਾ ਕੇ ਫੜਾਉਣਾ, ਮੇਰੀ ਫੜੀ ਤਰ੍ਹਾਂ ਆ ਮੇਰੇ ਡੇਲੇ ਫੜੀ। ਜਾਨੀ ਸਾਹਿਬ ਇਹ ਕਰਦੇ ਆ ਸ਼ੁਗਲ, ਤੁਸੀਂ ਯਕੀਨ ਕੁੱਕੜ ਮੰਨੋ ਦੇ ਸਰਜਰੀ ਹੋਈ ਉਹਦੀ। ਅੱਛਾ ਕੁੱਕੜ ਨਾਰਮਲ ਹੁੰਦੇ ਨੇ ਜਿੱਦਾਂ ਮਜ਼ਦੂਰ ਕੁੱਕੜ ਸੀ, ਉਹਦੀ ਲੱਤ ਟੁੱਟੀ ਸੀ ਤੇ ਨਹੀਂ ਚੋਗਾ ਖਾਣ ਵਾਲੇ ਬਾਜਰਾ ਟੈਪ ਤੇ ਇਹ ਉਹ ਜਾਨੀ ਸਾਹਿਬ ਇਹਨਾਂ ਨੂੰ ਕੀ ਪਤਾ ਉਹ ਕਿਹੜੇ ਕੁੱਕੜ ਸਨ। ਤੁਸੀਂ ਯਕੀਨ ਮੰਨੋ ਮੇਰੇ ਕੁੱਕੜ ਦੀ ਜਿਹੜੀ ਕਲਗੀ ਹੈ ਨਾ, ਧੌਣ ਜਿਹੜੀ, ਉਹ ਐਡੀ ਮੋਟੀ ਸੀ। ਹਾਂਜੀ ਪੱਠੇ ਖਾਂਦਾ ਰਿਹਾ, ਵਾਹ ਵਾਹ ਲੱਭਦਾ ਕੁਝ ਨਹੀਂ ਛੱਡ ਦਿੰਦਾ ਪੱਠੇ। ਫਿਰ ਨਹੀਂ ਮਤਲਬ ਇਹ ਇਹਨਾਂ ਕੁੱਕੜਾਂ ਨੂੰ ਸਪੈਸ਼ਲ ਕੋਈ ਚੀਜ਼ ਪਾਉਂਦੇ? ਸਪੈਸ਼ਲ ਖੁਰਾਕ ਜੀ, ਕਾਜੂ ਬਦਾਮ ਪਿਸਤਾ ਚਾਰੇ ਮਗਜ਼ ਪੀਸ ਕੇ ਦੇਸੀ ਘਿਓ ਦਾ ਵਿੱਚ ਤੜਕਾ ਲਾ ਕੇ ਹਲਕੇ ਉਹਦੀ ਬਰੀਕ ਗੋਲੀ ਬਣਾ ਕੇ ਨਿਹਾਰ ਦੇਣੀ ਕੁੱਕੜ ਨੂੰ। ਹਾਂ ਤੇ ਆਪ ਨਿੰਬੂ ਨਾਲ ਰੋਟੀ ਖਾਣੇ ਹੁੰਦਾ, ਨਿੰਬੂ ਨਹੀਂ ਚਾਰ ਵਾਲਾ, ਉਹ ਕੱਢ ਕੇ ਉਹਦੇ ਨਾਲ ਰੋਟੀ ਖਾਂਦਾ ਤੇ ਨਾਲ ਕੁੱਕੜ ਬੇਟਾ ਉਹ ਖਾ ਰਿਹਾ। ਕੁੱਕੜ ਦੇ ਧੌਣ 'ਚ ਐਲਬਮ ਫਸਾ ਕੇ ਲੰਮੀ ਕੀਤੀ ਇਹਨੇ। ਉਹ ਯਾਰ ਉਹ ਕਿਹੜਾ ਕੁੱਕੜਾ ਹੈ? ਸ਼ੁਤਰ ਮੁਰਗ ਬਣਾਇਆ। ਲੈ ਕੁੱਕੜ ਲੜਾਉਣ ਗਿਆ ਤੇ ਪ੍ਰੈਸ਼ਰ ਕੁੱਕਰ ਚੱਕੀ ਫਿਰੇ, ਕੁੱਕੜ ਲੜਾ, ਕੁੱਕੜ ਉੱਥੇ ਕੀ ਕਰਨਾ, ਉਹਦੇ ਖਾਣਾ ਪਕਾਈਦਾ। ਇੱਕ ਜਗ੍ਹਾ ਤੇ ਨੇ ਕੁੱਕੜ ਲੜਾਇਆ ਤੇ ਅਗਲਾ ਕੁੱਕੜ ਉਹਦਾ ਭਰਾ ਨਿਕਲ ਆਇਆ, ਉਹਨੇ ਦੋਵਾਂ ਨੂੰ ਫੜ ਲਿਆ ਤੇ ਇਹਨੂੰ ਭਰਾਵਾਂ ਨੂੰ ਲੜਾਉਂਦੇ। ਇਹਦੇ ਕੋਲ ਇੱਕ ਡਰਪੋਕ ਜਿਹਾ ਕੁੱਕੜ ਸੀ, ਪਰ ਵੀ ਉਹਦੇ ਪੂਰੇ ਸੀ। ਉਹਨੇ ਦਿੱਤੇ ਦੇਖਿਆ ਉਹ ਆ ਤੇ ਉਹ ਕੁੱਕੜ ਵੱਡਾ, ਇਹਨੇ ਇੰਜ ਕਰਕੇ ਉਹਨੂੰ ਛੱਡਿਆ, ਥੱਲੇ ਡਿੱਗਿਆ, ਉਹ ਇੰਜ ਕਰਦਾ ਉੱਡ ਗਿਆ ਪਰ ਇਹਨੂੰ ਨਿਕਲ ਗਿਆ, ਉਹ ਤਾਰ ਤੇ ਬਹਿ ਗਿਆ। ਇਹਨੇ ਇੰਨਾ ਕੁੱਕੜ ਨੂੰ ਖਵਾ ਕੇ ਲੜਾਉਣ ਲਈ ਲੈ ਗਿਆ, ਉਹ ਜਦੋਂ ਮੈਦਾਨ 'ਚ ਗਿਆ ਉਹਨੇ ਬਿੱਟੋ ਬਿੱਟੀ ਕਰਤਾ। ਤੁਸੀਂ ਕਰਨੇ ਸ਼ੁਗਲ 5 ਮਰਲੇ ਦਾ ਪਲਾਟ ਮੈਂ ਕੁੱਕੜ ਦੇ ਸਿਰ ਤੋਂ ਚੁੱਕਿਆ ਹੀ। ਹਾਂਜੀ ਉਹ ਜਦੋਂ ਬਣਿਆ ਨਾ ਮਕਾਨ, ਕੁੱਕੜ ਨੀਹਾਂ 'ਚ ਆ ਗਿਆ ਸੀ। ਉਹਦੇ ਸਿਰ ਤੇ ਝੁਕਦਾ ਭਾਈ। ਆਹੋ ਇਹਨੇ ਫਿਰ ਉੱਤੋਂ ਪਲਾਟ ਚੁੱਕ ਕੇ ਥੱਲੇ ਲਾਸ਼ ਚੁੱਕੀ ਕੁੱਕੜ ਦੀ। ਯਾਰ ਦੇਖ ਮੇਰੀ ਗੱਲ ਤੋਂ ਗੱਲ ਉਹ ਕਰ ਜਿਹੜੀ ਬਣਦੀ ਜੁੜਦੀ, ਇੱਥੇ ਐਵੇਂ ਅਸੀਂ ਪਾਗਲ। ਭਾਜੀ ਸਿਟੀ ਗੱਡੀ ਹਾਂ 19 ਮਾਡਲ ਮੈਂ ਕੁੱਕੜ ਦੇ ਸਿਰ ਤੋਂ ਚੁੱਕੀ ਹੈ। ਜ਼ਰੂਰ ਗੱਡੀ ਤਾਂ ਨਹੀਂ ਕੁੱਕੜ। ਅੱਛਾ ਤੂੰ ਕੱਲੇ ਕੁੱਕੜ ਲੜਾਏ ਜਾਂ ਕੁਝ ਹੋਰ ਵੀ ਕਰਦਾ ਰਿਹਾ? ਉਹ ਜਾਣਦੇ ਇਹ ਕੁੱਕੜ ਲੜਾਉਂਦਾ ਰਿਹਾ ਉਸਤਾਦ ਜੀ, ਇਹਨੇ ਬੜੇ ਬੜੇ ਕੁੱਕੜ ਲੜਾਏ। ਇੱਕ ਕੁੱਕੜ ਲੜਾਉਣ ਗਿਆ, ਕੁੱਕੜ ਲੜਾਉਣ ਲਈ ਅੱਗੇ ਭੇਜਿਆ ਵਾ ਤੇ ਪਿੱਛੋਂ ਫਾਇਰ ਕੀਤਾ, ਕੁੱਕੜ ਡਰ ਕੇ ਮਰ ਗਿਆ। ਲੋਕਾਂ ਦੇ ਕੁੱਕੜ ਤੇ ਪੰਜੇ ਮਾਰ ਦਿੰਦਾ ਜੀ, ਇਹਦਾ ਕੁੱਕੜ ਇੰਜ ਲੜਦਾ ਐ। ਵੇ ਤੂੰ ਮੇੜੇ ਮਾਰਦਾ, ਮੇੜੇ ਮਾਰਨ ਵਾਲਾ ਕੁੱਕੜ ਰੱਖਿਆ ਇਹਨੇ। ਮੈਂ ਕੁੱਕੜਾਂ ਤੋਂ ਇਲਾਵਾ 2 ਸਾਲ ਕੁੱਕੜ ਲੜਾਏ, ਉਸ ਤੋਂ ਬਾਅਦ ਸੱਪ ਤੇ ਨਿਓਲੇ ਦੀ ਲੜਾਈ ਵੀ ਕਰਾਈ ਹੈ ਮੈਂ। ਓਹੋ ਮੈਨੂੰ ਮੇਰੇ ਕਿਸੇ ਦੋਸਤ ਨੇ ਕਿਹਾ ਸੀ ਵੀ ਜਿਹੜਾ ਫਾਇਦਾ ਤੁਹਾਨੂੰ ਸੱਪ ਤੇ ਨਿਓਲੇ ਨੇ ਦੇਣਾ ਨਾ, ਉਹ ਤੁਹਾਨੂੰ ਕਾਇਨਾਤ ਤੇ ਕਿਸੇ ਤੋਂ ਨਹੀਂ ਮਿਲਣਾ। ਅੱਛਾ ਯਾਰ ਇੱਕ ਗੱਲ ਤੈਨੂੰ ਦੱਸਾਂ, ਤੂੰ ਕਦੀ ਸੱਪ ਤੇ ਨਿਓਲੇ ਦੀ ਲੜਾਈ ਵੇਖੀ? ਨਿਓਲਾ ਕੀ ਹਰਾਮੀ ਚੀਜ਼ਾਂ ਕਰਦਾ ਸੱਪ ਬਹੁਤ ਦਾ, ਬਹੁਤ ਲਾਗੇ ਜਾ ਕੇ ਇਸ਼ਕਮ ਕਰਕੇ ਉਹ ਸੱਪ ਨੂੰ ਥਕਾ ਕੇ ਮਾਰ ਦਿੰਦਾ ਕਰੈਕਟਰ। ਸਹੀ ਗੱਲ। ਬਹੁਤ ਅੱਛਾ ਤੂੰ ਤਿੱਤਰ ਬੜੇ ਲੜਾਏ, ਤਿੱਤਰ ਬੜੇ ਬੋਲੇ। ਹਾਂਜੀ ਤਿੱਤਰ ਬੋਲਣ ਦਾ ਮੁਕਾਬਲਾ। ਸੱਪ ਤੇ ਨਿਓਲਾ ਉਸਤਾਦ ਜੀ, ਉਹਦੇ ਤੇ ਪਹਿਲਾਂ ਇਹਨੂੰ ਪੁੱਛੋ ਨਾ ਵੀ ਉਹਦਾ ਕੀ ਹਿਸਾਬ ਕਿਤਾਬ ਸੀ। ਭਾਜੀ ਮੇਰੇ ਕੋਲ ਆਪਣੇ 2 ਫਨੀਅਰ ਸੱਪ ਸੀਗੇ ਭਾਜੀ, ਇੱਕ ਕਾਲੇ ਰੰਗ ਦਾ, ਇੱਕ ਆਫ ਬਰਾਊਨ। ਨਿਓਲਾ ਬਾਹਰ ਦਾ ਲੈਣਾ ਨਿਓਲੇ ਦੀ ਜਗ੍ਹਾ ਭਤੀਜਾ ਛੱਡ ਦਿੰਦਾ। ਇੱਕ ਜਗ੍ਹਾ ਤੇ ਭਾਈ, ਇੱਕ ਜਗ੍ਹਾ ਤੇ ਨਿਓਲਾ ਲੱਭਾ ਨਹੀਂ, ਉਹ ਕਿਤੇ ਗਲੈਰੀ ਨੂੰ ਹੈਪਾਟਾਈਟਸ ਹੋਇਆ ਸੀ, ਉਹਦੇ ਨਾਲ ਹੀ ਮਿਲਿਆ, ਕਹਿੰਦਾ ਨਿਓਲਾ ਹੀ ਆ, ਨਿਓਲਾ ਹੀ ਤੇ 2 ਮਿੰਟ ਬਾਅਦ ਕਹੀ ਜਾਂਦਾ ਇਹ ਮੇਰਾ ਨਿਓਲਾ ਮਿੰਟ ਕੇ ਬਾਅਦ ਦਰਖਤ ਤੇ ਕਿਉਂ ਚੜ ਰਿਹਾ? ਇਹ ਬਾਅਦ ਚ ਕਹੇ ਯਾਰ ਇਹਦੇ ਚ ਨਿਓਲਾ ਵਾ ਕੋਈ, ਇਹ ਚ ਕੋਈ ਨਿਓਲਾ ਜ਼ਰੂਰ ਆ। ਨਹੀਂ ਯਾਰ ਮੇਲਿਆਂ ਦੇ ਵਿੱਚ ਲੋਕ ਬਾਕਾਇਦਾ ਮੇਰੇ ਨਾਮ ਨੂੰ ਅਨਾਉਂਸ ਕਰਦੇ ਸੀਗੇ ਕਿ ਅੱਜ ਰੌਕੀ ਸਾਹਿਬ ਆਪਣਾ ਸੱਪ ਤੇ ਨਿਓਲੇ ਦੀ ਲੜਾਈ ਦਿਖਾਉਣਗੇ, ਔਰ ਉੱਥੋਂ ਵੀ ਮੈਨੂੰ ਕੱਪ ਹੋਏ, ਉੱਥੋਂ ਵੀ ਮੈਨੂੰ ਨਾਮ ਹੋਇਆ। ਤੁਸੀਂ ਯਕੀਨ ਮੰਨੋ ਸੱਪ ਦੇ ਸਿਰ ਤੋਂ ਵੀ ਮੈਂ 1 to 5 ਚੁੱਕਿਆ।
ਓਏ ਯਾਰ ਓ ਯਾਰ ਜਾਣ ਤੂੰ ਦੇ। ਕਿਉਂ ਆਪਣੇ ਜਾਨਵਰ ਗੱਡੀਆਂ ਥੱਲੇ ਚ ਆ ਮਤਲਬ ਯਾਰ ਇਹ ਤਿੱਤਰ ਬੋਲਦੇ ਹੁੰਦੇ, ਤਿੱਤਰ ਹਾਂਜੀ ਇਹ ਵੇਖ ਜਿਨ੍ਹਾਂ ਨੂੰ ਪਤਾ ਤਿੱਤਰ ਜਿਹੜੇ ਨਾ, ਤਿੱਤਰਾਂ ਦਾ ਇੱਕ ਮੁਕਾਬਲਾ ਹੁੰਦਾ, ਪਿੰਜਰੇ ਰੱਖ ਦਿੰਦੇ ਨੇ, ਉਹ ਮੈਂ ਕਰਵਾਇਆ। ਕਿੰਨੀ ਸਪੇਸ 'ਚ ਤਿੱਤਰ ਬੋਲਦਾ ਵਾ, ਏਦਾਂ ਹੀ ਤੇ ਆ। ਸਭ ਤੋਂ ਜ਼ਿਆਦਾ ਕੌਣ ਬੋਲਦਾ। ਤੇ ਤਿੱਤਰ ਲਿਆ ਕੇ ਨਾ ਪਿੱਛੇ ਰੱਖ ਕੇ ਤੇ ਇਧਰੋਂ ਡੈਕ 'ਚ ਆਵਾਜ਼ ਭਰਾ ਕੇ ਉਹਦੀ ਲਾਤੀ ਕਿਸੇ ਤਿੱਤਰ ਦੀ, ਸਾਰੇ ਹਾਰ ਹੁਰ ਗਏ, ਐਂਡ ਤੇ ਹਨੇਰਾ ਹੋ ਗਿਆ, ਰਾਤ ਪੈ ਗਈ, ਇਹਦਾ ਤਿੱਤਰ ਡੈਕ 'ਚੋਂ ਬੋਲੀ ਜਾ ਰਿਹਾ। ਉਹ ਕਿਸੇ ਨੇ ਅੱਗੇ ਵੇਖਿਆ ਤੇ ਜਿਹੜਾ ਤਿੱਤਰ ਬੋਲ ਰਿਹਾ ਨਾ ਉਹ ਸੁੱਤਾ ਵੀ ਹੈ ਪਿੰਜਰੇ 'ਚ, ਉਹ ਡੈਕ ਚੋਂ ਆਵਾਜ਼ ਭਾਜੀ ਮੈਂਗੋ ਜੂਸ ਜੀ ਮੈਂ ਕੁਝ ਤਿੱਤਰ ਸੁੱਤਾ ਪਿੰਜਰੇ 'ਚ ਤੇ ਪਿੱਛੋਂ ਬੋਲੀ ਜਾ ਰਿਹਾ। ਇੱਕ ਜਗ੍ਹਾ ਉਹੀ ਤਿੱਤਰ ਲੈ ਕੇ ਗਿਆ, ਠੀਕ 3 ਮਿੰਟ ਬਾਅਦ ਹਾਰ ਗਿਆ, ਬੱਤੀ ਚਲੀ ਗਈ, ਤਿੱਤਰ ਚੁੱਪ। ਉਸ ਮੁੜ ਕੇ ਬੈਟਰੀਆਂ ਲੱਭਦਾ ਫਿਰੇ। ਉਹ ਮੁਖਾਲਫਾਂ ਦਾ ਤਿੱਤਰ ਬੋਲੀ ਜੇ, ਇਹਦਾ ਤਿੱਤਰ ਇੰਜ ਵੇਖ ਵੇ ਨੂੰ ਹੁਣ ਕੀ ਕਰਾਂ। ਗੁੰਗਾ ਤਿੱਤਰ ਲੈ ਆਇਆ ਭਾਈ, ਉਹ ਬੋਲੇ ਹੀ ਨਾ, ਉਹਨੂੰ ਸੇਕ ਦਵਾ ਦਿਆ ਉਹਨੂੰ। ਆਹ ਤਿੱਤਰ ਲੈ ਗੂੰਗਾ, ਔਰ ਇਹਨੂੰ ਕੀ ਪਤਾ, ਆਪਣੀ ਲੋ ਉਹਨੂੰ ਖਵਾ ਖਰਾਕਾ ਕਰੂਕਾ ਖਾ ਕੇ ਉਹਦੇ ਵਿੱਚ ਰੱਖਿਆ, ਉਹ ਗੂੰਗਾ। ਉਹ ਭਾਈ ਵੇਖੀ ਜਾਵੇ ਸਾਰੇ। ਜਾਨੀ ਸਾਹਿਬ ਤਿੱਤਰ ਦੇ ਸਿਰ ਤੋਂ ਮੈਂ 2.5 ਪੱਲੇ ਦਾ ਪਲਾਟ ਚੁੱਕਿਆ। ਤਿੱਤਰ ਦੇ ਸਿਰ। ਮੈਂ ਸਾਰੀ ਪ੍ਰਾਪਰਟੀ ਚੁੱਕੀ ਇਹਨਾਂ ਦੇ ਸਿਰ ਤੋਂ ਆ। ਅੱਛਾ ਜੀ। ਅੱਛਾ ਫਿਰ ਤੂੰ ਇੱਧਰ ਕਿੱਦਾਂ ਆਇਆ? ਮਤਲਬ ਮੈਂ ਉਸ ਤੋਂ ਬਾਅਦ ਮੈਂ ਤਿੱਤਰਾਂ ਵਾਲਾ ਮੁਕਾਬਲਾ ਵੀ ਛੱਡਤਾ। ਮੈਨੂੰ ਇੱਕ ਦੋਸਤ ਨੇ ਕਿਹਾ ਯਾਰ ਕੁੱਤਿਆਂ ਦੀ ਲੜਾਈ ਕਰਵਾ। ਮੈਂ ਕੁੱਤਿਆਂ ਦੀ ਲੜਾਈ ਕਰਵਾਈ। ਮੈਂ ਆਪਣਾ ਬੜਾ ਸੋਹਣਾ ਕੁੱਤਾ ਪਾਲਿਆ, ਜਰਮਨ ਸ਼ੈਫਰਡ, ਉਹਦੀ ਮੈਂ ਲੜਾਈ ਕਰਵਾਉਣਾ ਨਾ ਸੀਗਾ। ਭਰਾਵਾਂ ਇਹਦੇ ਭਾਈ ਇਹਦੇ ਦੋਸਤ ਨੇ ਕਿਹਾ ਕੁੱਤੇ ਦੀ ਲੜਾਈ ਕਰਾਏ, ਸਿੱਧਾ ਗਿਆ ਉਹ ਡੇਰੇ ਤੇ ਜਿੱਥੇ ਦੇ ਕਜ਼ਨ ਸਾਰੇ ਬੈਠੇ ਹੁੰਦੇ, ਜਾਂਦੇ ਨੇ ਕਿਹਾ ਤੈਨੂੰ ਇਦਾਂ ਕਹਿੰਦਾ ਸੀ, ਆਹ ਨੂੰ ਇਦਾਂ ਕਹਿੰਦਾ ਸੀ, ਉਹਨਾਂ ਨੇ ਫੜ ਲਿਆ ਇੱਕ ਦੂਜੇ। ਕੁੱਤੇ ਨੂੰ ਭਾਈ ਇੱਕ ਕੁੱਤਿਆਂ ਦੀ ਲੜਾਈ 'ਚ ਇਹਦਾ ਕੁੱਤਾ ਹਾਰ ਗਿਆ, ਇਹਨੂੰ ਗੁੱਸਾ ਚੜ ਗਿਆ ਤੇ ਆਪਣੇ ਕੁੱਤੇ ਨੇ ਕਹਿਣਾ ਪਟਾ ਮੈਨੂੰ ਦੇ ਦੇ। ਆਹ ਵੇਖ ਏਦਾਂ ਲੜੀਦਾ ਹੀ, ਆਹ ਤੂੰ ਤੱਕ ਲੋਕ ਵੇਖ ਜਰਾ। ਇਹਨੇ ਆਪਣੇ ਕੁੱਤੇ ਨੂੰ ਇੰਨੀ ਖੁਰਾਕ ਪਾਤੀ, ਉਹ ਭਾਈ ਪਲ ਕੇ ਇਹਨੂੰ ਹੀ ਪੈ ਗਿਆ। ਓਏ ਆਹੋ, ਤੁਸੀਂ ਯਕੀਨ ਮੰਨੋ ਨਹੀਂ ਕੁੱਤਿਆਂ ਦੀ ਲੜਾਈ 'ਚ ਮੂੰਹ ਕਾਲਾ ਕੇ ਸਿਆਣੇ ਗੱਲ। ਹਾਂਜੀ ਸਹੀ ਗੱਲ। ਅੱਛਾ ਫਿਰ ਤੂੰ ਆਇਆ ਕਿੱਦਾਂ? ਫਿਰ ਹੋਰ ਕੀ ਕੀਤਾ? ਮੈਨੂੰ ਨਾ ਫਿਰ ਸਾਡੇ ਮਹੱਲੇ ਦੇ ਵਿੱਚ ਇੱਕ ਬਜ਼ੁਰਗ ਸੀ ਬੜਾ ਅੱਛਾ, ਉਹਨਾਂ ਨੇ ਮੈਨੂੰ ਸਮਝਾਇਆ ਯਾਰ ਵੀ ਜਾਨਵਰਾਂ ਦੀ ਜਿਹੜੀ ਲੜਾਈ ਆ ਨਾ, ਇਹਦਾ ਕੋਈ ਫਾਇਦਾ ਨਹੀਂ, ਤੂੰ ਬੇਜ਼ੁਬਾਨਾਂ ਦਾ ਜ਼ੁਲਮ ਕਰਦਾ ਵਾ। ਹਾਂ, ਆ ਕੁੱਤਿਆਂ ਦੀ ਲੜਾਈ, ਆ ਕੁੱਕੜਾਂ ਦੀ ਲੜਾਈ, ਆ ਸੱਪ ਤੇ ਨਿਊਲੇ ਦੀ ਲੜਾਈ, ਇਹ ਨਾ ਕੁਛ ਕਰਵਾ ਯਾਰ, ਤੇਰੀ ਮਿਹਰਬਾਨੀ ਤੌਬਾ ਕਰ ਲਾ। ਬਸ ਫਿਰ ਅੱਲਾ ਨੇ ਹਦਾਇਤ ਦੇ ਦਿੱਤੀ, ਮੈਂ ਤੌਬਾ ਕਰ ਲਈ। ਉਸ ਤੋਂ ਬਾਅਦ ਫਿਰ ਮੈਂ ਵੀਲਿੰਗ ਸਿੱਖੀ। ਹਲੋ ਗਾਤੀ ਤੋਬਾ ਕੀਤੀ ਤੇ ਮਾਰ ਕੁਛ ਆਇਆ ਸਿਰ ਚ, ਤੇਰੇ ਤੇ ਵੀਲਿੰਗ ਸਿੱਖੀ ਤੂੰ ਮਰੇ। ਇਹ ਤੌਬਾ ਕਰ ਇਹ ਹਦਾਇਤ ਮਿਲੀ ਇਹਨੂੰ। ਇਹ ਹਦਾਇਤ ਮਿਲੀ ਤੈਨੂੰ? ਤੁਸੀਂ ਯਕੀਨ ਮੰਨੋ ਜ਼ਿੰਮੇਵਾਰ ਜਾਨਵਰਾਂ ਵੱਲੋਂ ਸਿਰਫ ਮਿਲੀ ਆ, ਅੱਗੋਂ ਇਨਸਾਨ ਚੁੱਕਣੇ ਸ਼ੁਰੂ ਕਰਦੇ। ਫਿਰ ਇਹ ਮਾਈ ਦੇ ਉੱਤੋਂ ਆਪਣੀ ਮੋਟਰਸਾਈਕਲ ਚੁੱਕੀ, ਛੋਟੇ ਬੱਚੇ ਦੇ ਉੱਤੋਂ ਆਪਣੀ ਮੋਟਰਸਾਈਕਲ ਚੁੱਕੀ। ਲੋਕੀ ਤੇ ਕਹਿੰਦੇ ਨਾ ਸਿਆਣਿਆਂ ਦੇ ਨਕਸ਼ੇ ਕਦਮ ਤੇ ਚੱਲੀ, ਇਹਨੂੰ ਲੋਕੀ ਕਹਿੰਦੇ ਓਏ ਕੁੱਤਿਆਂ ਦੇ ਨਕਸ਼ੇ ਕਦਮ ਤੇ। ਬਾਜੀ ਇਹ ਸ਼ੇਖੂਪੁਰੇ ਉਹ ਜਾ ਰਿਹਾ ਸੀ ਇੱਧਰ ਵੱਡੇ ਮਾਨ ਵਾਲੇ ਵੱਲ ਵੀਲਿੰਗ ਕਰਦਾ, ਅੱਗੋਂ ਇੱਕ ਮਾਈ ਇੰਜ ਆ ਰਹੀ ਸੀ, ਮਾਈ ਦੇ ਕੋਲੋਂ ਲੰਘਿਆ, ਇੱਕਦਮ ਝਟਕਾ ਜਿਹਾ ਵੱਜਾ ਵਾ ਤੇ ਮਾਈ ਮੀਟਰ ਤੇ ਬੈਠੀ। ਗੱਡੀ ਦੇ ਮੀਟਰ ਨਹੀਂ, ਇੰਨਾ ਹਾਦਸਾ ਹੋ ਹੀ ਜਾਂਦਾ, ਹੁਣ ਨਹੀਂ ਪਤਾ ਮੀਟਰ ਲੱਗਾ। ਤੇ ਇਹ ਜਾ ਰਿਹਾ, ਮਾਈ ਮੀਟਰ ਤੇ ਬੈਠੀ ਹੈ, ਤੂੰ ਕਿੱਧਰੋਂ? ਤੇ ਮਾਈ ਚੱਲੀ ਗਾ ਲਾਲਾ ਨੇ ਪਿਆਰ ਦਿੱਤਾ, ਉਹਨੇ ਕਿਹਾ ਤੂੰ ਬਸ਼ੀਰਾ ਦਾ ਮੁੰਡਾ। ਤੇ ਇੰਜ ਕਰਦਾ ਕਰਦਾ ਇੰਜ ਵੇਖ ਰਿਹਾ, ਮਾਂ ਜੀ ਥੋੜਾ ਐਨ ਹੋ ਤੇ ਨਾਲੇ ਮਾਈ ਕਿੱਧਰੋਂ? ਕਹਿੰਦੀ ਮੈਨੂੰ ਤੇ ਆਪ ਨਹੀਂ ਸਮਝ ਆਈ ਪੁੱਤ। ਉਹ ਮਾਈ ਐ ਨੂੰ ਜਾਣਦੇ ਸੀ, ਉਹਨੂੰ ਕਿੰਨਾ ਹੀ ਐ ਨੂੰ। ਅੱਛਾ ਤੇ ਉਹਨੂੰ ਵਾਪਸ ਲੈ ਕੇ ਐਨ ਨੂੰ ਆ ਰਹੀ ਸੀ, ਜਾ ਕੇ ਜਿੱਥੇ ਉਹਨੂੰ ਲਾਇਆ ਉਹਨੇ ਚੰਨਾ ਮਾਰੀਆਂ। ਉਹਨੇ ਕਿਹਾ ਬਗੈਰ ਤਾਂ ਮੈਂ 2.25 ਘੰਟਿਆਂ 'ਚ ਉੱਥੇ ਪਹੁੰਚੀ ਸੀ, ਫਿਰ ਉੱਥੇ ਲਾਤਾ ਹੀ ਮੈਨੂੰ। ਤੇ ਨਾਲੇ ਬਾਈ ਮੀਟਰ ਤੇ ਬੈਠੇ ਨੇ ਬਿੱਲ ਦਿਖਾਉਂਦੇ ਆ, ਵੇਖੀਏ ਭਲਾ ਆਖਰੀ ਤਰੀਕ ਕਿਦੋਂ ਬਿੱਲ। ਤੁਸੀਂ ਯਕੀਨ ਮੰਨੋ ਉਸ ਮਾਈ ਨੇ ਮੈਨੂੰ ਇੰਨੀਆਂ ਦੁਆਵਾਂ ਦਿੱਤੀਆਂ, ਉਹਨੇ ਕਿਹਾ ਪੁੱਤਰ ਤੂੰ ਮੈਨੂੰ ਖੈਰ ਵਾਫੀ ਦੇ ਨਾਲ ਘੰਟੇ 'ਚ ਪਹੁੰਚਾਤਾ ਲਾਹੌਰ। ਯਾਰ ਤੂੰ ਫਿੱਟੇ ਮੂੰਹ ਆਪੋਜ਼ਿਟ ਲੈ ਗਿਆ ਸੀ ਮਾਈ ਦਾ, ਸਾਨੂੰ ਪਤਾ ਕਿ ਰੌਲਾ ਬਣਿਆ। ਉਹ ਇੰਨਾ ਕੁ ਤਾਂ ਰੌਲਾ ਚੱਲਦਾ ਹੀ, ਫਿਰ ਵਾਪਸ ਨਾਲ ਲੈ ਕੇ ਵੀ ਆਇਆ ਮਾਈ ਨੂੰ, ਵਾਪਸ ਵੀ 1 ਘੰਟੇ 'ਚ ਪਹੁੰਚਾਇਆ। ਮਾਈ ਫਿਰ ਇਹਦੀ ਦੋਸਤ ਬਣ ਗਈ, ਫਿਰ ਮੀਟਰ ਤੇ ਨੇ ਪੱਕੀ ਵੈਲਡ ਕਰਾ ਲਈ ਮਾਈ। ਹੁਣ ਗੱਡੀ ਨਹੀਂ ਬੰਦ ਕਰ ਦੋ, ਮਾਈ ਬੰਦ ਆਹੋ ਮਾਈ ਬੰਦ ਕਰ ਗਿਆ। ਤੇ ਜਦੋਂ ਸਰਦੀਆਂ ਹੁੰਦੀਆਂ ਬਾਈ ਜੀ, ਮਾਈ ਦੇ ਸਿਰ ਤੇ ਵੱਡਾ ਸ਼ੀਸ਼ਾ ਲਵਾਇਆ ਦੇਖੋ। ਲੋਕੀ ਇਹਨੇ ਕਹਿੰਦੇ ਯਾਰ ਗੱਡੀ ਦੀਆਂ ਲੱਟਾਂ ਬੰਦ ਕਹਿੰਦੇ, ਮਾਈ ਦੀਆਂ ਲੱਟਾਂ ਨਹੀਂ ਆਪਣੀ ਮਾਈ ਬੰਦ ਕਰ ਗੋ। ਮਾਈ ਵੱਡੇ ਸਟੈਂਡ ਤੇ ਕੱਢ। ਇਹਨੇ ਮਾਈ ਦੀ ਬਾਹ ਘੁੱਟਣੀ ਤੇ ਮਾਈ ਦੇ ਹਾਰਨ ਲੱਗਾ। ਮਾਈ ਕੰਗਨ ਨਹੀਂ ਤੇ ਕਹਿੰਦਾ ਮਾਈ ਦਾ ਪਲੱਗ ਬਦਲੋ। ਅੱਛਾ ਜੀ ਫਿਰ ਅੱਛਾ ਯਾਰ ਉਹਨੂੰ ਵੀ ਪੁੱਛ ਲੈਂਦੇ ਯਾਰ। ਅੱਛਾ ਜੀ ਹੋਰ ਫਿਰ
ਅੱਛਾ ਫਿਰ ਜਦੋਂ ਤੈਨੂੰ ਘਰ 'ਚ ਕਿਸੇ ਨੇ ਨਹੀਂ ਰੋਕਿਆ ਵੀ ਤੂੰ ਆ ਵੀਲਿੰਗ ਪੁੱਤ ਨਾ ਕਰ, ਵੱਜਾ ਵੀ ਹੈ ਕਿਤੇ ਜਦੋਂ ਸਟਾਰਟ ਕੀਤੀ ਕਿਤੇ ਡਿੱਗੀਆਂ ਡੁੱਗੀਆਂ ਸੱਟਾਂ ਸੁੱਟਾਂ? ਤੁਹਾਨੂੰ ਪਤਾ ਚੱਲਦੇ ਕੰਮ 'ਚ ਫਿਰ 19 ਕੀ ਹੋਈ ਜਾਂਦੀ ਆ, ਕੋਈ ਮਾੜੀਆਂ ਮੋਟੀਆਂ ਸੱਟਾਂ ਲੱਗ ਜਾਂਦੀਆਂ। ਇਹ ਮੇਰੀ ਰੋਜ਼ੀ ਰੋਟੀ ਆ। ਪੂਰਾ ਹਫਤਾ ਆਪਾਂ ਘਰ ਪਈਦਾ, ਆਰਾਮ ਕਰੀਦਾ। ਜੁਮੇ ਵਾਲੇ ਦਿਨ ਸਾਡਾ ਮੁਕਾਬਲਾ ਹੁੰਦਾ, 40-50 ਹਜ਼ਾਰ ਜਿੱਤ ਕੇ ਆਪਾਂ ਘਰ ਆਈਦਾ। ਘਰਦਿਆਂ ਨੂੰ ਕਿਹੜੀ ਲੋੜ ਆ ਮਨਾ ਕਰਨ ਦੀ? ਨਾਲੇ ਘਰਦਿਆਂ ਨੂੰ ਨਹੀਂ ਪਤਾ ਹੈ ਵੀ ਮੈਂ ਕੰਮ ਕਰਦਾ, ਪਤਾ ਲੱਗ ਵੀ ਜਾਊਗਾ ਉਹਨੂੰ ਪੈਸੇ ਨਾ ਕਰ ਦਵਾ ਕਿ ਮੇਰੀ ਜਾਨ ਨਾ ਕਰ ਦਵਾ। ਉਹ ਮਤਲਬ ਇਹ ਜ਼ਰੀਆ ਮੁਆਸ਼ ਵੀ ਇਹਨਾਂ ਲੋਕਾਂ ਦਾ। ਹਾਂਜੀ ਇਹਦੇ ਤੋਂ ਹੀ ਕਮਾਉਂਦੇ ਖਾਂਦੇ ਜੀ। ਓਏ ਹੋਏ ਹੋਏ। ਤਨਖਾਹ ਲੱਗੀ ਤੇਰੀ? ਨਹੀਂ ਉੱਥੇ ਮੁਕਾਬਲੇ ਹੁੰਦੇ ਨੇ ਭਾਈ ਨਾ। ਅੱਛਾ, ਉਹਨਾਂ ਵੱਲੋਂ ਮਿਲਦੇ ਨਾਮ। ਹਾਂਜੀ। ਹੋਰ ਮੈਂ ਕਿਤੇ ਇੰਟਰਲੂਪ ਵੱਲੋਂ ਵੀਲ ਚੁੱਕਦਾ ਵਾਂ। ਕਿਆ ਬਾਤ। ਅੱਛਾ ਓਲੰਪਿਕਸ ਵੀ ਤੁਸੀਂ? ਓਲੰਪਿਕਸ ਮੈਨੂੰ ਇਨਵੀਟੇਸ਼ਨ ਆਇਆ ਪਿਆ ਵਾ ਪੰਜਾਬੀ ਦੇ ਵਿੱਚ, ਔਰ ਮੈਨੂੰ ਲੈ ਕੇ ਜਾਣਾ, ਮੈਨੂੰ ਚੜ੍ਹਦੇ ਪੰਜਾਬ ਦੇ ਵਿੱਚੋਂ ਕਿਸੇ ਨੇ ਲੈ ਕੇ ਜਾਣਾ ਵਾ। ਸਹੀ ਸਹੀ। ਉਹ ਸਿੱਖ ਵੀਰ ਹੈਗਾ, ਉਹਨੇ ਕਿਹਾ ਜੀ ਤੁਹਾਡੀ ਜ਼ਰੂਰਤ ਆ। ਮੇਰਾ ਇੱਕ ਕਲਿੱਪ ਵਾਇਰਲ ਹੋਇਆ ਨਾ ਵੀਲ ਵਾਲਾ, ਮੈਂ 7-8 ਮਿੰਟ ਜਿਹੜਾ ਵੀਲ ਥੱਲੇ ਨਹੀਂ ਰੱਖਿਆ। ਇਹਨੇ ਜਦੋਂ ਚੁੱਕਿਆ ਨਾ ਜੀ, ਇਹਨੇ ਜਾ ਕੇ ਕੰਡੇ ਤੇ ਹੀ ਰੱਖਿਆ। ਹਾਂ ਮੈਂ ਤਾਂ ਦੱਸਿਆ ਜੀ, ਇਹਦੇ ਬੜੇ ਚਿੱਤਰ ਪਏ ਨੇ ਵੀ ਸੋਹਣਾ, ਮਤਲਬ ਕਿ ਇੱਕ ਬੰਦਾ ਦਰਜੀ ਆ ਸੀਨ ਦੇ ਆ, ਉਹਨੂੰ ਪਤਾ ਨਹੀਂ ਲੱਗਾ ਕਿੱਧਰੋਂ ਆ ਕੇ ਚੱਕਾ ਉਹਦੀ ਮਸ਼ੀਨ ਦੇ ਉੱਤੇ ਦਰਵਾਜ਼ੇ ਦਰੂਜੇ ਤੇ ਠਾ। ਐਡਾ ਪਾਗਲ ਵੀਲਰ ਆ, ਵੀਡੀਓ ਗੇਮ 'ਚ ਨਹੀਂ ਖੇਡੀ ਦੀ ਮੋਟਰਸਾਈਕਲ ਵਾਲੀ ਗੇਮ, ਤੇ ਨਾਲ ਲੀਡਰ ਵਾਲੀ ਬੋਤਲ ਰੱਖੀ ਪੈਟਰੋਲ ਦੀ ਭਰ ਕੇ। ਭਾਜਨ ਜਿਲੇ ਵੀਡੀਓ ਗੇਮ ਖੇਲਦਾ ਨਾਲ ਪੈਟਰੋਲ ਦੀ ਬੋਤਲ ਰੱਖੀ। ਕਿਹੜਾ ਮੌਕੇ ਯਾਰ ਕੀ ਮਤਲਬ ਯਾਰ ਬਿੱਟੇ ਵੀਡੀਓ ਗੇਮ ਤੇ ਰੇਸ ਵਾਲੀ ਟੋਕਨ ਪਾ ਕੇ ਰੇਸ ਵਾਲੀ ਮੋਟਰਸਾਈਕਲ ਰੱਖੀ ਆ ਤੇ ਨਾਲ ਪੈਟਰੋਲ ਦੀ ਮੋਟਰਸਾਈਕਲ ਬੋਤਲ ਰੱਖੀ ਕਿ ਕਿਤੇ ਮੁੱਕ ਗਈ ਤੇ ਮੈਂ ਵਿੱਚ ਪਾ ਲਾਂ। ਓਏ ਯਾਰ ਮੇਰੇ ਕੀ ਭਾਈ ਕਿਹੜਾ ਕੋਈ ਅਕਲ ਕਰੀਦੀ ਹੁੰਦੀ ਆ। ਅੱਛਾ ਕਿਸ ਇਲਾਕੇ ਨਾਲ ਬਿਲੋਂਗ ਕਰਦੇ ਹੋ ਤੁਸੀਂ? ਫੈਸਲਾਬਾਦ। ਸਾਜੀ ਨੇ ਸੋਹਣਾ ਜਲੇਬੀਆਂ ਵਾਲਾ ਸ਼ੀਰਾ ਨਹੀਂ, ਉਹਦੇ 'ਚ ਲੈਂਡ ਕੀਤਾ ਅਗਲਾ ਟਾਇਰ, ਯਕੀਨ ਕਰ ਲਾਹੌਰ ਦੇ ਵਿੱਚ ਸਾਰਾ ਮੱਕੋ ਮੱਕੀ ਹੋ ਮੱਕੋ ਮੱਕੀ ਐਸਾ ਭਾਰਾ ਹੋ ਗਿਆ ਵੀਲ। ਅਗਰ ਸਾਡੇ ਕੋਲੋਂ ਕਿਸੇ ਦਾ ਨੁਕਸਾਨ ਹੋ ਜਾਵੇ, ਮੈਂ ਨੁਕਸਾਨ ਉਸ ਮੌਕੇ ਤੇ ਭਰ ਕੇ ਆਉਣਾ ਔਰ ਉਹਦੀ ਹੌਸਲਾ ਅਫਜ਼ਾਈ ਕਰਦਾ। ਉਹ ਤੇਰਾ ਵੀਲ ਭਰ ਜਾਂਦਾ ਸਾਰਾ ਸ਼ੀਰੇ ਨਾਲ, ਨੁਕਸਾਨ ਤੋਂ ਕੀ ਭਰਨਾ। ਅੱਛਾ ਤੁਸੀਂ ਗੌਰ ਕੀਤਾ, ਇਹਨੇ ਗੱਲ ਬਾਬਾ ਦੇਰ ਦੀ ਕੀਤੀ, ਉਹ ਸਾਡੇ ਕੈਮਰਾਮੈਨ ਫਾਦ ਨੂੰ ਹੁਣ ਸਮਝ ਗਏ। ਹੁਣ ਸਮਝਿਆ। ਤੁਸੀਂ ਇਲਾਕੇ ਦਾ ਪੁੱਛ ਰਹੇ ਸੀ, ਮੈਂ ਕਹਿਕਸ਼ਾਂ ਕਲੋਨੀ ਤੋਂ ਬਿਲੋਂਗ ਕਰਦਾ। ਕਿੱਥੋਂ? ਕਹਿਕਸ਼ਾਂ ਕਲੋਨੀ। ਬੜੀ ਗੱਲ ਆ, ਟਾਇਰ ਤੇਰੀ ਗੱਡੀ ਦੇ ਗੋਏ ਨਾ ਸਾਰੇ ਭਿੱਜੇ ਹੁੰਦੇ। ਕਾਨੂੰਨੀ ਲੈ ਗੱਡੀਆਂ ਦੇ ਇਹ ਜ਼ਰੀਆ ਮੁਆਸ਼ ਵੀ ਆ, ਤੇ ਇਹਦੇ ਤੋਂ ਮੁਰਾਦ ਇਹ ਵਾ ਕਿ ਯਾਰ ਇੱਕ ਜਨੂਨ ਆ, ਇੱਕ ਸਾਈਕੀ ਆ ਬਸ। ਅੱਛਾ ਸਾਰੇ ਪੂਰੀ ਦੁਨੀਆ ਦੇ ਵਿੱਚ ਹੁੰਦੇ ਨੇ ਰੇਸਾਂ ਹੁੰਦੀਆਂ ਨੇ, ਕਾਰ ਦੀ ਰੇਸਾਂ, ਅਰਬੀ ਜਿਹੜੇ ਯਾਰ ਰੇਸ ਹੋਰ ਚੀਜ਼, ਮੈਂ ਤੈਨੂੰ ਪਹਿਲੇ ਦੱਸਿਆ ਰੇਸ ਹੋਰ ਚੀਜ਼ ਆ। ਰੇਸ ਇੱਕ ਖੇਲ ਆ, ਊਂਠਾਂ ਦੇ ਦੌੜਾਂ ਲੱਗਦੀਆਂ ਸੀ। ਇਹ ਰਕਸ਼ੇ ਜਿਹੜੇ ਆ ਲਾਹੌਰੀ ਬਾਡੀ ਵਾਲੇ ਰਕਸ਼ੇ, ਇਹਨਾਂ ਦੀਆਂ ਫੈਸਲਾਬਾਦ ਤੋਂ ਲਾਹੌਰ ਤੱਕ ਰੇਸਾਂ ਲੱਗਦੀਆਂ। ਅੱਛਾ ਜੀ। ਜੀ ਹਾਂਜੀ। ਆ ਤਿੰਨਾਂ ਪਈਆਂ ਵਾਲੇ ਰਕਸ਼ੇ, ਲਾਹੌਰੀ ਬਾਡੀ ਵਾਲੇ ਛੋਟੇ ਪਾਇਣ, ਇਹਨਾਂ ਦੀਆਂ ਰੇਸਾਂ ਲੱਗਦੀਆਂ ਫੈਸਲਾਬਾਦ ਤੋਂ ਲਾਹੌਰ, ਲਾਹੌਰੋਂ ਫੈਸਲਾਬਾਦ। ਕਿੰਨੀ ਦੇਰ ਚ? ਆਟੋ ਰਕਸ਼ੇ ਰਕਸ਼ੇ ਛੋਟੇ ਜਿਹੜੇ ਛੋਟੀ ਬਾਡੀ ਵਾਲੇ ਸਕੂਟਰ ਜਾਂ ਜੈਨੂਇਨ ਸ਼ਰਤਾਂ ਲੱਗ ਕੇ ਇਹਨਾਂ ਦੀਆਂ ਰੇਸਾਂ ਲੱਗਦੀਆਂ ਨੇ ਜੀ। ਜਾਨੀ ਸਾਹਿਬ ਜ਼ਿੰਦਗੀ 'ਚ ਐਕਸਪੈਰੀਮੈਂਟ ਕਰਨਾ ਚਾਹੀਦਾ। ਬੁਲਡੋਜ਼ਰ ਦਾ ਵੀਲ ਚੁੱਕਣਾ ਹੋਵੇ ਤੇ ਕੀ ਕਰੋ? ਬਲਡੋਜ਼ਰ ਦਾ ਮੈਂ ਚੁੱਕ ਉਹ ਨਾਲ ਲਿਆ। 10-12 ਬੰਦੇ ਹੁਣ ਤਵੇ ਚੁੱਕ ਲੈਂਦਾ। ਨਹੀਂ ਇਹਦੇ ਇਕੱਲੇ ਦੇ ਵੀ ਹਾਲਾਤ ਹੈ, ਉਹਨੂੰ ਚੁੱਕ ਲੈਂਦਾ। ਬਲਡੋਜ਼ਰ ਲੈ ਕੇ ਜਾਂਦਾ, ਤੇਲ ਮੁੱਕ ਗਿਆ, ਤੈਨੂੰ ਵੱਖੀ ਭਾਂਡੇ ਪਾਉਂਦੇ ਪੂਰਾ ਟੱਬਰ। ਮੇਰਾ ਇੱਕ ਦੋਸਤ ਆ ਜੀ, ਉਹਦੀ ਆਟੋ ਸ਼ਾਪ ਆ ਜੀ, ਉਹ ਬੜਾ ਅੱਛਾ ਬਲਡੋਜ਼ਰ ਦਾ ਕੰਮ ਕਰੇਗਾ। ਉਹਨੂੰ ਸਾਰਾ ਸਪੇਅਰ ਪਾਰਟ ਮੋਟਰਸਾਈਕਲ ਦਾ ਪਾ ਦੇਗਾ, ਮੈਂ ਉਹਦੀ ਡਰਾਈਵ ਕਰਾਂਗਾ, ਮੈਂ ਵੀਲ ਚੁੱਕ ਦਿਆਂਗਾ, ਕੋਈ ਇਸ਼ੂ ਨਹੀਂ ਮੈਨੂੰ। ਬਲਡੋਜ਼ਰ ਦਾ? ਹਾਂਜੀ। ਬਲਡੋਜ਼ਰ ਦਾ ਵੀਲ ਚੁੱਕ ਕੇ ਬੇਟਾ ਜਿੱਥੇ ਤੂੰ ਸਿੱਟਣਾ ਨਾ ਤੇ ਤੂੰ ਇੰਜ ਜ਼ਮੀਨ ਝੋੜਨਾ। ਕਿਲ ਟੈਪ ਹੋ ਜਾਣਾ ਤੂੰ, ਕਿਲ ਟੈਪ। ਆਹੋ ਕਿਲ ਟੈਪ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਵੀਲਿੰਗ ਨੂੰ ਇੰਨਾ ਬੁਰਾ ਕਹਿਣ ਦੇ, ਤੁਸੀਂ ਪਿੰਡਾਂ ਦੇ ਵਿੱਚ ਉਹ 2 ਵੈੜਿਆਂ ਦੀ ਜਿਹੜੀ ਦੌੜ ਦੇਖੀ ਜਿੱਤੇ ਪਿੱਛੇ ਉਹ ਛਾਪੇ ਜਿਹੇ ਤੇ ਬੰਦਾ ਹੁੰਦਾ, ਉਹ ਚ ਕਿੰਨੇ ਨੁਕਸਾਨ ਹੁੰਦੇ, ਕਿੰਨੇ ਲੋਕ ਮਰਦੇ। ਨਹੀਂ ਉਹ ਮਿੱਟੀ ਤੇ ਹੁੰਦੀ ਜਿਹੜੀ ਮੈਂ ਵੇਖੀ ਜੀ ਦੌੜ, ਉਹ ਬੌਲਦਾਂ ਦੀ ਦੌੜ ਨੂੰ ਕਹਿੰਦੇ ਨੇ। ਉਹ ਇੱਕ ਦਾਇਰੇ ਦੇ ਵਿੱਚ, ਜਿਵੇਂ ਆਹ ਦਾਇਰੇ 'ਚ ਅਸੀਂ ਬੈਠੇ ਨਾ, ਵਿਚਕਾਰ ਕਿਲਾ ਹੁੰਦਾ। ਉਹ ਨਹੀਂ ਇੰਜ ਤਾਂ ਨਹੀਂ ਹੁੰਦਾ ਵੀ ਰੋਡਾਂ ਤੇ ਲੈ ਆਏ ਨੇ। ਜਾਨੀ ਸਾਹਿਬ ਪਿੱਛੇ ਇੱਕ ਏਦਾਂ ਦਾ ਦਾਇਰਾ ਜਿਹਾ ਬਣਿਆ ਹੁੰਦਾ, ਉੱਤੇ ਬੰਦਾ ਖਲੋਤਾ ਹੁੰਦਾ ਜਾਂ ਬੈਠਾ ਹੁੰਦਾ, ਲੇਕਿਨ ਉਹ ਇੱਕ ਮਖਸੂਸ ਹੈ। ਕਦੀ ਰੋਡਾਂ ਤੇ ਵੇਖਿਆ ਵੀ ਰੋਡਾਂ ਦੇ ਲੋਕੀ ਪੈ ਕੇ ਫਿਰ ਉਹਨਾਂ ਨੂੰ ਮਖਸੂਸ ਏਰੀਆ ਕੌਣ ਦਿੰਦਾ? ਉਹ ਆਪ ਬਣਾਉਂਦੇ ਏਰੀਆ? ਨਹੀਂ, ਕੌਣ ਦਿੰਦਾ ਏਰੀਆ? ਯਾਰ ਉਹ ਜਿੱਦਾਂ ਵੀ ਏਰੀਆ ਦਿੰਦਾ, ਉਹਦੀ ਰਿਕੁਆਇਰਮੈਂਟ ਸੜਕਾਂ ਨਹੀਂ ਹੈਗੀਆਂ। ਹੁਣ ਸਾਡੀ ਇਨਸਾਨੀ ਜਾਨ ਨੂੰ ਖਤਰਾ ਨਹੀਂਗਾ। ਦੇਖੋ ਤੁਹਾਡੇ ਕੰਮ 'ਚ ਸਿੱਧਾ ਤੁਹਾਡੀ ਜਾਨ ਨੂੰ ਵੀ ਤੇ ਅਗਲੇ ਬੰਦਿਆਂ ਦੀ ਜਾਨ ਨੂੰ ਵੀ ਖਤਰਾ। ਦੇਖੋ ਜੀ, ਇੱਕ ਨਾ ਇੱਕ ਦਿਨ ਮਾਰੀ ਜਾਣਾ, ਮਿੱਟੀ ਨਾਲ ਮਿੱਟੀ ਹੋ ਜਾਣਾ। ਅਗਰ ਬੱਚਿਆਂ ਦਾ ਰਿਜ਼ਕ ਲੱਗਾ, ਅਸੀਂ ਕਮਾਉਣ ਰਹੇ ਆ, ਘਰ ਏਸੀ ਲੱਗੇ, ਫ੍ਰਿਜ ਆ ਗਏ, ਤੇ ਤੁਹਾਨੂੰ ਕੀ ਟੈਨਸ਼ਨ? ਦੱਸੋ ਮੈਨੂੰ। ਉਹ ਯਾਰ ਇਹ ਕਿਹੜਾ ਤਰੀਕਾ ਵਾ? ਯਾਨੀ ਤੁਸੀਂ ਵੀਲਿੰਗ ਲਈ ਤੁਹਾਨੂੰ ਹੁਣ ਸੜਕ ਸਪੈਸ਼ਲ ਤੇ ਚਾਹੀਦੀ? ਕੋਈ ਬੰਦਾ ਡਾਂਸਰ ਆ, ਕਹਿੰਦਾ ਮੈਨੂੰ ਗਲੀ ਗਲੀ ਸਟੇਜ ਬਣਾ ਦਿਓ, ਤਾਂ ਪਾਗਲ ਆ ਤੂੰ? ਮੈਨੂੰ ਕਈਆਂ ਚੀਜ਼ਾਂ ਦੀ ਜ਼ਰੂਰਤ ਆ, ਤੂੰ ਮੈਨੂੰ ਦੇਂਗਾ? ਦੱਸ, ਮੈਂ ਫਿਰ ਛੱਡਦਾ ਵੀਲਿੰਗ। ਦਿਆਂਗਾ। ਦੇ ਮੈਨੂੰ 1 ਕਰੋੜ ਰੁਪਇਆ।
ਤੇ ਛੱਡ ਦੇਗਾ? ਹਾਂਜੀ ਚੱਲ ਯਾਰ ਫਰੀਦ, ਨਹੀਂ ਕਰ ਲੈ 6 ਮਹੀਨੇ ਸਾਰਾ ਲਾ ਲਾ। ਇਹਦਾ ਵੀ ਨਹੀਂ ਬੁਰਾ ਹੈਗਾ ਕੰਮ। ਨਹੀਂ ਨਹੀਂ ਕਿਹੜਾ ਮਤਲਬ ਸਾਈਡ ਤੇ ਅਗਰ ਕਰੀ ਜਾਵੇ ਤਾਂ ਕੋਈ ਏਡਾ ਹਰਜ ਨਹੀਂ। ਆਰਾਮ ਨਾਲ ਨਹਿਰ ਨਾਲ ਲੱਗਾ ਰਹੋ। ਨਹਿਰ ਦੇ ਨਾਲ ਜਾਈ ਜਾ ਤੂੰ, ਕੋਈ ਏਡਾ ਇਸ਼ੂ ਨਹੀਂ। ਤੁਸੀਂ ਆਪਣੇ ਸ਼ੋਅ ਦੇ ਜ਼ਰੀਏ ਹਕੂਮਤ ਪਾਕਿਸਤਾਨ ਨੂੰ ਅਪੀਲ ਕਰੋ ਕਿ ਸਾਨੂੰ ਬਕਾਇਦਾ ਇੱਕ ਸੋਹਣਾ ਕਾਰਪੇਟ ਰੋਡ 60 ਫੁੱਟਾ ਬਣਾ ਕੇ ਦਿੱਤਾ ਜਾਵੇ। 60 ਨਹੀਂ ਬਲਕਿ 70 ਫੁੱਟਾ, ਜਿਹਦੇ 3 ਲਾਈਨਾਂ ਲੱਗੀਆਂ ਹੁਣ ਜੁਮੇ ਵਾਲੇ ਦਿਨ ਸੋਹਣੇ, ਅੱਗੇ ਬਕਾਇਦਾ ਚ ਰੈਫਰੀ ਹੋਣ। ਕਈ ਲੋਕ ਯਾਰ ਵਿੱਚ 2 ਨੰਬਰੀ ਕਰਦੇ। ਰੈਫਰੀ ਨੂੰ ਚੁੱਕ ਲਵੇ ਨਾਲ ਲੈ ਜਾਵੇ। ਇੱਕ ਵਾਰੀ ਇਹਦੇ ਦੋਸਤ ਨੇ ਕਿਹਾ ਯਾਰ ਮੇਰਾ ਤਾਇਆ ਮੈਨੂੰ ਲਾਹੌਰ ਚੁੱਕ ਲੈ ਜਾਵੇ। ਉਹ ਤਾਜੀ ਸਿਗਰਟ ਪੀਣ ਚੁੱਪ ਕਰ ਗਿਆ। ਤਾਏ ਤੋਂ ਮਗਰ ਤਾਇਆ ਬੱਤੀ ਤੇ ਬੈਠਾ ਕਰੋ ਆਪਣਾ ਖੋ ਯਾਰ। ਇਹਨੇ ਸ਼ੇਖਪੁਰ ਜਾ ਕੇ ਤੇ ਆਪ ਸਿਗਰਟ ਪੀਣਾ ਤੇ ਤਾਏ ਨੂੰ ਲਾਇਆ। ਤਾਏ ਨੇ ਧੋਤੀ ਪਾਸੀ, ਧੋਤੀ ਪਿੱਛੇ ਨੂੰ ਜਾਵੇ ਐ ਲੈ ਕੇ ਸੁਪਰਮੈਨ ਉੱਡਣ ਡਿਆ ਪੂਰਾ। ਤਾਇਆ ਸੋਹਣਾ ਹੈ। ਤਾਇਆ ਤੂੰ ਵੀ ਪੜ ਕੇ ਇੰਜ ਬੈਠਾ। ਤਾਏ ਨੇ ਯਕੀਨ ਮੈਨੂੰ ਭੋਰਾ ਗਿਲਾ ਸ਼ਿਕਵਾ ਨੇ ਕੀਤਾ, ਉਸਨੇ ਧੋਤੀ ਫੜ ਕੇ ਬੈਠਾ ਰਿਹਾ। ਅੱਲਾ ਤਾਏ ਨੇ ਬੜਾ ਕਿਹਾ ਪਿਆ ਮੇਰੇ ਕੋਈ ਸ਼ਾਇਦ ਚੁੱਪੜ ਨਹੀਂ। ਇਹਨੇ ਡੋਰੀ ਰੱਖੀ। ਉਹ ਕੋਈ ਜ਼ਲੀਲਾ ਹਯਾ ਕਰੀਦਾ ਹੁੰਦਾ ਵਾ। ਯਾਰ ਦੇਖੋ ਮੇਰੀ ਸੁਣੋ ਗੱਲ, ਯਾਦ ਏਦਾਂ ਕਰ ਤੂੰ ਜਿੰਨੇ ਬੰਦੇ ਚੁੱਕਣਾ ਨਾ ਬੱਤੀ ਤੇ ਸੀਟ ਲਵਾ ਲੈ। ਤੂੰ ਜਰਾ ਮੀਟਰ ਤੇ ਤਾਇਆ ਬੈਠਾ, ਤਾਇਆ 190 ਤੇ ਪਹੁੰਚਿਆ। ਨਹੀਂ ਮੈਂ ਤੁਹਾਨੂੰ ਤਰੀਕਾ ਦੱਸਦਾ। ਤੁਸੀਂ ਅਗਰ ਮੇਰੀ ਸੁਣੋ ਗੱਲ, ਅਗਰ ਮੈਂ ਇਹੀ ਜਿਹੜੀ ਚਿੰਚੀ ਦੀ ਬਾਡੀ ਪਿੱਛੇ ਲੱਗੀ ਹੁੰਦੀ ਮੈਂ ਅੱਗੇ ਲਵਾ ਲਵਾਂ ਤੇ ਐ ਜਾਇਆ ਕਰ। ਨਹੀਂ ਮੈਂ ਤੁਹਾਨੂੰ ਤਰੀਕਾ ਦੱਸਦਾ। ਜਦੋਂ ਵੀਲ ਚੁੱਕਿਆ ਜਾਂਦਾ ਨਾ, ਉਹਦੀਆਂ ਸਾਈਡਾਂ ਤੇ 2 ਰਾੜ ਪਵਾ ਜ਼ਮੀਨ ਤੱਕ, ਉੱਥੇ ਛੋਟੇ ਪਹੀਏ ਲਵਾ ਲਾ। ਵੀਲ ਵੀ ਚੁੱਕਿਆ ਰਹੇਗਾ, ਤੇਰਾ ਸ਼ੌਕ ਵੀ ਪੂਰਾ ਹੁੰਦਾ ਰਹੇਗਾ ਤੇ ਆਰਾਮ ਨਾਲ ਥੱਲੇ ਵੀ ਜਾਂਦਾ ਰਹੇਗਾ। ਆਹੋ ਤੇ ਜਿਹੜੇ ਬੱਸਾਂ ਦੇ ਵਿਚਕਾਰ ਅਕਸਰ ਨਹੀਂ ਸੀਟ ਹੁੰਦੀ, ਸੀਟਾਂ ਦੇ ਵਿਚਕਾਰ ਛੋਟੀ ਆਹੋ ਹੁੰਦੀ ਆ, ਉਹ ਸੀਟ ਬੱਤੀ ਤੇ ਲਵਾ। ਤੂੰ ਮਾਈਆਂ ਬਾਬੇ ਚੁੱਕੀ ਜਾ, ਨਾਲੇ ਅਗਲੇ ਕੋ ਕਿਰਾਇਆ ਲੈ ਲਿਆ। ਚੁੱਕੀ ਜਾ ਮੱਲੇ ਦੀਆਂ ਸਾਰੀਆਂ ਜਵਾਨੀਆਂ ਨਾਲ ਆਵਾਜ਼ਾਂ ਲਾਈਆਂ ਟੋਬਾ ਗੋਜਰਾ ਟੋਬਾ ਗੋਜਰਾ ਟੋਬਾ ਗੋਜਰਾ। ਜਾਨੀ ਸਾਹਿਬ ਤੁਸੀਂ ਸ਼ੁਗਲ ਕਰਨ ਦੇ ਹੋ, ਤੁਸੀਂ ਯਕੀਨ ਮੰਨੋ ਇਹ ਮੇਰਾ ਰੋਜ਼ਗਾਰ ਆ। ਅਸੀਂ ਬਕਾਇਦਾ ਇਹਦੇ ਵਾਸਤੇ ਅਸੀਂ ਦੋਸਤ ਐਫਰਟ ਕਰ ਰਹੇ ਹਾਂ। ਤੁਸੀਂ ਯਕੀਨ ਮੰਨੋ ਐਸੇ ਲੋਕ ਸੌਖੇ ਘਰੋਂ ਕਰੋੜਾਪਤੀ ਲੋਕ ਕੁਛ ਕਰਨ ਰਹੇ ਆ। ਮੈਂ ਸਿਖਾਉਣਾ ਉਹਨਾਂ ਨੂੰ ਕਲਾਸਾਂ ਦਿੰਦਾ, ਮੈਂ 60 ਹਜ਼ਾਰ ਰੁਪਏ ਮਹੀਨੇ ਦਾ ਲੈਣ ਡਿਆ ਵਾਂ। ਇੱਕ ਜਾਨ ਜਿਹੜੀ ਹੈ ਨਾ ਜੀ ਏਡੀ ਕੀਮਤੀ ਹੈ ਕਿ ਇਨਸਪਾਇਰੇਸ਼ਨ ਹੁੰਦੀ ਹੈ ਉਸਤਾਦ ਜੀ ਕਿਸੇ ਵੀ ਚੀਜ਼ ਤੋਂ। ਜਿਵੇਂ ਬੈਟਸਮੈਨ ਆ ਕੋਈ ਤੇ ਬੜੀ ਅੱਛੀ, ਉਹ ਬੰਦਾ ਬੱਚੇ ਵੇਖ ਕੇ ਕਹਿੰਦੇ ਯਾਰ ਮੈਂ ਵੀ ਬੈਟਸਮੈਨ ਬਣਨਾ। ਹਾਂਜੀ, ਤੁਹਾਡੀ ਇਸ ਹਰਕਤ ਦੀ ਵਜ੍ਹਾ ਤੋਂ ਸਿਰਫ ਇਹ ਚੰਦ ਮਿੰਟ ਦਾ ਇਹਨਾਂ ਦਾ ਸ਼ੌਕ ਤੇ ਬੱਚਿਆਂ ਦੇ ਜ਼ਿਹਨਾਂ ਤੇ ਕੀ ਅਸਰ ਹੁੰਦਾ ਕਿ ਹਰ ਬੱਚੇ ਜਿਹੜੇ ਨੇ ਨਾ ਉਹ ਕਹਿੰਦੇ ਨੇ ਕਿ ਅਸੀਂ ਵੀ ਵੀਲ ਚੁੱਕਣਾ। 1 ਸੈਕਿੰਡ ਮੇਰੀ ਗੱਲ ਦਾ ਜਵਾਬ ਦੇਣਾ ਜੀ। ਟੈਸਟ ਕ੍ਰਿਕਟ ਦੇ ਵਿੱਚ ਇੱਕ ਬੰਦੇ ਦੇ ਇੱਥੇ ਗੇਂਦ ਵੱਜੀ, ਉਹ ਪਲੇਅਰ ਦੇ ਮੌਤ ਮਰ ਗਿਆ ਉੱਥੇ ਵਿਚਾਰਾ। ਇਹਦੇ ਚ ਇਹ ਯਾਰ ਇੱਕ ਐਕਸੀਡੈਂਟ ਸੀਗਾ ਯਾਰ ਦੇਖੋ ਹੁਣ ਮੋਟਰਸਾਈਕਲ ਚਲਾ ਰਿਹਾ। ਸੁਣੋ ਨਹੀਂ ਆਪਾਂ ਕੀ ਨਾ ਰੋਕੀ ਸਾਹਿਬ, ਇਹ ਹਾਦਸਾ ਵਾ। ਬੰਦਾ ਤੁਰਿਆ ਜਾ ਰਿਹਾ, ਉਹਦੇ ਕੋਈ ਚੀਜ਼ ਵੱਜੀ, ਬੰਦਾ ਤੁਰਿਆ ਜਾ ਰਿਹਾ, ਪਿੱਛੋਂ ਟਰਾਲਾ ਆਇਆ, ਐਕਸੀਡੈਂਟ ਹੋ ਗਿਆ। ਇਹ ਹਾਦਸੇ ਨੇ। ਉਹ ਘਰੋਂ ਮਰਨ ਨਹੀਂ ਗਿਆ, ਘਰੋਂ ਕ੍ਰਿਕਟ ਖੇਲਣ ਗਿਆ। ਔਰ ਕ੍ਰਿਕਟ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਕਿ ਉਹਦੇ ਇੱਥੇ ਵੱਜੀ। ਇੱਕ ਹਾਦਸਾ ਹੋਇਆ, ਤੁਸੀਂ ਤੇ ਘਰੋਂ ਨਿਕਲਦੇ ਕਫਨ ਬਣ ਗਏ। ਹਾਂਜੀ, ਘਰੋਂ ਇਹਨੇ ਹੱਥ ਤੇ ਲੈ ਕੇ ਨਿਕਲਦੇ। ਤੁਹਾਨੂੰ ਪਤਾ ਨਹੀਂ ਕਿਹਨੇ ਕਹਿਤਾ ਕਫਨ ਬਣ ਕੇ ਨਿਕਲਦੇ ਆ ਜੀ। ਅਸੀਂ ਬੱਚਿਆਂ ਨੂੰ ਮਿਲ ਕੇ ਆਈਦਾ, ਮਾਂ ਦੀ ਦੁਆ ਲੈ ਕੇ ਆਈਦੇ ਆ ਤੇ ਮਾਂ ਕਹਿੰਦੀ ਜਾ ਪੁੱਤ ਖੈਰੀ ਜਾ ਤੇ ਖੈਰੀ ਆ। ਜਦੋਂ ਪੈਸੇ ਲੈ ਕੇ ਪਹਿਲੇ 3 ਭਰਾ ਤੇਰੇ ਬਾ ਉਹ ਕਿੱਧਰ ਗਏ ਵੇ? ਖੈਰੀ ਆਏ ਨਹੀਂ ਵਾਪਸ। ਉਹ ਲਿਖੀ ਏਦਾਂ ਸੀ, ਓਏ ਹੋਏ ਉਹਨਾਂ ਦੀ ਲਿਖੀ ਏਦਾਂ ਸੀ। ਅਸੀਂ ਕਿਹੜਾ ਰਾਤ ਦਾ ਤਨ ਮਾਰੇ ਆ ਵੀ ਅੱਜ ਇਹਨੇ ਸ਼ਾਮ 7 ਵਜੇ ਮਾਰ ਕੇ ਹੀ ਆਉਣਾ। ਯਾਰ ਬਾਰਾਂ ਨਾ ਰੌਕੀ ਵੀਰੇ, ਤੁਸੀਂ ਯਕੀਨ ਮੰਨੋ ਦੌਰਾਨੇ ਗੇਮ ਜਦੋਂ ਦਾ ਮੈਂ ਗੇਮ ਕਰ ਰਿਹਾ, ਲੋਕ ਮੇਰੇ ਫੈਨ ਬਣ ਗਏ, ਲੋਕ ਮੇਰੇ ਨਾਲ ਮੁਹੱਬਤ ਕਰਨ ਲੱਗ ਉਹ ਵੀ ਗਏ। ਤੇਰੇ ਵਰਗੇ ਨੇ ਸਾਰੇ ਲੋਕ ਨਹੀਂ ਚੰਗਾ ਸਮਝਦੇ ਤੁਹਾਨੂੰ। ਸਾਰੇ ਨਾ ਮਸਲਾ ਇੱਥੋਂ ਬਣਦਾ ਵਾ। ਇਹ ਹੁਣ ਬੰਦੇ ਚੁੱਕਣ ਦਾ ਹਿਸਾਬ ਲਾ ਲਿਆ। ਹੁਣ ਇਹਨੇ ਮਾਈ ਚੁੱਕਦਾ ਸੀ ਪਹਿਲੋਂ, ਇਹ ਭੁਲੇਖੇ ਨਾਲ ਖੁਸਰਾ ਚੁੱਕਣਾ। ਖੁਸਰਾ ਲਈ ਗਿਆ ਜਦੋਂ ਖੁਸਰਾ ਤੋਂ ਅਗਲਾ ਮੂੰਹ ਸੀ ਨਾ, ਖੁਸਰੇ ਨੇ ਪਛਾਣ ਵੇਖਿਆ ਤੇ ਬਾਅਦ ਚ ਟਾਇਰ ਚੁੱਕ ਮਾਰੇ ਵੀ ਖੁਸਰਾ ਲੱਥੇ। ਖੁਸਰੇ ਨੇ ਲੱਥਣ ਡਿਆ। ਖੁਸਰੇ ਨੇ ਯਕੀਨ ਮੰਨੋ ਜਦੋਂ ਉਤਰਿਆ ਨਾ ਆਪਣੀ ਮੰਜ਼ਿਲ ਤੇ, ਇੰਨੀਆਂ ਦੁਆਵਾਂ ਮੈਨੂੰ ਦਿੱਤੀਆਂ ਝੋਲੀ ਚੁੱਕ ਕੇ ਯਾਰ ਤੂੰ ਮੈਨੂੰ ਜਲਦੀ ਬਚਾਤਾ। ਹਾਂਜੀ ਤੁਸੀਂ ਹੁਣ ਡੇਲੀ ਖੁਸਰਾ ਉੱਤੇ ਖਲੋਤਾ ਹੁੰਦਾ ਕਿ ਮੁੰਡੇ ਨੇ ਆਉਣਾ ਮੈਨੂੰ ਚੁੱਕ ਕਿੰਦਾ। ਮੁੰਡਾ ਉਹ ਟਾਈਮ ਲਾ ਕੇ ਖਲੋਤਾ ਮੇਰਾ ਕਰਨ ਵੀਲਰ ਆਏਗਾ। ਸਿਰ ਤੇ ਕਫਨ ਬਣ ਕੇ ਕਰਦੇ ਕੰਮ ਹੈ। ਹਾਂਜੀ ਤੇ ਹੁਣ ਇਹਨੇ ਤੁਸੀਂ ਸਿਰਫ ਇਹ ਦੱਸ ਦਿਓ ਕਿ ਤੁਸੀਂ ਘਰੋਂ ਨਿਕਲਦੇ ਹੋ, ਅਗਰ ਐਕਸੀਡੈਂਟ ਨਾਲ ਜਿਹੜਾ ਤੁਰਿਆ ਜਾਂਦਾ ਵਿਚਾਰਾ ਉਹਦੇ ਚ ਤੁਸੀਂ ਵੱਜੋ, ਉਹਦਾ ਕਸੂਰ ਔਰ ਉਹਦਾ ਅਗਰ ਮਰ ਗਿਆ ਤੇ ਕਤਲ, ਅਗਰ ਉਹਦੀ ਲੱਤ ਪੈਰ ਟੁੱਟ ਗਿਆ ਤੇ ਉਹਦਾ ਜਿਹੜਾ ਜੁਰਮ ਆ ਉਹ ਕਿਹਦੇ ਖਾਤੇ ਪੈਣਾ? ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਉਹਦੀ ਲਿਖੀ ਏਦਾਂ ਵਾ? ਚਲੋ ਉਹ ਯਾਰ ਕਿਹੜੀ ਏਦਾਂ ਲਿਖੀ ਹੈ ਯਾਰ? ਉਸਤਾਦ ਜੀ ਗਲਤ ਗੱਲ ਵਾ। ਇਹੀ ਲੌਜੀਕ ਇਹਨਾਂ ਲੋਕਾਂ ਦੀ, ਇਹ ਜਾਨਵਰ ਇਹੀ ਸੋਚਦੇ। ਯਾਰ ਇੱਕ ਮਿੰਟ ਹੈ ਮੇਰੀ ਸੁਣੋ ਗੱਲ ਜੀ, ਤੁਸੀਂ ਸਾਦਾ ਜਾ ਰਹੇ ਹੋ ਮੋਟਰਸਾਈਕਲ ਤੇ ਸਲੋ 30 ਦੀ ਸਪੀਡ ਦੇ ਨਾਲ, ਪਿੱਛੋਂ ਆ ਕੇ ਤੁਹਾਡਾ ਟਰਾਲਾ ਵੱਜਦਾ ਵਾ। ਹਾਦਸਾ ਵਾ। ਔਰ ਦੂਸਰੀ ਗੱਲ,
ਅਗਰ ਤੂੰ 30 ਦੀ ਸਪੀਡ ਤੇ ਜਾ ਰਿਹਾ ਤੇ ਜਿਸ ਰੋਡ ਤੇ ਤੂੰ 30 ਦੀ ਸਪੀਡ ਤੇ ਜਾ ਰਿਹਾ ਤੇ ਤੈਨੂੰ ਪਤਾ ਹੈ ਇਹ ਹੈਵੀ ਵੀਲਰ ਦਾ ਰੋਡ ਆ ਤੇ ਤੂੰ ਜਾਹਲ ਆ, ਤੇਰੀ ਜਾਹਲੀਅਤ ਦੀ ਵਜ੍ਹਾ ਤੋਂ ਪਿੱਛੋਂ ਟਰਾਲਾ ਆ ਕੇ ਵੱਜਾ, ਤੂੰ ਗੱਡੀ ਸਾਈਡ ਤੇ ਕਰ। ਤੁਸੀਂ ਯਕੀਨ ਮੰਨੋ ਇਹ ਹਾਦਸਾ ਵਾ ਤੇ ਜਿਹੜੀ ਅਸੀਂ ਸਾਡੀ ਗੱਡੀ ਵੱਜਦੀ ਉਹ ਅਸੀਂ ਆਰਡਰ ਤੇ ਮਰਵਾਉਣ ਡਏ ਆ, ਉਹ ਵੀ ਹਾਦਸਾ ਹੀ ਆ। ਉਹ ਕਿਹੜਾ ਫੂਡ ਪੰਡਲ ਨੂੰ ਕਿਤੇ ਗੱਡੀ ਮਾਰ ਜਿਹੜੇ ਬੰਦਾ 30 ਤੇ ਜਾ ਰਿਹਾ ਉਹ ਘਰੋਂ ਜ਼ੇਨ ਬਣਾ ਕੇ ਆਇਆ ਵੀ ਮੈਂ ਰਸਤੇ 'ਚ ਆਈਟਮ ਕਰਾਂਗਾ। ਮੈਂ ਮਿਸਾਲ ਦਿੱਤੀ ਆ, ਉਹ ਤੇ ਜੋਗ ਦੀ ਗੱਲ ਕਰ ਰਹੇ ਨੇ, ਵਾਸੇ ਤੂੰ ਉਹ ਗਲਤ ਗੱਲ ਕਰ ਰਿਹਾ ਵਾ ਕਿ ਅਸੀਂ ਕਿਹੜਾ ਕੋਈ ਆਵਾਜ਼ ਦੇ ਨਹੀਂ। ਹੁਣ ਮੇਰੀ ਸਾਜੀ ਜਿਹੜੇ ਟਰੱਕਾਂ ਦੇ ਵਿੱਚੋਂ ਜਾਂ ਟ੍ਰੈਫਿਕ ਹੈਵੀ ਟ੍ਰੈਫਿਕ ਜਿਹੜੀ ਨਾ ਹੈਵੀ ਵਹੀਕਲਸ ਦੀ ਟ੍ਰੈਫਿਕ ਉਹਦੇ ਵਿੱਚੋਂ ਜ਼ਿਗਜ਼ੈਗ ਜਾਣਾ ਇਹਨਾਂ ਲੋਕਾਂ ਦਾ, ਇਹਦੇ 'ਚ ਇਹਨਾਂ ਨੂੰ ਸਾਫ਼ ਪਤਾ ਹੁੰਦਾ ਕਿ ਅੱਗੇ 90% ਸਾਡੀ ਮੌਤ ਆ, ਲੇਕਿਨ ਉਹ ਕੀ ਕਿ ਇਹਨਾਂ ਨੇ ਏਡੇ ਖਤਰਨਾਕ ਕੰਮ ਕਰਕੇ ਸਿਰਫ 10-15,000 20,000 ਸਾਈਕੀ ਹੈ, ਮੈਨੂੰ ਇੱਕ ਸਾਈਕੋ ਨਹੀਂ ਕੋਈ ਸਾਈਕੋ ਨਹੀਂ, ਇਹ ਜਿਹੜੀ ਨਾਰਮਲ ਬੰਦਾ ਨਹੀਂ ਕਰਦਾ। ਨਹੀਂ ਕਰਦਾ। ਇਹ ਜਿਹੜਾ ਤੁਸੀਂ ਜ਼ਿਗਜ਼ੈਗ ਕਹਿ ਰਹੇ ਹੋ ਨਾ, ਇਧਰ ਵੀਲਰ ਟਰਾਲਾ ਸੀਗਾ ਔਰ ਜਿਹੜਾ ਪੈਟਰੋਲ ਵਾਲਾ ਇਧਰ ਬੱਸ ਸੀਗੀ, ਮੈਂ ਇਦਾਂ ਜ਼ਿਗਜ਼ੈਗ ਕੀਤਾ, ਤੁਸੀਂ ਯਕੀਨ ਮੰਨੋ ਬਾਰੀ ਦੇ ਵਿੱਚ ਇੱਕ ਬੜੀ ਖੂਬਸੂਰਤ ਲੜਕੀ ਬੈਠੀ ਸੀ, ਉਹਨੂੰ ਮੇਰੇ ਨਾਲ ਪਿਆਰ ਹੋ ਗਿਆ, ਮੇਰੀਆਂ ਜ਼ਿਗਜ਼ੈਗ ਦੇਖ ਕੇ ਮੇਰਾ ਫਿਊਚਰ ਬਣ ਗਿਆ, ਮੇਰਾ ਬ੍ਰਾਈਟ ਹੋ ਗਈ ਹਰ ਸ਼ੈ। ਵੀ ਇੱਕ ਹੈ ਰੌਲਾ। ਹਾਂਜੀ, ਇਹਨਾਂ ਨੂੰ ਇਹ ਲੱਗਦਾ ਵਾ ਕਿ ਸਾਨੂੰ ਵੇਖ ਕੇ ਲੋਕ ਹੀਰੋ ਟੈਪ ਅਸੀਂ ਉਹ ਸਾਈਕੀ ਹੈ ਨਾ ਆਪਣੀ। ਹੁਣ ਦੂਜੀ ਇਹ ਦੱਸੋ ਜਿਹੜੀ ਬੱਸ 'ਚ ਜ਼ਿਗਜ਼ੈਗ ਵਾਲੇ ਵੇਖ ਕੇ ਇੰਨਾ ਪਿਆਰ ਹੋ ਗਿਆ, ਉਹ ਆਪ ਕਿਦਾਂ ਦੀ ਹੋਊ? ਹਾਂ ਸਹੀ ਗੱਲ। ਉਹ ਆਪ ਬੱਸ 'ਚ ਬੈਠੀ ਦਿਲ ਕਰੇ ਰਨਾਲਾ ਖੁਰਦ ਜਾ ਰਹੀ ਹੋਵੇ, ਨਾ ਦੇ ਕਹਿੰਦਾ ਆ ਵੇਖ ਨਹੀਂ ਆ ਰਨਾਲਾ ਖੁਰਦ ਇੱਕ ਦਵਾਈ ਹੈ ਯਾਰ। ਨਹੀਂ ਸ਼ਹਿਰ ਹੈ ਸਾਈਵਾਲ ਤੋਂ ਅੱਗੇ। ਉਤੋਂ ਇੱਕ ਸਾਈਕੀ ਜਿਵੇਂ ਜਿਵੇਂ ਚਿੰਗਚੀ ਜਾਂ ਦੂਸਰੇ ਰਿਕਸ਼ੇ ਵਾਲੇ ਉੱਚੀ ਆਵਾਜ਼ ਨਾਲ ਡੈਕ ਲਾ ਕੇ ਜਿੰਨੇ ਲੋਕ ਬੈਠੇ ਨੇ ਰੋਡਾਂ ਤੇ ਜਾਣਦੇ ਨੇ, ਤੇ ਉਹ ਮਤਲਬ ਇੱਕ ਜੁੱਤੀ ਦਾ ਉਹਨਾਂ ਨੇ ਪੰਪੀ ਜੀ ਪਾ ਕੇ ਜਿਹੜੀ ਚੱਲਦੀ ਹੁੰਦੀ ਸੀ ਪੁਰਾਣੀ, ਉਹਦਾ ਪੈਰ ਅੱਧਾ ਲਮਕਿਆ ਹੁੰਦਾ ਥੱਲੇ, ਤੇ ਉਹ ਸਰ ਗੱਲ ਇਹ ਹੈ ਨਾ, ਦੇਖੋ ਮੈਂ ਤੇ ਜਿੰਨੇ ਵੀ ਅਗਰ ਸਾਡੇ ਕੋਲ ਵੇਖਣ ਵਾਲਿਆਂ ਦੇ ਵਿੱਚੋਂ ਵੀ ਕੋਈ ਹੈਗਾ ਨਾ ਵੀਲਰ, ਤੇ ਚਲੋ ਇਹ ਤੇ ਅਸੀਂ ਇੱਕ ਸ਼ੁਗਲ ਕਰ ਰਹੇ, ਲੇਕਿਨ ਯਾਰ ਨਾ ਯਾਰ ਪਤਾ ਕੀ ਗੱਲ, ਹਾਂ ਅੱਛਾ ਵੈਸੇ ਹੁਣ ਉਹਨਾਂ ਨੂੰ ਸਾਰੇ ਆਪ ਵੀ ਇਹਨਾਂ ਨੂੰ ਪਤਾ ਹੁੰਦਾ ਕੰਮ ਗਲਤ ਆ, ਉਹਨਾਂ ਦੇ ਘਰ ਦੇ ਵੀ ਕਹਿੰਦੇ ਨੇ, ਹੋ ਸਕਦਾ ਕਈ ਮਾਵਾਂ ਪਿਓ ਵਿਚਾਰੇ ਹੰਬ ਗਏ ਹੁਣ ਰੋਕ ਕੇ, ਲੇਕਿਨ ਜਵਾਨ ਔਲਾਦ ਉਹਨੂੰ ਬੰਨ ਵੀ ਨਹੀਂ ਸਕਦੇ। ਇੱਕ ਮਿਸਾਲ ਉਹਨੇ ਕਹਿ ਵੀ ਦਿੱਤਾ, ਅੱਛਾ ਮਾਂ ਜੀ ਮੈਂ ਨਹੀਂ ਕਰਦਾ, ਤੇ ਉਹਨੇ ਦਿਲ ਕੇ ਨੂੰ ਕਿਤੇ ਭੇਜਣ ਕੇ ਮੈਂ ਆਪਣੇ 2 ਸਾਲ ਚੱਲਾਂ, ਬਾਹਰ ਜਾ ਕੇ ਫਿਰ ਉਹ ਹੀ ਕਰਦਾ ਹੋਵੇ, ਇਹ ਵੀ ਤੇ ਮਜਬੂਰੀ ਹੈ ਨਾ। ਤੇ ਲਾਜ਼ਮੀ ਨਹੀਂ ਜ਼ਰੂਰੀ ਕਿ ਵੀ ਕਦੀ ਵੀ ਨਹੀਂ, ਬਲਕਿ ਇਦਾਂ ਹੁੰਦਾ ਨਾ ਕਿ ਕੋਈ ਵੀ ਮਾਂ ਜਿਹੜੀ ਹਲਾਸ਼ੇਰੀ ਦਿੰਦੀ ਹੋਵੇ ਕਿ ਮੈਂ ਪੁੱਤਰ ਨੂੰ ਮੌਤ ਦੇ ਮੂੰਹ 'ਚ ਜਾਂਦਾ ਤੇ ਮੈਂ ਉਹਨੂੰ ਪਿੱਛੋਂ ਦੁਆ ਦੇ ਕੇ ਰੋਕਦੇ ਹੋਣੇ ਨੇ, ਲੇਕਿਨ ਉਹ ਸਾਈਕੀ ਆ। ਤੇ ਇੰਨੀ ਕੀਮਤੀ ਜਾਨ ਤੇ ਤੁਸੀਂ ਕਿਸ ਕੰਮ ਦੇ ਵਿੱਚ ਉਹਨੂੰ ਉਹ ਦਾਅ ਤੇ ਲਾਇਆ? ਇਹ ਲੋਕੀ ਤੂੰ ਕੀ ਹੋਏ ਘਰ ਦੇ ਕਹਿੰਦੇ ਜਾ ਕਰ ਯਾਰ ਫੀਲਿੰਗ, ਤੈਨੂੰ ਖੁੱਲੀ ਛੁੱਟੀ। ਹਾਂਜੀ ਇਹ ਵੀ ਰੌਲਾ, ਜਿਹੜੇ ਘਰਾਂ ਤੋਂ ਅੱਕੇ ਲੋਕ ਉਹ ਕਹਿੰਦੇ ਨੇ ਕਿ ਭਾਈ ਇਹਨੂੰ ਇਹਦੀ ਜ਼ਿੰਦਗੀ ਮੌਤ ਦਾ ਆਪ ਹੀ ਜ਼ਿੰਮੇਦਾਰ, ਆਪਣੇ ਇਹਦੇ ਹਾਲ ਤੇ ਛੱਡ ਦਿਓ। ਤੇ ਇਦਾਂ ਦੇ ਇਹੋ ਕੁਝ ਹੁੰਦੇ ਨੇ। ਤੇ ਵੀਲ ਇੱਕ ਨਹੀਂ ਚੁੱਕਦਾ, ਇਹ 1 ਵੀਲਰ ਨਹੀਂ ਹੈਗਾ, 4-5 ਵੀਲਰ ਵਾ, ਦਿਹਾੜੀ ਤੇ 4-5 ਵੀਲ ਵੇਚ ਕੇ ਤੇ ਪਾਊਡਰ ਪੀਣਾ ਹੁੰਦਾ ਇਹਨਾਂ। ਹਾਂਜੀ ਅੱਛਾ ਜੀ, ਢੋਲ ਫਿੱਟੇ 6 ਟੈਪ ਵੀ ਹੈ ਜੀ। ਅੱਛਾ, ਯਾਨੀ ਸਵੇਰੇ ਉੱਠ ਕੇ ਰੋਡ ਤੇ ਆਪਣੀ ਗੱਡੀ ਦਾ ਵੀਲ ਚੁੱਕਦਾ, ਉਸ ਤੋਂ ਬਾਅਦ ਸਾਰੀ ਜਿਹੜੀ ਦੂਜੀਆਂ ਦੀਆਂ ਗੱਡੀਆਂ ਦੇ ਚੁੱਕਦਾ। ਹਾਂਜੀ, ਗੱਡੀਆਂ ਦੇ ਵੀਲ ਕੀ ਬੈਰਕ ਚੁੱਕ ਲੈਂਦਾ, ਹਰ ਸ਼ੈ ਚੱਕਾ ਨੱਟ ਚੁੱਕ ਲੈਂਦਾ, ਤਾਰਾਂ ਵੀ ਕਈ ਵਾਰੀ ਚੁੱਕ। ਤੁਸੀਂ ਸ਼ੁਗਲ ਕਰ ਰਹੇ, ਮਜ਼ਾਕ ਕਰ ਰਹੇ, ਮੇਰਾ ਵੀਜ਼ਾ ਆਇਆ ਪਿਆ, ਮੈਂ ਅਗਲੇ ਹਫਤੇ ਜਾ ਰਿਹਾ ਆਸਟ੍ਰੇਲੀਆ, ਸਿਰਫ 1 ਵੀਲਿੰਗ ਕਰਨੀ ਉੱਥੇ, ਜਿਹੜੀ ਵੱਡੀ ਗੱਡੀ ਟ੍ਰੇਲ ਜਿਹੜੀ ਪਹਾੜੀ ਚੜ੍ਹਦੀ ਉਹ ਚੜ੍ਹ ਕੇ ਦਿਖਾਉਣੇ ਬਸ, ਹੋਰ ਕੁਝ ਵੀ ਨਹੀਂ। ਇਹ ਭੁੱਖ ਕਰਾ ਲਈ ਸਾਰਾ ਕੁਝ, ਨਹੀਂ ਝੂਠ ਬੋਲਣ ਜੀ, ਇਹ ਭੁੱਖ ਕਰਾਉਂਦੀ ਸਾਰਾ ਕੁਝ। ਜਦੋਂ ਭੁੱਖ ਲੱਗੀ ਹੋਵੇ ਤਾਂ ਇਦਾਂ ਦੀਆਂ ਬੂੰਗੀਆਂ ਮਾਰਨੀਆਂ ਹੁੰਦੀਆਂ। ਆਸਟ੍ਰੇਲੀਆ ਪਤਾ ਕਿੱਥੇ ਹੈ, ਨਕਸ਼ੇ 'ਚ ਵੀ ਨਹੀਂ ਪਤਾ ਲੱਗਣਾ ਤੈਨੂੰ ਕਿੱਥੇ ਹੈ। ਅੱਛਾ, ਤੈਨੂੰ ਅਗਰ ਪਿੱਛੇ ਭਾਗ ਕੇ ਕਵੇ ਕਿ ਤੂੰ ਮੇਰੇ ਪਿੱਛੇ ਬਹਿ, ਮੈਂ ਵੀਲ ਮਾਰਨਾ, ਮੈਂ ਕਦੀ ਵੀ ਨਹੀਂ ਬਹੂੰਗਾ ਉਤੋਂ ਇਹਦੇ ਪਿੱਛੇ, ਅੱਲਾ ਮਾਫ ਕਰੇ, ਇਹਦੇ ਪਿੱਛੇ ਮੈਂ ਨਹੀਂ ਬਹਿਣਾ। ਤੁਸੀਂ ਯਕੀਨ ਮੰਨੋ, ਇਦਾਂ ਦੇ 4 ਬਿਠਾ ਦਿਓ ਤੇ ਅੱਗੇ ਲੈਣ ਤੇ ਉਹੀ ਮਾਈ ਬਿਠਾ ਦਿਓ, ਇੱਕ ਨਹੀਂ ਬਹਿਣਾ ਤੇ 4 ਬਾਅਦ। ਲੈ ਵੀ ਮਾਈ ਨੇ ਇਹਦਾ ਕੋਈ ਹਿਸਾਬ ਲੱਗ ਗਿਆ। ਮੈਨੂੰ ਮਾਈ ਨੇ ਦੁਆਵਾਂ ਹੀ ਬੜੀਆਂ ਦਿੱਤੀਆਂ, ਅੱਲਾ ਪੁੱਤ ਨੂੰ ਹੱਜ ਕਰਾਵੇ, ਅੱਲਾ ਪੁੱਤ ਨੂੰ ਆਹ ਕਰੇ, ਅੱਲਾ ਪੁੱਤ ਨੂੰ ਮਕਾਨ ਦੇਵੇ। ਉਹ ਮਾਈ ਮੈਨੂੰ ਬਹੁਤ ਅੱਛੀ ਲੱਗੀ। ਯਕੀਨ ਮੰਨੋ, ਜਦੋਂ ਮਾਈ ਬੈਠੀ ਆ ਮੈਨੂੰ ਕੋਈ ਭੋਰਾ ਟੈਨਸ਼ਨ ਨਹੀਂ ਹੋਈ, ਮੈਂ ਇੰਜ ਕੀਤਾ, ਅੱਖਾਂ ਬੰਦ ਕਰਕੇ ਚਲਾਈਆਂ, ਮਾਈ ਸਾਰਾ ਦੱਸ ਦਿੰਦੀ, ਮਾਈ ਹੈਂਡਲ। ਤੁਸੀਂ ਆਪਣੀ ਜ਼ਿੰਦਗੀ ਦਾ ਮਾਈ ਇਹ ਕਿਸੇ ਵੇਲੇ ਸਿਰ ਸੁਰ ਬੰਦਾ ਹੁੰਦਾ ਤੇ ਮਾਈ ਐ ਹੈਂਡਲ ਫੜਿਆ, ਮੇਰੀ ਕਿਸ ਟਾਈਮ ਜਾਨੀ ਸਾਹਿਬ ਅੱਖ ਲੱਗ ਜਾਂਦੀ ਤਾਂ ਮਾਈ ਚੁੱਪ ਕਰਕੇ ਹੈਂਡਲ ਫੜ ਲੈਂਦੀ ਐ ਮਾਈ ਚਲਾਉਂਦੀ। ਇਹਨੂੰ ਕਿਸੇ ਟਾਈਮ ਵਿੱਚ ਗਾਲਾਂ ਸੁਣਨ ਦੀ ਲੋੜ ਵੇ ਤਾਂ ਹੈਂਡ ਫ੍ਰੀ ਸੈਟ ਸੁੱਟ ਕਰਨੀ ਤੇ ਤੁਸੀਂ ਆਪਣੀ ਜ਼ਿੰਦਗੀ ਦੀ ਲੌਂਗ, ਵੈਰੀ ਲੌਂਗ, ਯਾਨੀ ਮੈਕਸਿਮਮ ਲੌਂਗ ਵੀਲਿੰਗ ਡਿਊਰੇਸ਼ਨ ਜਿਹੜੀ ਟਾਈਮ ਜਾਂ ਰੂਟ, ਉਹ ਕਿੰਨਾ ਤੈਅ ਕੀਤਾ? ਮੈਂ ਜੀ ਸਾਈਂ ਵਾਲੀ ਇੰਟਰਚੇਂਜ ਦੇਖੀ ਤੁਸੀਂ? ਹਾਂਜੀ, ਉਹ ਟੂਲ ਪਾਇਆ, ਪਰਚੀ ਦੇ ਕੇ ਜੀ ਮੈਂ ਵੀਲ ਚੁੱਕਿਆ। ਮੇਰਾ ਖਿਆਲ ਆ ਕਿ ਸ਼ੇਖੂਪੁਰੇ ਆ ਕੇ ਮੈਂ ਵੀਲ ਰੱਖਿਆ। ਕੱਲੇ ਸੀ ਕਿ ਮਾਈ ਉੱਤੇ ਸੀ? ਮਾਈ ਦੇ ਨਾਲ, ਉਹਨਾਂ ਦਾ ਮਤਲਬ ਮਾਈ ਸਮੇਤ ਹੀ ਆ ਇਕੱਲਾ। ਉਹ ਮਾਈ ਲੱਗਦਾ ਇਹਦੀ ਕੋਈ ਰਿਸ਼ਤੇਦਾਰ ਹੀ,
ਤੁਹਾਨੂੰ ਲੱਗਦਾ ਇਹ ਇੰਨਾ ਫਿਰ ਆਦੀ ਹੋ ਗਿਆ ਸੀ ਤੁਹਾਨੂੰ ਲੱਗਦਾ ਵੀ ਮਾਈ ਸ਼ਾਪਰ ਚ ਪਾ ਲੈ ਇਹਨੇ ਮਾਈ ਦੇ ਨਾ ਇੱਥੇ ਪੂਰਾ ਇੰਜ ਕਰਕੇ ਨਾ ਲਹਾਇਆ, ਇੱਥੋਂ 0 10 20 30 ਇੱਥੇ ਤੱਕ 120 ਹੁੰਦਾ। ਮਾਈ ਦੇ ਮੱਥੇ ਤੋਂ ਸਪੀਡ ਚੈੱਕ ਕਰ। ਮਾਈ ਦੇ ਗਿੱਟੇ ਨੂੰ ਫੜ ਕੇ ਬੈਠਾ, ਮੈਂ ਕਿਹਾ ਕੀ ਕਹਿੰਦਾ ਉਹ ਚੋਕ ਚੁੱਕੀ। ਘੰਟਾ ਕੁ ਭਾਈ ਗੱਡੀ ਚਲਾ ਕੇ ਮਾਈ ਨੂੰ ਕਹਿੰਦਾ ਹੈਂਡਲ ਫੜ ਮੈਂ ਜ਼ਰਾ ਸਿਗਰ ਲਾ ਲਾ। ਪਿਛਲੀ ਬ੍ਰੇਕ ਮਾਈ ਨੇ ਅੱਗੋਂ ਮੈਨੂੰ ਕਿਹਾ 2 ਲਾਈ ਕਿ ਮੇਰਾ ਵੀ ਲਾਈ। ਬ੍ਰੇਕ ਨਹੀਂ ਲੱਗਦੀ ਤੇ ਮਾਈ ਦਾ ਗੱਟਾ ਪਿੱਛੇ ਚੱਕੇ ਚ ਦੇਤਾ। ਨਹੀਂ ਯਾਰ ਐਵੇਂ ਹੀ ਬਕਵਾਸ ਨਾ ਕਰੋ ਯਾਰ। ਨਹੀਂ ਬਾਹਰਲੇ ਮਾੜਾ ਕੰਮ। ਤੁਸੀਂ ਯਕੀਨ ਮੰਨੋ ਮਾਈ ਬੜੀ ਅੱਛੀ ਸੀਗੀ, ਉਹਨੇ ਮੇਰਾ ਕਈ ਵਾਰੀ ਸਾਹ ਕਢਾਇਆ, ਮੇਰੀ ਕਿਤੇ ਅੱਖ ਲੱਗ ਜਾਣੀ ਜਾਂ ਮੈਂ ਕਿਤੇ ਉਤਰ ਜਾਣਾ ਜਾਂ ਬਹਿ ਜਾਣਾ। ਉਹ ਮਾਈ ਆਪ ਮੋਟਰਸਾਈਕਲ ਬੜੀ ਅੱਛੀ ਚਲਾ ਲੈਂਦੀ ਸੀ, ਉਹਨੂੰ ਆਪ ਵਨ ਵੀਲਿੰਗ ਦਾ ਸ਼ੌਕ ਪੈ ਗਿਆ। ਉਹਨੇ ਜਾਂਚ ਤੇ ਆ ਹੀ ਗਈ, ਨਹੀਂ ਤਾਂ ਦਾਹਰੀ ਕਰਨਾ ਇੰਨਾ ਸਾਥ ਤੁਹਾਡਾ। ਇੱਕ ਵਾਰੀ ਸਿਰਫ ਰੌਲਾ ਬਣਿਆ, ਇਹ ਗੱਡੀ ਤੇ ਮਾਈ ਬਿਠਾ ਕੇ ਜਾ ਰਿਹਾ ਸੀ, ਇਹ ਵੱਜਣ ਲੱਗਾ ਸੀ ਭਲਾ ਕਿਉਂ, ਮਾਈ ਨੇ ਨਾਰ ਦਾ ਸਾਰਾ ਜੂਸ ਕੇ ਇਹਦਾ ਮੂੰਹ ਤੇ ਪਾਰਾ ਮਾਈ ਨੂੰ ਅੱਗੇ ਭਾਗ ਨਹੀਂ। ਇੱਕ ਵਾਰੀ ਮਸਲਾ ਬਣਿਆ ਸੀਗਾ, ਮੈਂ ਹਲਕਾ ਜਿਹਾ ਸਪੀਡ ਤੇਜ਼ ਕੀਤੀ ਹੈ ਤੇ ਮਾਈ ਨੇ 5 ਮਿੰਟਾਂ ਬਾਅਦ ਮੈਨੂੰ ਕਿਹਾ ਪੁੱਤ ਮੇਰਾ ਬੀੜ ਕਿਤੇ ਚੌਕ 'ਚ ਡਿੱਗ ਗਿਆ। ਮੈਂ ਉਦੋਂ ਮਸਲਾ ਬਣਿਆ, ਉਸ ਤੋਂ ਬਾਅਦ ਮੈਂ ਤੇਜ਼ ਨਹੀਂ ਇੱਕ ਵਾਰੀ ਉਦੋਂ ਵੀ ਬਣਿਆ ਸੀ ਜਦੋਂ ਮਾਈ ਨੂੰ ਚੱਕਰ ਆਇਆ, ਉਹਨੇ ਤੇਰੇ ਤੇ ਉਲਟੀ ਕਰਤੀ। ਤੁਸੀਂ ਯਕੀਨ ਮੰਨੋ ਇੱਕ ਵਾਰੀ ਮੈਂ ਮਾਈ ਨੂੰ ਅੱਗੇ ਬਿਠਾ ਕੇ ਇੰਨੀ ਸਪੀਡ ਦਿੱਤੀ, ਮੈਂ ਇੱਥੇ ਫਰੰਟ ਤੇ ਸ਼ੀਸ਼ਾ ਵੀ ਲਾਇਆ ਹੋਇਆ ਸੀ, ਮੈਨੂੰ ਮਾਈ ਫਰੰਟ ਤੋਂ ਦੇਖੀ ਐ ਲੱਗਣਾ ਵੀ ਛਾਪਰ ਉੱਡਣ ਡਿਆ ਮਾਈ ਦੇ ਨੈਣ ਨਕਸ਼ੀ ਹੋਰ ਹੀ ਹੋ ਗਈ। ਅੱਛਾ ਉਹਦੀ ਕਿਉਂਕਿ ਹਵਾ ਦੀ ਸਪੀਡ ਇੰਨੀ ਤੇਜ਼ ਸੀ, ਮਾਈ ਜਿੱਧਰ ਵੀ ਮੂੰਹ ਕਰਕੇ ਤੁੱਕ ਸਿੱਟਦੀ ਸੀ ਇਹਦੇ ਤੇ ਪੈਂਦਾ। ਓ ਯਾਰ ਜਦੋਂ ਸਿਰ ਦੁਖਣ ਲੱਗਾ ਮਾਈ ਨੂੰ ਅੱਗੇ ਇੱਕ ਵਾਰੀ ਤਾਂ ਬ੍ਰੇਕ ਲਈ ਤੇ ਗੱਡੀ ਰੋਕ ਲਈ, ਮਾਈ ਜਾਈ ਜਾ ਇੱਕ ਵਾਰੀ ਮਾਈ ਉਸੇ ਸਪੀਡ ਤੇ ਜਾਈ ਜਾ ਰਹੀ, ਮਗਰੋਂ ਸਪੀਡ ਨਾ ਆ ਕੇ ਥੱਲੇ ਮਾਈ ਨੂੰ ਫੇਰ ਫਿੱਟ ਕੀਤਾ ਵਿੱਚ। ਮਾਈ ਨੂੰ ਫਿੱਟ ਕੀਤਾ ਵਿੱਚ ਫੇਰ। ਇੱਕ ਵਾਰੀ ਮਾਈ ਦੇ ਥੱਲੇ ਹੱਥ ਮਾਰ ਕੇ ਮਿੱਠੇ ਕਿੱਥੇ ਆ। ਮਾਈ ਨੂੰ ਅੱਗੇ ਪਾਇਆ ਤਾਂ ਮਾਈ ਦੱਸਦਾ ਪਾਕਿਸਤਾਨ ਬਹੁਤ ਮੁਸ਼ਕਿਲ ਨਾਲ ਬਣਿਆ ਪੁੱਤ, ਮੈਂ ਬਣਦਾ ਵੇਖ। ਸਾਰੀ ਸਟੋਰੀ ਸੁਣਨ ਦਿਆ ਉਹਦੇ। ਮਾਈ ਅੱਗੇ ਭਾਈ ਉਹਦੇ ਪਿੱਛੇ ਬੈਨਰ ਲੈ ਕੇ ਲਾਇਆ, ਮਾਈ ਦੇ ਗੁਰਦੇ ਵੇਲ ਕੋਈ ਬਦਾਤ ਕਰੋ। ਤੁਸੀਂ ਯਕੀਨ ਮੰਨੋ ਮਾਈ ਇੰਨੀ ਇਹਤਿਆਤ ਕਰਦੀ ਸੀ, ਜਦੋਂ ਮੈਂ ਮਾਈ ਨੂੰ ਬਿਠਾਉਣਾ ਨਾ ਮਾਈ ਨੇ ਆਪਣੀ ਚੀਜ਼ਾਂ ਕੱਢ ਲਈਆਂ। ਬਾਅਦ ਕੋਈ ਇਸ ਤਰ੍ਹਾਂ ਵੀ ਮਾਈ ਅੱਖਾਂ ਕੱਢ ਕੇ ਵੀ ਰੱਖ ਲੈਂਦੀ ਪਰ ਦੇਖੋ ਤੂੰ ਤੇਜ਼ ਚਲਾਉਣਾ ਵਾ, ਅੱਖਾਂ ਪਿੱਛੇ ਚੱਲ ਜਾਂਦੀਆਂ। ਮੋਟਰਸਾਈਕਲ ਚਲਾਉਂਦਾ ਮੈਂ ਅੱਗੇ ਰੱਖ ਕੇ ਫੀਲਿੰਗ ਕਰਨ ਦਿਆ ਤੇ ਐ ਬੋਲੇ ਕੀਤੇ ਮਾਈ ਕਹਿੰਦੀ ਇਹ ਕਰਨ ਦੇ ਅਨੁਸਾਰ ਰੱਖ। ਮਾਈ ਇਹਦੇ ਲਾਈਟ ਤੇ ਬਹਿ ਕੇ ਗਾਣਾ ਗਾ, ਮੈਂ ਸਾਡੀ ਜ਼ਿੰਦਗੀ ਉਠੋ ਮਾਈ ਭਾਈ ਕਿਤੇ ਮਾਰਾ ਯਾਰ ਰੌਕੀ ਵੀਲਰ ਤੈਨੂੰ ਕੋਈ ਰੋਕੀ ਟੋਕੀ ਵਾਲਾ ਨਹੀਂ ਹੈਗਾ। ਵੈਸੇ ਮੇਰਾ ਰਿਜ਼ਕ ਲੱਗਾ, ਮੈਂ ਕਿੱਦਾਂ ਤੁਹਾਡੀ ਗੱਲ ਮੰਨ ਬੇਟਾ ਤੇਰੀ ਜਾਨ ਵੀ ਦਾਅ ਤੇ ਲੱਗੀ ਹੈ। ਹਾਂਜੀ ਤੇਰੇ ਕਫਨ ਬਣ ਕੇ ਵੀਲ ਮਾਰਨ ਦਾ ਘਰੋਂ ਫੋਨ ਆ ਤੇਰੇ ਮਾਮੇ ਨੂੰ ਦਫਨਾਉਣ ਤੋਂ ਬੈਠੇ ਕਫਨ ਲੈ ਗਿਆ। ਮਾਈ ਨੂੰ ਭਾਗ ਕੇ ਭਾਈ ਪੰਪ ਤੇ ਤੇਲ ਪਵਾਉਣ ਲੱਗਾ, ਮਾਈ ਕਹਿੰਦੀ ਮੈਂ ਪੈਸੇ ਦੇਵਾਂਗਾ। ਆਖਰ ਮੈਂ ਇੰਨਾ ਆਪੇ ਇੰਨਾ ਜ਼ੋਰ ਕੀਤਾ। ਸਹੀ ਗੱਲ। ਮਾਈ ਨੂੰ ਅੱਗੇ ਭਾਗ ਕੇ ਵੀਲ ਮਾਰਨ ਦਿਆ, ਕਹਿੰਦੀ ਉਹ ਪਿਛਲੀ ਕਾਰ ਵਾਲਾ ਲੈਟਾ ਮਾਰਨ ਦਿਆ ਮੈਨੂੰ। ਮਾਈ ਨੂੰ ਭਾਈ ਭਾਗ ਕੇ ਚਲਾਉਂਦੇ ਹੋ, ਕਿਤੇ ਅੱਗੇ ਬੈਠੀ ਸੋ ਗਈ ਤੇ ਥੱਲੇ ਮਾਰ ਕੇ ਉਹਨੂੰ ਝੁਕਾ ਦਿੱਤਾ। ਬ੍ਰੇਕਾਂ ਮਾਰ ਕੇ ਉਹਨੂੰ ਝੁਕਾਉਂਦਾ, ਝਟਕੇ ਲਵਾ ਕੇ। ਤੋਬਾ ਤੋਬਾ। ਤੁਸੀਂ ਯਕੀਨ ਮੰਨੋ ਉਸ ਮਾਈ ਦੇ ਡੇਲੀ ਚ ਮਾਈ ਚੁੱਕਦਾ ਸੀ, ਫਿਰ ਇੰਜ ਕਰਕੇ ਸਟੈਂਡ ਲਵਾ ਕੇ ਛੋਟੀ ਜਿਹੀ LCD ਲਵਾ ਕੇ ਦਿੱਤੀ ਉਹ ਫਿਲਮ ਵੇਖਦੀ। ਮਾਈ ਨੂੰ ਅੱਗੇ ਭਾਗ ਕੇ ਵੀਲ ਮਾਰਨ ਕਹਿੰਦੀ ਰੋਕ ਵੇ ਮੇਰਾ ਕਲਿੱਪ ਖੁੱਲ ਗਿਆ ਵਾਲਾ। ਮੈਂ ਮਾਈ ਨੂੰ ਸਹੂਲਤਾਂ ਦਿੱਤੀਆਂ ਵਾ। ਇੰਨੀ ਸਪੀਡ ਚ ਇਹਨੇ ਮੋਟਰਸਾਈਕਲ ਚਲਾਈ ਵੇ, ਉਹਨੇ ਕਿਹਾ ਵੇ ਰੋਕਿਆ ਇਹਦਾ ਮੂੰਹ ਖੁੱਲਾ ਰਿਹਾ, ਸਾਰੇ ਰਾਹ ਮੂੰਹ ਨਹੀਂ ਬੰਦ। ਮਾਈ ਨੂੰ ਅੱਗੇ ਭਾਗ ਵੀਲ ਮਾਰਦਾ ਸੀ, ਪਿੱਛੋਂ ਦੇ ਧੋਣ ਦੇ ਖੁਸ਼ਕੀ ਹੋ ਗਈ ਜਿੱਦਾਂ ਬੁੱਲਾ ਦੇ ਹੁੰਦੇ। ਯਾਰ ਕੀ ਬਕਵਾਸ। ਬੁੱਲਾ ਵਾਲੀ ਲਾਉਂਦੀ ਫਿਰ ਉਹ ਤੇ ਆਇਆ ਕਰਕੇ। ਮਾਈ ਤਾਂ ਲਾਵਾ ਵੀਲਿੰਗ ਕਰ ਲਿਆ ਯਾਰ। ਮਾਈ ਨੂੰ ਭਾਈ ਇਦਾਂ ਮੋਢੇ ਤੇ ਰੱਖਿਆ, ਇਦਾਂ ਤੁਸੀਂ ਯਕੀਨ ਮੰਨੋ ਉਸ ਮਾਈ ਨਾਲ ਮੇਰੀ ਇੰਨੀ ਅੰਡਰਸਟੈਂਡਿੰਗ ਹੋ ਗਈ ਆ, ਇੰਨਾ ਪਿਆਰ ਬਣ ਗਿਆ। ਉਹ ਹੁਣ ਮੈਂ ਕਿਤੇ ਜਾਣਾ ਹੋਵੇ ਮਾਈ ਮੈਨੂੰ ਆਪ ਫੋਨ ਕਰਕੇ ਕਹਿੰਦੀ ਹੁੰਦੀ ਹੈ ਕਿ ਜਾਣਾ ਨਹੀਂ ਪੁੱਤ, ਹੁਣ ਮੈਂ ਮਾਈ ਨੂੰ ਹਰ ਜਗ੍ਹਾ ਨਾਲ ਲੈ ਕੇ ਜਾਣਾ ਵਾ। ਆਹੋ ਨਹੀਂ ਵਿੱਚ ਮੋਟਰਸਾਈਕਲ ਤੇ ਸਪੀਡ ਤੇ ਜਾਂਦਾ ਹੋਵੇ ਨਾ, ਤੇ ਉਹ ਜਿਸ ਤਰ੍ਹਾਂ ਸਾਈਡ ਤੇ ਦੇਖੇ ਨਾ ਕੋਈ ਕਬੂਤਰ ਜਾ ਰਿਹਾ ਤੇ ਮਾਈ ਨੂੰ ਸਿੱਟਦਾ ਵੀ ਐਂ ਕਰਕੇ, ਮਾਈ ਜਾ ਕੇ ਉਹਨੂੰ ਫੜ ਲਿਆਉਂਦੀ। ਉਹ ਬਾਜ਼ ਨਹੀਂ ਸਿੱਟਦੇ। ਆਹ ਇਹ ਵੀਲਿੰਗ ਕਰ ਰਿਹਾ ਹੁੰਦਾ ਸੀ, ਮਾਈ ਇਹਦੇ ਨਾਲ ਖੇਡ ਦਿੰਦੀ। ਵੀਲਿੰਗ ਕਰਨ ਦਿਆ, ਮਾਈ ਦੇ ਮੋਢਿਆਂ ਦੇ ਸਾਈਡਾਂ ਵਾਲੇ ਸ਼ੀਸ਼ੇ ਲਾਏ। ਅੱਛਾ ਯਾਰ ਹੁਣ ਤੂੰ ਮੈਨੂੰ ਦੱਸ ਕਿ ਤੂੰ ਹਟਣਾ ਕਿੱਦਾਂ ਵਾ? ਏਦਾਂ ਹੋਰ ਘੰਟਾ ਲੱਗੇ ਰਹਿਣ ਮੈਂ ਹਟ ਜਾਣਾ। ਧੂਮ ਫਿਲਮ ਦੇ ਲਈ ਸਾਜ ਉਹ ਜਾਨ ਬਰਾਮ ਹੈਲਮਟ ਨੂੰ ਛੱਡਦਾ, ਇਹਨੇ ਨਿਕਲ ਕੇ ਤੈਨੂੰ ਮਾਈ ਲਾ ਕੇ ਦੌੜਦੀ ਪਿੱਛੇ ਆਇਆ। ਮਾਈ ਦੁਆਵਾਂ ਦੇ ਦੇ ਫੁੜਕੀ ਪੈਣਿਆ ਮੇਰੇ। ਮੈਨੂੰ ਓਲੰਪਸ ਜਾ ਲੈਣ ਦਿਓ। ਕਿੱਥੇ? ਓਲੰਪਸ। ਲੇਕਿਨ ਥੋੜਾ ਮਸਲਾ, ਮੈਂ ਨਹੀਂ ਜਾ ਸਕਦਾ। ਕੀ? ਉਹ ਮਾਈ ਵੀ ਨਾਲ ਤਿਆਰ ਹੋਣ ਡਿਆ। ਓਲੰਪਸ ਉਹ ਕਹਿੰਦੇ
ਮੈਂ ਉਹ ਨਿਕਲ ਕਹਿੰਦੀ ਇੱਥੇ ਟੁੱਟੇ ਵੱਡੇ ਰੋਡਾਂ ਤੇ ਸਾਡੇ ਨਾਲ ਤੇ ਲੰਪਸ ਚ ਤੂੰ ਕੱਲਾ ਹੀ। ਉਹ ਮਾਈ ਪਿੱਛੇ ਪਈ, ਮੈਂ ਕਿਸੇ ਨੂੰ ਗੇੜਾ ਦੇ ਕੇ ਨਿਕਲਣਾ ਮਾਈ ਨੂੰ। ਬੇਟਾ ਬਰਕਤ ਹੀ ਨਹੀਂ ਰਹਿਣੀ ਤੇਰੀ ਵੀਲਿੰਗ ਚ। ਐਂ ਮੈਂ ਸੋਚਣ ਡਿਆ ਉਹ ਮਾਈ ਜਿਹੜੀ ਬਾਬੂ ਹੋ ਜਾਣੀ ਤੇਰੀ ਗੱਡੀ ਅੱਗੋਂ। ਮਾਈ ਨੇ ਜਿਹੜਾ ਧੜਾ ਕੀਤਾ ਉਹ ਲੈਵਲ ਕੀ ਮਾਈ ਨੇ ਤੇ ਧੜਾ ਕੀਤਾ ਤੇਰੀ ਗੱਡੀ ਦਾ। ਅੱਛਾ ਜਾਨੀ ਸਾਹਿਬ, ਧੜਾ ਕੀਤਾ ਮੈਨੂੰ ਇੱਕ ਛੋਟਾ ਜਿਹਾ ਆਈਡੀਆ ਦਿਓ, ਅਗਰ ਮੈਂ ਆਸਟ੍ਰੇਲੀਆ ਤੋਂ ਉੱਥੇ ਦੀ ਕੋਈ ਮਾਈ ਭਾਲਵਾਂ ਅੱਗੇ ਨਹੀਂ ਵਜ਼ਨ ਚ ਰੌਲਾ ਪਏਗਾ। ਨਾਲੇ ਉਹ ਮਾਈ ਦਾ ਹੋਰ ਨਾਲੇ ਇਹ ਮਾਈ ਨੂੰ ਤੇਰਾ ਪਤਾ, ਤੈਨੂੰ ਉਹਦਾ ਪਤਾ, ਤੁਹਾਨੂੰ ਪਤਾ ਇਹਨੇ ਕਿੱਥੋਂ ਕੀ ਕੱਟ ਮਾਰਨੀ। ਉਹ ਮਾਈ ਐਵੇਂ ਘਬਰਾ ਕੇ ਇੰਜ ਕਰੇ ਅਨਬੈਲੈਂਸ ਹੋ ਕੇ ਤੈਨੂੰ ਕਿਤੇ ਮਰਵਾ ਦੇਵੇ ਫੇਰ। ਹਾਂ ਮਾਈ ਘਰੋਂ ਆਪਣੀ ਲੈ ਕੇ ਜਾਣੀ ਚਾਹੀਦੀ ਹੈ। ਹਾਂਜੀ ਜਦੋਂ ਵੀਲਿੰਗ ਕਰਨ ਜਾਓ ਮਾਈ ਆਪਣੀ ਲੈ ਕੇ ਜਾਓ। ਨਹੀਂ ਨਾਲੇ ਹੁਣ ਮਾਈ ਨੇ ਪੂਰਾ ਚਪਵਾਇਆ ਉਹ ਜਿਹੜਾ ਸਪੀਡ ਇੱਥੇ ਲੀਟਰ ਆਹੋ ਇੱਥੇ ਛੋਟੀ ਜਿਹੀ ਸੂਈ ਵੀ ਲਾਈ ਉਹਦੇ। ਬਾਈ ਦੇ ਲੱਕ ਚਾਚੜੀ ਲੈਟ ਲਾਈ ਆ। ਤੁਸੀਂ ਇੰਨੀਆਂ ਗੱਲਾਂ ਕਰਨ ਦੇ, ਤੁਸੀਂ ਇਹ ਦੇਖੋ ਮਾਈ ਨੂੰ ਅੱਧ ਦੇ ਰਿਹਾ ਵਾ ਹਰ ਰੇਸ ਦੇ ਵਿੱਚੋਂ। ਤੇ ਯਾਰ ਅੱਧ ਲੈਣਾ ਹੀ ਉਹਨੇ। ਕਿੰਨੀ ਖਿਦਮਤ ਕਰਦਾ ਮਾਈ ਦੀ। ਤੁਸੀਂ ਯਕੀਨ ਮੰਨੋ ਮਾਈ ਮੈਨੂੰ ਦੱਸਦੀ ਜਾਵੇ ਗੱਡੀ ਦਾ ਕੰਮ ਹੋਣ ਵਾਲਾ ਵਾ। ਇੱਕ ਇਹਨੇ ਹੋਰ ਮਾਈ ਭਾਈ ਸੀ, ਉਸ ਮਾਈ ਨੇ ਫਿਰ ਕਾਪੀਰਾਈਟ ਭੇਜਤਾ। ਮੈਨੂੰ ਲੱਗਦਾ ਉਹ ਮਾਈ ਪਹਿਲੇ ਵਾਲੀ ਨੇ। ਮੈਨੂੰ ਲੱਗਦਾ ਉਹ ਮਾਈ ਵੀ ਟੋਟਾ ਮਾਰ ਲੈਂਦੀ ਥੋੜਾ। ਨਹੀਂ ਤੁਹਾਡੇ ਹਿਸਾਬ ਨਾਲ ਆਸਟ੍ਰੇਲੀਆ ਵਾਲੀ ਮਾਈ ਗੱਡੀ ਦੇ ਅੱਗੇ ਬਿਠਾਈ ਹੋਵੇ ਲੁੱਕ ਨਹੀਂ ਨਿਕਲੇ? ਨਹੀਂ ਉਹ ਨਹੀਂ ਯਾਰ, ਇਸ ਮਾਈ ਦੀ ਜੇਬ 'ਚ ਸੰਘਾੜੇ ਫੁੱਲੇ ਤੇ ਦਾਤਨ ਸਾਰਾ, ਉਹਦੇ ਕੋਲ ਕੁਝ ਵੀ ਨਹੀਂ। लो जी नादरीन, प्रोग्राम का टाइम खत्म हो गया। नादरीन अपना बहुत ख्याल रखियो। ਜਿਹੜੇ ਵੀਲਰ ਮੇਰੇ ਭਰਾ ਨੇ, ਪੁੱਤਰ ਨੇ, ਭਤੀਜੇ ਨੇ, ਜਿਹੜੇ ਵੀ ਨੇ, ਯਾਰ ਤੁਹਾਡੀ ਮਿਹਰਬਾਨੀ ਹੈ, ਖੁਦਾ ਦਾ ਵਾਸਤੇ ਇਹ ਕੰਮ ਛੱਡ ਦਿਓ। ਬੜੀ ਅਨਮੋਲ ਜ਼ਿੰਦਗੀ ਹੈ, ਮੈਂ ਤੁਹਾਨੂੰ ਕਹਿ ਰਿਹਾ ਬੜੀ ਅਨਮੋਲ, ਪੂਰੀ ਜ਼ਿੰਦਗੀ ਬਹੁਤ ਅਨਮੋਲ। ਇੰਨਾ ਕੁ ਐ ਉਂਗਲੀ ਤੇ ਕੱਟ ਲੱਗ ਜੇ ਨਾ ਤੇ ਉਹਦੀ ਉਹ ਹਿਸਾਬ ਲਾ ਲਓ ਕਿ ਤੁਸੀਂ ਉਹ ਮਤਲਬ ਇੰਨਾ ਕੁ ਪੋਟਾ ਕਈਆਂ ਦਾ ਮਸ਼ੀਨ 'ਚ ਉਂਗਲੀ ਆ ਗਈ। ਲਾਈਫ ਟਾਈਮ ਲਈ ਅਰਬਾਂ ਰੁਪਈਆ ਲਾ ਕੇ ਵੀ ਇਹ ਉਂਗਲ ਪੂਰੀ ਨਹੀਂ ਹੁੰਦੀ ਮੁੜ ਕੇ। ਹਾਂਜੀ, ਅਰਬਾਂ ਰੁਪਇਆ ਲਾ ਕੇ ਤੇ ਤੁਸੀਂ ਪੂਰੀ ਜਾਨ ਦਾ ਰਿਸਕ ਲਿਆ। ਪਰ ਆਪਣਾ ਨਹੀਂ ਤੇ ਵਾਲਦਿਆਂ ਦਾ ਖਿਆਲ ਰੱਖਣ ਜਿਹੜੇ ਇੰਨਾ ਉਹਨਾਂ ਨੇ। ਵਾਲਦੈਨ ਕੀ ਮਤਲਬ? ਸਾਜੀ ਗੱਲ ਕਰੇ ਵਾਲਦੈਨ ਪੁਰ ਕਰਾ ਪਰੇ। ਅੱਛਾ ਜੀ, ਠੀਕ ਹੈ ਜੀ। ਤੇ ਨਾ ਇਹੋ ਜਿਹੇ ਕੰਮ ਨਹੀਂ ਕਰਨੇ ਅੱਜ ਤੋਂ ਬਾਅਦ। ਨਾ ਮੈਂ ਦੇਖਾਂ ਤੁਹਾਨੂੰ ਵੀਲਿੰਗ ਕਰਦੇ। ਹਾਂ, ਜੇ ਕਰਨੀ ਹੈ ਤਾਂ ਇੱਕ ਮਾਈ ਲੱਭੋ। ਆਪਣਾ ਬਹੁਤ ਖਿਆਲ ਰੱਖਣਾ। ਫਿਰ ਕੱਲ ਤੁਹਾਡੇ ਨਾਲ ਮੁਲਾਕਾਤ ਹੋਏਗੀ। ਅੱਛਾ ਜੀ, ਮੈਂ ਤੇ ਛੱਡ ਦਿਆਂਗਾ ਹੁਣ, ਮਾਈ ਨੂੰ ਵੀ ਸਮਝਾਓ ਕਿਸੇ ਤਰੀਕੇ ਨਾਲ।